वाहिगुरू जी का खालसा वाहिगुरू जी की फतेह अस्सलाम वालेकुम आदाब वर्ष माह ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੂਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम जी डॉक्टर साहब जी आनू प्रोग्राम सच्चो सच विच बहुत मेहरबानी जी डॉक्टर साहब आज 21 अप्रैल 2022 8 विसाख नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਆ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਲਕਨ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ प्योर सर जो तुम टीवी 84 ਨਾਲ जो प्रोग्राम सच्चो सच नाल फेसबुक राਹੀਂ जुड़े हो तो इस ਵੱਧ ਤੋਂ ਵੱਧ लाइक करो ਤੇ शेयर करो ਅਤੇ ਨਾਲ ਹੀ YouTube ਤੇ सब्सक्राइब भी करो ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੁਖਵੰਤ ਸਿੰਘ ਜੋਰਾ ਵੱਲੋਂ ਸੋ ਇਹਨਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੇ ਨਾਂ ਸੁਨੇਹਾ ਦਿੱਤਾ ਹੈ ਕਿ ਜੋ ਹਾਲਾਤ ਬਣ ਗਏ ਹਨ ਸਾਡੇ ਤੇ ਗੁੱਝੇ ਹਮਲੇ ਹੋ ਰਹੇ ਹਨ ਇਸ ਸਭ ਨਾਲ ਨਜਿੱਠਣ ਲਈ ਬਾਹਰਲੇ ਸਿੱਖਾਂ ਤੇ ਵੱਡੀ ਜ਼ਿੰਮੇਵਾਰੀ ਹੈ ਸੋ ਆਵਾਜ਼ ਚੱਕਣ ਤੇ ਵੀ ਪਾਬੰਦੀ ਲੱਗ ਰਹੀ ਹੈ ਜੇ ਅਸੀਂ ਆਪਸੀ ਗੱਠਬਾਜੀ ਛੱਡ ਕੋਈ ਜਿਹੜੀ ਮੁੱਦਿਆਂ ਤੇ ਸਾਂਝ ਨਾ ਪਾ ਸਕੇ ਤਾਂ ਅਸੀਂ ਖੁਦ ਗੁਨਾਹਗਾਰ ਹੋਵਾਂਗੇ ਆਪਣਾ ਦਸਵੰਧ ਕੱਢੀਏ ਤੇ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਈਏ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੁਖਵੰਤ ਸਿੰਘ ਜੋਰਾ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਹੜੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰਬਾਣੀ ਦੀ ਤੁਕ ਨਾਲ ਆਪਾਂ ਕਰਾਂਗੇ ਸੋ ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਧਿ ਆਵੇ ਤਾਏ ਸਭ ਥਾਈ ਹੋਏ ਜੀ ਸਹਾਏ ਸੋ ਆਪਾਂ ਗੱਲਬਾਤ ਕਰਾਂਗੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 101ਵਾਂ ਜਿਹੜਾ ਪ੍ਰਕਾਸ਼ ਪੁਰਬ ਹੈ ਉਸ ਦੇ ਹਵਾਲੇ ਨਾਲ ਕਿ ਅੱਜ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 401ਵਾਂ ਜਿਹੜਾ ਪ੍ਰਕਾਸ਼ ਪੁਰਬ ਹੈ ਸੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਸ ਮੁਬਾਰਕ ਦਿਨ ਦੀ ਜਿਹੜੀ ਮੁਬਾਰਕਬਾਦ ਪੇਸ਼ ਕਰਦੇ ਹਾਂ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਲਈ ਸੀ ਸੋ ਇਸ ਸਿਧਾਂਤ ਨੂੰ ਅੱਜ ਯੂਨਾਈਟਿਡ ਨੇਸ਼ਨਜ਼ ਦੇ ਚਾਰਟਰ ਵਿੱਚ ਮੁੱਢਲਾ ਇਨਸਾਨੀ ਹੱਕ ਮੰਨਿਆ ਗਿਆ ਹੈ ਸੋ ਇਸ ਦੇ ਬਿਹਾਫ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ देखो सब तो पहला तो असी अज के प्रोग्राम नू स्पॉन्सर करने लई वीर सुखवंत सिंह टोरांटो उन्होंने शुक्रिया अदा करते उन्होंने बिल्कुल ठीक कहा कि उत्थे तो हालात ये बने हुए ने कि जिहड़ी जैन्यून आवाज़ है उस नू दबा दिता गया दबाया जा रहा है झूठे केस पाउण दी लाइन और ईवन हुण जे तुसीं सोशल मीडिया ते कोई ट्वीट जां कोई इंस्टाग्राम पोस्ट करदे हो तो फिर भी असी देख रहे हैं कि किवें एक सूबे चों निकल के उन्हां दी पुलिस उन्हां दी एजेंसियां दूसरी थां दे उत्ते जाके भी गिरफ्तारी करदियां ने पिछले दिनों च असम तो आके एक मेवानी जिहड़ा लीडर है गुजरात दा उहदी गिरफ्तारी की गई इसे तरह उन्हां ट्वीट्स दे आधार दे उत्ते लिखतां दे आधार ते पंजाब पुलिस दीयां टीमां ने जाके किवें कुमार विश्वास और अलका लांबा इन्हां दे उत्ते गल ये नहीं है कि कौन की है किहदी लॉयल्टी की है पर तुसीं इस तो अंदाज़ा लाओ कि अज किस लैवल तक ये गल पहुँच चुकी है कि ईवन वड्डियां धिरां जिहड़ियां विरोधी ने उन्हां दे लीडर भी महफूज नहीं ने अपनी किसी लिखत दे लई जां अपनी किसी ट्वीट दे लई दूसरे पासे जे बाहरले हवाले नाल देखिए सानू बहुत सारियां होर थावां तो भी जानकारी है कुछ वीरां ने भी पॉइंट आउट कीता है कि फेसबुक ते तां पहलां ही भारत दे विच पाबंदी और होर बहुत सारा उन्हां दा इंस्टाग्राम ते असी नहीं है लेकिन किवें सानू रिस्ट्रिक्ट किया गया सी पर पिछले कुछ हफ्तियां तो असी ये देख रहे हैं कि यूट्यूब ते भी सानू काफ़ी
ਰਿਸਟ੍ਰਿਕਟ ਕਰ ਦਿੱਤਾ ਗਿਆ ਹੈ, ਸਾਡੀ ਵਿਊਅਰਸ਼ਿਪ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਹੈ। ਅੱਛਾ। ਔਰ ਇਹ ਵੀ ਨਹੀਂ, ਇਹੀ ਨਹੀਂ ਹੈ, ਈਵਨ ਜਿਹੜੇ ਸਾਡੇ ਰੇਡੀਓ ਟਾਕ ਸ਼ੋਅ ਦੇ ਬਾਰੇ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ ਇੱਕ ਪੂਰਾ ਆਰਕੈਸਟ੍ਰੇਟਿਡ ਕੈਂਪੇਨ ਸ਼ੁਰੂ ਕੀਤਾ ਜਾਂਦਾ। ਇਹਨਾਂ ਦਾ ਪੈਟਰਨ ਹੈ ਕਿ ਇਹ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਸ਼ਿਕਾਇਤਾਂ ਰੇਡੀਓ ਸਟੇਸ਼ਨ ਵਾਲਿਆਂ ਨੂੰ, ਟੀਵੀ ਵਾਲਿਆਂ ਨੂੰ, ਫੇਸਬੁੱਕ, ਯੂਟਿਊਬ ਨੂੰ ਪਹੁੰਚਾਉਂਦੇ ਨੇ ਕਿ ਜੀ ਇਹ ਨਫ਼ਰਤ ਤੇ ਫਲਾਣਾ ਤੇ ਢਿਮਕਾ। ਔਰ ਫਿਰ ਇਹ ਹੁੰਦਾ ਵੀ ਉਹਨਾਂ ਨੇ ਉੱਥੇ ਕਿਹੜੇ ਕੋਈ ਐਕਸਪਰਟ ਬੈਠੇ ਹੋਏ ਨੇ ਜਿਹੜੇ ਇਹ ਦੇਖਣ ਕਿ ਇਹਨਾਂ ਦੀ ਆਪਣੀ ਜਿਹੜੀ ਆਈਡੀਓਲੋਜੀ ਹੈ ਉਹ ਕਿੰਨੀ ਨਫ਼ਰਤ ਨਾਲ ਭਰੀ ਹੋਈ ਹੈ ਔਰ ਇਹ ਕਿਵੇਂ ਸਮਾਜ ਨੂੰ ਵੰਡ ਰਹੇ ਨੇ। ਉਹ ਦੁਕਾਨਦਾਰ ਨੇ, ਕਿਉਂਕਿ ਸਾਰਾ ਮਾਡਲ ਤਾਂ ਕਾਰਪੋਰੇਟ ਮਾਡਲ ਹੈ। ਉਹਨਾਂ ਨੂੰ ਲੱਗਦਾ ਵੀ ਅੱਛਾ ਇੰਨੇ ਹਜ਼ਾਰ ਲੋਕ ਜੇ ਕਿਸੇ ਗੱਲ ਦੇ ਉੱਤੇ ਖਿਲਾਫ ਕੰਪਲੇਂਟ ਕਰ ਰਹੇ ਨੇ, ਬਜਾਏ ਕਿ ਉਹਨੂੰ ਕਿਸੇ ਇੰਡੀਪੈਂਡੈਂਟ ਤਰੀਕੇ ਨਾਲ ਇਨਵੈਸਟੀਗੇਟ ਕੀਤਾ ਜਾਏ, ਉਹ ਉਹਨੂੰ ਡ੍ਰੌਪ ਕਰ ਦੇਣਾ ਹੀ ਸਮਝਦੇ ਨੇ, ਕਿਉਂਕਿ ਉਹਨਾਂ ਦਾ ਮਕਸਦ ਹੈ ਪੈਸਾ ਬਣਾਉਣਾ। ਉਹਨਾਂ ਨੂੰ ਇਸ ਨਾਲ ਕੋਈ ਗਰਜ਼ ਨਹੀਂ ਹੈ ਕਿ ਮੈਸੇਜ ਕਿਹੜਾ ਠੀਕ ਹੈ ਜਾਂ ਕਿਹੜਾ ਨਫ਼ਰਤ ਭਰਿਆ। ਸੋ ਜੇ ਅਸੀਂ ਇਹ ਸਮਝਦੇ ਹਾਂ ਵੀ TV 84 ਇੱਕ ਉਹ ਅਦਾਰਾ ਬਣਿਆ ਹੈ ਪਿਛਲੇ 10 ਸਾਲ ਦੇ ਪੀਰੀਅਡ 'ਚ ਜਿਹਨੇ ਕਿ ਪੰਥ ਦੀ ਆਵਾਜ਼ ਨੂੰ, ਖਾਸ ਤੌਰ ਤੇ ਜਦੋਂ ਅਸੀਂ ਭਾਰਤ ਦੇ ਨਕਸ਼ੇ 'ਚ ਕੈਦ ਬਾਕੀ ਅਕਲੀਅਤਾਂ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਸਾਡੇ ਕਸ਼ਮੀਰੀ ਭੈਣ ਭਰਾ, ਨਾਰਥ ਈਸਟ ਦੀਆਂ ਸਾਡੀਆਂ ਫਰੀडम ਮੂਵਮੈਂਟਸ, ਨਾਗਿਆਂ ਦੀ, ਮੀਜ਼ੋਆਂ ਦੀ, ਮਨੀਪੁਰ ਦੀ, ਔਰ ਭਾਰਤ ਦੇ ਨਕਸ਼ੇ ਵਿੱਚ ਬਾਕੀ ਜਿਹੜੀਆਂ ਅਕਲੀਅਤਾਂ ਜਿਨ੍ਹਾਂ 'ਚ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਨੇ, 100 ਮਿਲੀਅਨ ਤੋਂ ਜ਼ਿਆਦਾ ਦਲਿਤ, ਟ੍ਰਾਈਬਲਸ, ਅਸੀਂ ਹਰ ਇੱਕ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਸਾਡੇ ਕੋਲ ਸਾਧਨ ਨੇ ਔਰ ਜਦੋਂ ਜਿੰਨੀ ਕੁ ਜਾਣਕਾਰੀ ਸਾਡੇ ਤੱਕ ਪਹੁੰਚਦੀ ਹੈ ਅਸੀਂ ਉਸ ਨੂੰ ਡਿਸੈਮੀਨੇਟ ਕਰਦੇ ਹਾਂ। ਇਸ ਮਾਮਲੇ ਦੇ ਵਿੱਚ ਸਾਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਹੈ ਔਰ ਇਸ ਦੇ ਉੱਤੇ ਸਾਡਾ ਭਰੋਸਾ ਹੈ ਕਿ ਜੇ ਅਸੀਂ ਟੁਗੈਦਰਨੈਸ ਦੇ ਨਾਲ, ਘੱਟ ਗਿਣਤੀਆਂ, ਅਪਰੈਸਡ ਲੋਕ ਟੁਗੈਦਰਨੈਸ ਦੇ ਨਾਲ ਕੁਝ ਕਰਾਂਗੇ ਤਾਂ ਹੀ ਉਸ 'ਚੋਂ ਅਸੀਂ ਕੋਈ ਰਿਜ਼ਲਟ ਕੱਢ ਸਕਾਂਗੇ। ਅਦਰਵਾਈਜ਼ ਦੁਸ਼ਮਣ ਦੀ ਨੀਅਤ ਔਰ ਉਹਨਾਂ ਦੀ ਨੀਤੀ ਜਿਹੜੀ ਹੈ ਉਹ ਕੱਲੇ ਨੂੰ ਅੱਡ ਕਰਕੇ ਮਾਰਨ ਦੀ ਹੈ। ਸੋ ਅਸੀਂ ਵੀਰ ਸੁਖਵੰਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਬੇਸ਼ੱਕ ਅਸੀਂ ਇਹ ਫੈਸਲਾ ਕੀਤਾ ਹੋਇਆ ਪਹਿਲੇ ਦਿਨ ਤੋਂ ਹੀ ਕਿ ਜਿੰਨੇ ਗੁਰਪੁਰਬ ਨੇ ਜਾਂ ਇਤਿਹਾਸਕ ਸਿੱਖ ਇਤਿਹਾਸ ਨਾਲ ਸੰਬੰਧਿਤ ਵਾਕਿਆਤ ਨੇ ਉਹਨਾਂ ਨੂੰ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਯਾਦ ਕਰਦੇ ਹਾਂ। ਪਰ ਕੁਝ ਇਵੈਂਟਸ ਜਿਹੜੀਆਂ ਕਿ ਇੰਨੀਆਂ ਕੁ ਡੋਮੀਨੇਟ ਕਰਵਾ ਦਿੱਤੀਆਂ ਜਾਂਦੀਆਂ ਨੇ ਕਿ ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਉਸ ਦਿਨ ਨੂੰ ਲੈ ਕੇ ਚਰਚਾ ਹੁੰਦੀ ਹੈ। ਉਦੋਂ ਅਸੀਂ ਉਹਨਾਂ ਦਿਨਾਂ ਦੇ ਉੱਤੇ ਵੀ, ਕਿਉਂਕਿ ਗੱਲ ਤਾਂ ਗੁਰੂ ਦਾ ਜਸ ਹੈ ਜਾਂ ਗੁਰੂ ਦੀ ਗੱਲ ਹੈ, ਉਹ ਕਿਸੇ ਵੀ ਦਿਨ ਹੋ ਸਕਦੀ ਹੈ, ਪਰ ਅਸੀਂ ਜਿਹੜਾ ਉਹਨਾਂ ਨੂੰ ਵੀ ਵਿਚਾਰ ਅਧੀਨ ਲੈ ਲੈਂਦੇ ਹਾਂ। ਜਿਵੇਂ ਕਿ ਅਸੀਂ ਦੇਖਿਆ ਕਿ ਪਿਛਲੇ 2 ਦਿਨਾਂ 'ਚ ਰੈੱਡ ਫੋਰਟ ਦੇ ਉੱਤੇ ਇਹ ਇਵੈਂਟ ਮੈਨੇਜਰ, ਇੱਕ ਗੱਲ ਦਾ ਕ੍ਰੈਡਿਟ ਹਿੰਦੂ ਤਵੀਆਂ ਨੂੰ, RSS ਨੂੰ, ਬੋਧੀ ਐਂਡ ਬ੍ਰਾਂਡ ਔਰ BJP ਨੂੰ ਦੇਣਾ ਬਣਦਾ ਹੈ ਕਿ ਇਹ ਕੁਝ ਹੋਰ ਡਿਲੀਵਰ ਤਾਂ ਨਹੀਂ ਇਹਨਾਂ ਨੇ ਕੀਤਾ, ਨਾ ਹੀ ਲੋਕ ਭਲਾਈ ਜਾਂ ਜੋ ਇਹਨਾਂ ਨੇ ਵਿਕਾਸ ਔਰ ਦੂਜੇ ਨਾਅਰੇ ਦਿੱਤੇ, ਲੇਕਿਨ ਇਹ ਬੜੇ ਜ਼ਬਰਦਸਤ ਜਿਹੜੇ ਮੈਗਾ ਇਵੈਂਟ ਮੈਨੇਜਰ ਨੇ। ਉਸ ਦੇ ਲਈ ਇਹਨਾਂ ਦੇ ਕੋਲ ਇੰਨਾ ਧਨ ਵੀ ਹੈ। ਔਰ ਜੇ ਅਸੀਂ ਮੋਦੀ ਦੇ ਓਵਰਆਲ ਬਾਹਰਲੇ ਦੌਰੇ ਵੀ ਦੇਖੀਏ, ਇੱਥੇ ਟਾਈਮ ਸਕੁਏਅਰ ਤੋਂ ਲੈ ਕੇ ਆਸਟ੍ਰੇਲੀਆ, ਯੂਰਪ, ਉੱਥੇ ਵੀ ਔਰ ਭਾਰਤ ਭਰ ਦੇ ਵਿੱਚੋਂ ਇੰਨੇ ਵੱਡੇ ਪੈਮਾਨੇ ਦੇ ਉੱਤੇ ਆਰਕੈਸਟ੍ਰੇਟ ਕਰਦੇ ਨੇ ਕਿਸੇ ਇਵੈਂਟ ਨੂੰ ਔਰ ਇਸ ਹੱਦ ਤੱਕ ਉਹਨਾਂ ਦੇ ਕੋਲ ਹੁਣ ਐਕਸਪਰਟੀਜ਼ ਹੈ ਉਹਨੂੰ ਆਰਗੇਨਾਈਜ਼ ਕਰਨ ਦੀ ਕਿ ਉਹਨਾਂ ਦਾ ਝੂਠ ਵੀ ਵਿਕਦਾ, ਉਹਨਾਂ ਦਾ ਸੌਦਾ ਵੀ ਵਿਕਦਾ। ਸੋ ਉਸ ਮੈਗਾ ਇਵੈਂਟ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ 401ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਲ ਕਿਲ੍ਹੇ ਵਿੱਚ ਕੀਤੀ ਗਈ, ਉਸ ਦਾ ਜ਼ਿਕਰ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਲੇਕਿਨ ਇਹ ਮੈਂ ਦੱਸਦੇ ਹਾਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਹੁੰਦਾ ਹੈ ਔਰ ਇਹ ਜਿਹੜਾ ਵਰ੍ਹਾ ਹੈ ਕਿਉਂਕਿ 400ਵਾਂ ਪ੍ਰਕਾਸ਼ ਪੁਰਬ ਤਾਂ ਸ਼ੁਰੂ ਹੋ ਚੁੱਕਾ ਸੀ, ਇਹ ਉਸ ਦੇ ਜਿਹੜੇ ਹੁਣ ਸਮਾਗਮ ਵੀ ਹੋ ਰਹੇ ਨੇ ਇਹ ਕਨਕਲੂਜਨ ਹੈ ਕਿਉਂਕਿ ਈਅਰ ਲੌਂਗ ਸਾਰਾ ਸਾਲ ਇਹ ਸਮਾਗਮ ਹੋਏ ਔਰ ਇਸ ਦੇ ਥਾਂ ਜਿਹੜੇ ਨੇ ਹੁਣ ਉਹਨਾਂ ਨੂੰ ਜਿਹੜੇ ਸਮਾਗਮਾਂ ਨੂੰ ਕਨਕਲੂਡ ਕੀਤਾ ਜਾ ਰਿਹਾ ਔਰ ਇਹ 401 ਸਾਲ ਪਹਿਲਾਂ ਜਿਹੜਾ ਉਸ ਦਿਨ ਦੇ ਨਾਲ ਜੋੜ ਕੇ ਜ਼ਿਕਰ ਕੀਤਾ ਜਾਂਦਾ ਹੈ।
ਹਾਲਾਂ ਅਸੀਂ ਇਹ ਨਹੀਂ ਹੈ ਕਿ ਵੀ ਇਹ ਇਵੈਂਟ ਕੋਈ ਪਹਿਲੀ ਵਾਰ ਇਸ ਲੈਵਲ ਦੇ ਉੱਤੇ ਕੀਤੀ ਗਈ। ਮੋਦੀ ਸਰਕਾਰ ਨੇ ਜਾਂ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਕਿਵੇਂ ਗਲੀਬਲ ਸਿੱਖਾਂ ਨੂੰ ਆਪਣੇ ਜਾਲ 'ਚ ਫਾਉਣ ਦੀ ਲਾਈਨ ਹੈ। ਪਰ ਇਸ ਤੋਂ ਪਹਿਲਾਂ ਸ਼ਾਇਦ ਜਿਸ ਜਨਰੇਸ਼ਨ ਨੂੰ ਯਾਦ ਹੋਏ ਕਿ 1975 ਦੇ ਵਿੱਚ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਹੈ ਉਹ 300 ਸਾਲਾ ਸ਼ਹੀਦੀ ਪੁਰਬ ਸੀ, ਕਿਉਂਕਿ 24 ਨਵੰਬਰ 1675 ਨੂੰ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਭਾਰਤ ਭਰ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ। ਪੰਜਾਬ ਦੇ ਵਿੱਚ ਵੀ ਜਿਹੜੀ ਹੈ ਅਕਾਲੀਆਂ ਨੇ ਮੋਰਚਾ ਸ਼ੁਰੂ ਕੀਤਾ ਹੋਇਆ ਸੀ ਐਮਰਜੈਂਸੀ ਦੇ ਖਿਲਾਫ। ਜਿਸ ਮੋਰਚੇ 'ਚ 40,000 ਤੋਂ ਜ਼ਿਆਦਾ ਜਿਹੜੀ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਪੰਜਾਬ ਦਾ ਚੀਫ ਮਿਨਿਸਟਰ ਗਿਆਨੀ ਜ਼ੈਲ ਸਿੰਘ ਸੀ। ਔਰ ਇਹ ਸਿਆਸੀ ਜਿਵੇਂ ਦੀ ਨੌਟੰਕੀ ਡਰਾਮੇਬਾਜ਼ੀ ਹੁਣ ਦੀ ਹਕੂਮਤ ਕਰ ਰਹੀ ਹੈ ਤਾਂ ਬਹੁਤ ਅੱਗੇ ਤੱਕ ਚਲੇ ਗਏ, ਪਰ ਉਦੋਂ ਵੀ ਕਾਂਗਰਸ ਨੇ ਸਿੱਖ ਸੈਂਟੀਮੈਂਟਸ ਦੇ ਨਾਲ ਪੂਰੀ ਤਰ੍ਹਾਂ ਖੇਡਣ ਦੀ ਕੋਸ਼ਿਸ਼ ਕੀਤੀ। ਔਰ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਥੱਲੇ ਪਲਾਨ ਦਿੱਤੀ ਗਈ ਸੀ ਜਿਹਨੂੰ ਉਹਨਾਂ ਨੇ ਐਗਜ਼ੀਕਿਊਟ ਵੀ ਕੀਤਾ ਕਿ ਜਿਨ੍ਹਾਂ ਰਸਤਿਆਂ ਤੋਂ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੁਰੇ ਸੀਸਗੰਜ ਦਿੱਲੀ ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ, ਇੱਥੋਂ ਇੱਕ ਵੱਡਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਸਫ਼ਰ ਸ਼ਹੀਦੀ ਮਾਰਚ ਜਾਂ ਇਸ ਕਿਸਮ ਦਾ ਸੀਸ ਭੇਟ ਮਾਰਚ ਕੋਈ ਇਦਾਂ ਦਾ ਨਾਂ ਦਿੱਤਾ ਗਿਆ ਸੀ, ਜਿਹਨੂੰ ਗਿਆਨੀ ਜ਼ੈਲ ਸਿੰਘ ਨੇ ਐਡਰੈਸ ਕਰਕੇ ਤੋਰਿਆ। ਔਰ ਵੱਡੀ ਗਿਣਤੀ 'ਚ ਇਹ ਦੱਸਣ ਦੇ ਲਈ ਕਿ ਜੀ ਕੋਈ ਕਿਸੇ ਨੂੰ ਐਮਰਜੈਂਸੀ ਦਾ ਕੋਈ ਡਰ ਨਹੀਂ ਹੈ, ਸਭ ਕੁਝ ਓਪਨ 'ਚ ਚੱਲ ਰਿਹਾ ਹੈ। ਔਰ ਦਿੱਲੀ ਪਹੁੰਚ ਕੇ ਫਿਰ ਬਹੁਤ ਵੱਡਾ ਇਕੱਠ ਜਿਹੜਾ ਕੀਤਾ ਗਿਆ, ਜਿਹਨੂੰ ਇੰਦਰਾ ਗਾਂਧੀ ਨੇ ਐਡਰੈਸ ਕੀਤਾ, ਜਿਹੜੀ ਕਿ ਉਸ ਵੇਲੇ ਜਿਹਨੇ ਐਮਰਜੈਂਸੀ ਲਾਈ ਸੀ ਔਰ ਹਜ਼ਾਰਾਂ ਲੋਕ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਸੀ। ਸੋ ਇਹ ਇੱਕ ਸਿਆਸੀ ਨੌਟੰਕੀ ਫਿਰ ਅਸੀਂ ਦੇਖਦੇ ਹਾਂ ਕਿ ਉਹਨੇ ਵੀ ਇਹੀ ਡਰਾਮੇਬਾਜ਼ੀ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਟ੍ਰਿਬਿਊਟ ਦੇਣ ਦੀ। ਔਰ ਦੂਸਰੀ ਔਰ ਫਿਰ ਕੀ ਗੁਰੂ ਤੇਗ ਬਹਾਦਰ ਦੀ ਕੌਮ ਨਾਲ ਉਮਤ ਨਾਲ ਲਗਭਗ 9 ਸਾਲ ਬਾਅਦ 1975 ਦੇ ਵਿੱਚ ਇਹ ਜਿਹੜਾ ਵੱਡਾ 300 ਸਾਲਾ ਸ਼ਹੀਦੀ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ ਜਾਂਦਾ ਹੈ। ਔਰ ਬਾਅਦ ਦੇ ਵਿੱਚ ਕੀ ਵਾਪਰਦਾ ਅਗਲੇ 8 ਸਾਲਾਂ ਦੇ 9 ਸਾਲਾਂ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਪਰ ਅਸੀਂ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਉੱਤੇ ਇੱਕ ਪੰਛੀ ਝਾਤ ਮਾਰੀਏ ਤੇ ਜ਼ਾਹਰ ਹੈ ਕਿ ਅੱਜ ਜਦੋਂ ਕਿ 21ਵੀਂ ਸਦੀ ਦੇ ਅੰਦਰ ਅਸੀਂ ਇੱਕ ਉਸੇ ਹੀ ਕਿਸਮ ਦੇ ਸਟ੍ਰਾਈਫ ਦੁਨੀਆ ਦੇ ਵਿੱਚ ਦੇਖ ਰਹੇ ਹਾਂ। ਚੀਨ ਤੋਂ ਬਾਅਦ ਭਾਰਤ ਆਬਾਦੀ ਦੇ ਲਿਹਾਜ਼ ਨਾਲ ਦੂਸਰਾ ਸਭ ਤੋਂ ਵੱਡਾ ਮੁਲਕ ਹੈ, ਜਿੱਥੇ 85% ਦੇ ਕਰੀਬ ਹਿੰਦੂ ਵਸਦੇ ਨੇ, ਜਿਨ੍ਹਾਂ ਦਾ ਨੇ ਆਪਣਾ ਧਰਮ ਹਿੰਦੂ ਲਿਖਾਇਆ ਹੁੰਦਾ। ਔਰ ਕਿਵੇਂ ਇਹ ਜਿਹੜਾ ਇੱਕ ਮੈਜੋਰਿਟੇਰੀਅਨਿਜ਼ਮ ਹੈ, ਇੱਕ ਬਹੁ ਗਿਣਤੀ ਦਾ ਰਾਜ, ਉਹ ਕਿਵੇਂ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਛਾਪੇ ਮਾਰ ਰਹੇ ਨੇ, ਕਿਵੇਂ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਹਨਾਂ ਦੀਆਂ ਧਾਰਮਿਕ ਆਜ਼ਾਦੀਆਂ, ਆਰਥਿਕ ਸੁਰੱਖਿਆ, ਉਹਨਾਂ ਦੇ ਸਿਆਸੀ ਹਕੂਕ, ਉਹਨਾਂ ਸਭ ਦੇ ਉੱਤੇ ਹਮਲਾ ਹੈ। ਔਰ ਜੇ ਅਸੀਂ ਅਦਰਵਾਈਜ਼ ਬਾਹਰ ਨਿਕਲ ਕੇ ਦੇਖੀਏ, ਜਦੋਂ ਅਸੀਂ ਰੂਸ ਔਰ ਯੂਕਰੇਨ ਦੇ ਇਸ ਇਸ਼ੂ ਦੀ ਗੱਲ ਕਰਦੇ ਹਾਂ, ਫਿਰ ਵੀ ਇਹ ਨਜ਼ਰ ਆ ਰਿਹਾ ਹੈ ਕਿ ਕਿਵੇਂ ਇੱਕ ਸੋਵਰਨ ਇੰਡੀਪੈਂਡੈਂਟ ਮੁਲਕ ਦੇ ਉੱਤੇ ਦੂਸਰੀ ਤਾਕਤਵਰ ਤਾਕਤ ਚੜ੍ਹ ਦੌੜਦੀ ਹੈ, ਰੂਸ ਵਰਗੀ। ਔਰ ਕਿਵੇਂ ਕਾਮਨ ਲੋਕ ਸਫਰ ਕਰ ਰਹੇ ਨੇ, ਬੀਬੀਆਂ, ਬੱਚੇ, ਔਰ ਕਿਵੇਂ 11 ਕਰੋੜ ਦਾ ਜਿਹੜਾ 11 ਮਿਲੀਅਨ ਦੇ ਲਗਭਗ 1 ਕਰੋੜ ਤੋਂ ਜ਼ਿਆਦਾ ਰਿਫਿਊਜੀ ਬਣ ਚੁੱਕੇ ਨੇ। ਔਰ ਇਸੇ ਤਰ੍ਹਾਂ ਜੇ ਦੁਨੀਆ 'ਚ ਅੱਡ-ਅੱਡ ਤੁਸੀਂ ਕੰਟੀਨੈਂਟਸ ਦੇ ਵਿੱਚ ਵਸਦੇ ਲੋਕਾਂ ਦਾ ਹਾਲ ਦੇਖੋ, ਕਿਤੇ ਮਜ਼ਹਬ ਦੇ ਨਾਂ ਤੇ ਡਿਸਕ੍ਰਿਮੀਨੇਸ਼ਨ ਹੈ, ਪਰਸੀਕਿਊਸ਼ਨ ਹੈ, ਕਿਤੇ ਕਬੀਲੇ ਦੇ ਨਾਂ ਤੇ ਹੈ, ਕਿਤੇ ਨਸਲ ਦੇ ਨਾਂ ਤੇ ਹੈ, ਰੇਸਿਜ਼ਮ। ਅੱਜ ਵੀ ਅਮਰੀਕਾ ਵਰਗੇ ਮੁਲਕ 'ਚ ਜਦੋਂ ਟਰੰਪ ਈਰਾ ਸ਼ੁਰੂ ਹੁੰਦਾ, ਅਸੀਂ ਦੇਖਦੇ ਹਾਂ ਕਿ ਸੁਸਾਇਟੀ ਕਿਵੇਂ ਵੰਡੀ ਹੋਈ ਹੈ। ਇਸੇ ਤਰ੍ਹਾਂ ਜੈਂਡਰ ਦੇ ਨਾਂ ਥੱਲੇ ਔਰਤਾਂ ਦੇ ਨਾਲ ਕਿਸ ਕਿਸਮ ਦੇ ਜੁਰਮ, ਜਦੋਂ ਜੰਗਾਂ ਹੁੰਦੀਆਂ ਨੇ ਉਦੋਂ ਤਾਂ ਉਹ ਸਭ ਤੋਂ ਵੱਡੀ ਵਿਕਟਮ ਹੁੰਦੀ ਹੈ, ਪਰ ਆਮ ਸੁਸਾਇਟੀ ਦੇ ਵਿੱਚ ਵੀ, ਜੀਵਨ ਦੇ ਵਿੱਚ ਵੀ, ਭਾਰਤ ਵਰਗੇ ਮੁਲਕ 'ਚ ਵੀ ਜੇ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਰੇਪ ਵਿਕਟਮ ਦਿੱਲੀ ਵਰਗੀ ਕੈਪੀਟਲ ਕਿਵੇਂ ਇੱਕ ਰੇਪ ਕੈਪੀਟਲ ਹੈ। ਸੋ ਇਹ ਜਦੋਂ ਅਸੀਂ ਸਾਰੀਆਂ ਗੱਲਾਂ ਦੇਖਦੇ ਹਾਂ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੱਲ, ਉਹਨਾਂ ਦੇ ਜੀਵਨ ਵੱਲ ਧਿਆਨ ਜਾਂਦਾ ਹੈ ਕਿ ਕਿਵੇਂ ਉਹਨਾਂ ਦੀ ਜਰਨੀ
ਕਿਨਾਂ ਪੜਾਵਾਂ ਚੋਂ, ਕਿਉਂਕਿ ਉਹਨਾਂ ਦਾ ਪ੍ਰਕਾਸ਼ ਜਿਹੜਾ ਉਹ 1621 ਚ ਹੁੰਦਾ, 1 ਅਪ੍ਰੈਲ ਨੂੰ, ਔਰ 24 ਨਵੰਬਰ 1675 ਨੂੰ ਸ਼ਹਾਦਤ ਹੁੰਦੀ ਹੈ। ਇਹ ਲਗਭਗ 54 ਸਾਲ ਦਾ 54 ਇਅਰਸ ਦਾ ਸਫ਼ਰ ਬਣਦਾ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਦੇ ਉਸ ਪੁੱਤਰ ਸਨ ਸਭ ਤੋਂ ਛੋਟੇ। ਗੁਰੂ ਹਰਗੋਬਿੰਦ ਸਾਹਿਬ ਦੇ 5 ਪੁੱਤਰ ਔਰ 1 ਪੁੱਤਰੀ, ਜਿਨ੍ਹਾਂ ਪੁੱਤਰਾਂ ਦੇ ਵਿੱਚ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਔਰ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ, ਔਰ ਉਹਨਾਂ ਦੀ ਬੇਟੀ ਬੀਬੀ ਵੀਰੋ ਜੀ, ਜਿਨ੍ਹਾਂ ਨੇ ਫਿਰ ਉਹਨਾਂ ਦੇ ਅੱਗੋਂ ਜਿਹੜੇ 7 ਪੁੱਤਰ ਨੇ ਉਹ ਕਿਵੇਂ 10ਵੇਂ ਪਾਤਸ਼ਾਹ ਦੇ ਵੇਲੇ, ਕਿਉਂਕਿ 10ਵੇਂ ਪਾਤਸ਼ਾਹ ਦੇ ਤਾਂ ਭੂਆ ਦੇ ਪੁੱਤਰ ਹੋਏ, 10ਵੇਂ ਪਾਤਸ਼ਾਹ ਸਪੁੱਤਰ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਔਰ ਬੀਬੀ ਵੀਰੋ ਦੇ ਅੱਗੋਂ ਜਿਹੜੇ ਪੁੱਤਰ ਨੇ ਉਹ ਕਿਵੇਂ ਭੰਗਾਣੀ ਦੇ ਯੁੱਧ 'ਚ ਔਰ ਬਾਕੀ ਯੁੱਧਾਂ ਦੇ ਵਿੱਚ ਬਰਾਬਰ ਸ਼ਹੀਦੀ ਪਾਉਂਦੇ ਨੇ। ਇੱਕ ਵੱਖਰਾ ਇਤਿਹਾਸ ਹੈ। ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਨੂੰ, ਛੋਟੇ ਬੱਚੇ ਨੂੰ ਮਿਲਦੇ ਨੇ, ਔਰ ਉਹ ਇਹ ਕਹਿੰਦੇ ਨੇ ਕਿ ਭਾਈ ਇਹ ਬਹੁਤ ਵੱਡੀ ਰੂਹ ਜਿਸ ਨੇ ਦੀਨ ਦੁਖੀਆਂ ਦੀ ਬਾਹ ਫੜਨੀ ਹੈ, ਇਹ ਇਸ ਜਗਤ ਤੇ ਆਈ ਹੈ। ਨਾ ਉਹਨਾਂ ਦਾ ਤਿਆਗ ਮਲ ਰੱਖਿਆ ਜਾਂਦਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਦੇ ਜਦੋਂ ਅਸੀਂ ਬਚਪਨ ਦੀਆਂ ਬਹੁਤ ਸਾਰੀਆਂ ਸਾਖੀਆਂ ਜਿਹੜੇ ਸਾਡੇ ਹਿਸਟੋਰੀਕਲ ਅਕਾਊਂਟਸ ਦੇ ਵਿੱਚ ਨੇ ਦੇਖਦੇ ਹਾਂ, ਤੇ ਉਹ ਇਵੇਂ ਹੀ ਹੈ ਕਿ ਕਿਸੇ ਚੀਜ਼ ਨਾਲ ਨਹੀਂ ਤਾਂ ਬੱਚਿਆਂ ਦੀ ਇੱਕ ਆਪਣੀ ਈਗੋ ਪਕੜ ਹੁੰਦੀ ਹੈ, ਤੁਸੀਂ ਆਪਣਾ ਖਿਡੌਣਾ ਨਹੀਂ ਛੱਡਦੇ, ਉਸ ਦੇ ਲਈ ਰੋਂਦੇ ਹੋ। ਲੇਕਿਨ ਇੰਨੀਆਂ ਕੁ ਉਹਨਾਂ ਦੀਆਂ ਜੀਵਨ ਗਾਥਾਵਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਚੀਜ਼ ਮਾਨੋ ਜਿਹੜਾ ਉਹਨਾਂ ਦਾ ਨਾਂ ਰੱਖਿਆ ਹੋਇਆ ਹੈ ਤਿਆਗ ਮਲ, ਉਹਦੇ ਨਾਲ ਹੀ ਉਹ ਇਨਸਾਫ ਕਰ ਰਹੇ ਹੋਣ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ ਸਥਾਪਿਤ ਕੀਤਾ ਹੈ, ਔਰ ਜ਼ਾਹਰ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਜਿੱਥੇ ਮੁੱਢਲੇ ਤੌਰ ਦੇ ਉੱਤੇ ਰੂਹਾਨੀ ਔਰ ਧਾਰਮਿਕ ਔਰ ਦੂਸਰੀ ਵਿਦਿਆ ਦਿੱਤੀ, ਨਾਲ ਦੀ ਨਾਲ ਸ਼ਸਤਰ ਵਿਦਿਆ ਵੀ ਦਿੱਤੀ। ਔਰ ਇਸ ਦਾ ਅਸੀਂ ਸਭ ਤੋਂ ਵੱਡਾ ਸਬੂਤ ਦੇਖਦੇ ਹਾਂ ਕਿ 6ਵੇਂ ਪਾਤਸ਼ਾਹ ਨੇ 4 ਜੰਗਾਂ, ਉਸ ਵੇਲੇ ਦੀ ਹਕੂਮਤ ਸ਼ਾਹਜਹਾਂ ਦਾ ਰਾਜ ਸੀ, ਉਸ ਦੇ ਖਿਲਾਫ ਲੜੀਆਂ, ਔਰ ਚੌਥੀ ਜੰਗ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਲੜੀ, ਕਰਤਾਰਪੁਰ ਦੀ ਜੰਗ। ਇਹ ਕਰਤਾਰਪੁਰ ਉਹ ਨਹੀਂ ਹੈ ਜਿਹੜਾ ਰਾਵੀ ਦੇ ਕੰਢੇ ਹੈ, ਇਹ ਕਰਤਾਰਪੁਰ ਸਾਹਿਬ 5ਵੇਂ ਪਾਤਸ਼ਾਹ ਦਾ ਹੀ ਵਸਾਇਆ ਸ਼ਹਿਰ, ਜਿਹੜਾ ਜਲੰਧਰ ਤੋਂ ਲਗਭਗ 15 ਕਿਲੋਮੀਟਰ ਦੂਰ ਜਲੰਧਰ ਅੰਮ੍ਰਿਤਸਰ ਰੋਡ ਦੇ ਉੱਤੇ। ਔਰ ਇਸ ਚੌਥੀ ਜੰਗ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਨਾਮ ਤਿਆਗ ਮਲ ਸੀ, ਉਹ ਲਗਭਗ 11 ਸਾਲ ਦੀ ਉਮਰ ਦੇ ਸਨ। ਔਰ ਉਹਨਾਂ ਨੇ, ਕਿਉਂਕਿ ਇਹ ਵੀ ਇੱਕ ਗੱਲ ਦਾ ਧਿਆਨ ਰਹੇ ਕਿ ਗੁਰੂ ਸਾਹਿਬ ਨੇ ਉਹ ਸਿਧਾਂਤ ਕਾਇਮ ਕੀਤੇ, ਜੇ ਅਸੀਂ 10ਵੇਂ ਪਾਤਸ਼ਾਹ ਦਾ ਜੀਵਨ ਦੇਖਦੇ ਤੇ ਉਹਨਾਂ ਨੇ ਆਪਣੇ 4 ਪੁੱਤਰ ਕੁਰਬਾਨ ਕੀਤੇ, ਔਰ ਇਸੇ ਤਰ੍ਹਾਂ ਜੰਗਾਂ ਦੇ ਵਿੱਚ ਗੁਰੂ ਕੇ ਸਾਹਿਬਜ਼ਾਦੇ ਜਿਹੜੇ ਨੇ ਉਹ ਅੱਗੇ ਹੋ ਕੇ ਜੂਝਦੇ ਸੀ। ਇਹ ਨਹੀਂ ਸੀ ਕਿ ਜੀ ਅਸੀਂ ਦੂਸਰਿਆਂ ਦੇ ਪੁੱਤਰ ਜਿਹੜੇ ਨੇ ਉਹ ਅੱਗੇ ਤੋਰਨੇ ਨੇ, ਪੜ੍ਹੇ ਨਹੀਂ। ਲਗਭਗ 11 ਸਾਲ ਦੀ ਉਮਰ ਦੇ ਗੁਰੂ ਤੇਗ ਬਹਾਦਰ ਸਾਹਿਬ ਇਸ ਕਦਰ ਜੰਗ ਦੇ ਮੈਦਾਨ ਵਿੱਚ ਜੂਝਦੇ ਨੇ, ਇਸ ਕਦਰ ਉਹ ਤਲਵਾਰਬਾਜ਼ੀ ਕਰਦੇ ਨੇ ਔਰ ਦੁਸ਼ਮਣ ਦੇ ਛੱਕੇ ਛੁਡਾਉਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਜਦੋਂ ਉਹਨਾਂ ਨੇ ਆਪਣੇ ਯੋਧਿਆਂ ਨੂੰ ਆਨਰ ਕੀਤਾ, ਉਹਨਾਂ ਨੂੰ ਵੀ ਆਨਰ ਆਪਣੇ 11 ਸਾਲ ਦੇ ਪੁੱਤਰ ਨੂੰ ਕਰਦੇ ਨੇ। ਕਹਿੰਦੇ ਨੇ ਨਹੀਂ, ਇਹ ਤਿਆਗ ਮਲ ਨਹੀਂ ਹੈ, ਇਹ ਤੇਗ ਬਹਾਦਰ ਹੈ। ਹੁਣ ਜ਼ਾਹਰ ਹੈ ਵੀ ਉਹ ਜਿਹੜਾ ਨਾਂ ਅਲਟੀਮੇਟਲੀ ਦੁਨੀਆ ਭਰ ਦੇ ਵਿੱਚ ਅੱਜ ਵੀ ਜਦੋਂ ਅਸੀਂ ਕਹਿੰਦੇ ਹਾਂ ਤਿਆਗ ਮਲ, ਤਾਂ ਉਹ ਰਹਿ ਗਿਆ ਪਿੱਛੇ, ਉਹਨਾਂ ਚੋਂ ਤੇਗ ਬਹਾਦਰ ਨਿਕਲਦੇ ਨੇ। ਲੇਕਿਨ ਉਦੋਂ ਵੀ ਕਿਸੇ ਨੇ ਇਹ ਨਹੀਂ ਸੋਚਿਆ ਹੋਏਗਾ ਕਿ ਵੀ ਇਹ ਜੰਗ ਵਿੱਚ ਤੇਗ ਦੇ ਜ਼ੋਰ ਦਿਖਾਉਣ ਵਾਲਾ ਕਿਸੇ ਵੇਲੇ ਸਬਰ ਦੀ ਉਸ ਦੁਨੀਆ ਦੇ ਵਿੱਚ ਜਦੋਂ ਕਿ ਪਰਖ ਹੋਏਗੀ, ਤੇਗ ਜਿਹੜੀ ਹੈ ਉਹਨਾਂ ਦੇ ਧੌਣ ਤੇ ਟਿਕੇਗੀ, ਤੇ ਉਦੋਂ ਉਹ ਵਾਕਿਆ ਜਿਸ ਨੂੰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰੋਫਿਟ ਆਫ ਹਿਊਮਨ ਕਾਈਂਡ ਕਹਿੰਦੇ ਹਾਂ, ਧਾਰਮਿਕ ਆਜ਼ਾਦੀਆਂ ਦਾ ਪੈਗੰਬਰ ਕਹਿੰਦੇ ਹਾਂ, ਔਰ ਉਹਨਾਂ ਦੇ ਫਰਮਾਨ ਜਿਹੜੇ ਉਹਨਾਂ ਨੇ ਬਾਣੀ ਦੇ ਵਿੱਚ, ਜਿਹੜੀ ਬਾਣੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗਾਂ ਦੇ ਵਿੱਚ ਬਾਣੀ ਹੈ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਲਗਭਗ 15 ਰਾਗਾਂ ਦੇ ਵਿੱਚ, ਔਰ ਇੱਕ ਰਾਗ ਐਸਾ ਵੀ ਹੈ ਰਾਗ ਜੈਜਾਵੰਤੀ, ਜੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਔਰ ਉਹਨਾਂ ਦੇ ਸ਼ਲੋਕ ਖਾਸ ਤੌਰ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਪਾਠ ਦਾ ਭੋਗ ਪਾਇਆ ਜਾਂਦਾ ਹੈ, ਤੇ ਤੁਸੀਂ ਉਹਨਾਂ ਸ਼ਲੋਕਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਇਸ ਕਦਰ ਇੱਕ ਪਾਸੇ ਵੈਰਾਗ ਹੈ
ਜ਼ਿੰਦਗੀ ਦੀ ਹਕੀਕਤ ਨੂੰ ਬਿਆਨਿਆ ਹੋਇਆ ਹੈ। ਬਿਲਕੁਲ। ਫਿਰ ਤੁਸੀਂ ਉਹਨਾਂ ਦੀ ਸ਼ਖਸੀਅਤ ਤੇਗ ਬਹਾਦਰ ਦੇ ਰੂਪ 'ਚ ਦੇਖਦੇ ਹੋ, ਫਿਰ ਉਹਨਾਂ ਦੀ ਤੁਸੀਂ ਸਿਆਸੀ ਵਿਜ਼ਡਮ ਵੀ ਦੇਖਦੇ ਹੋ, ਜਿਹਦਾ ਮੈਂ ਜ਼ਿਕਰ ਕਰਾਂਗਾ ਕਿ ਬਹੁਤ ਵਾਰ ਕਿਉਂਕਿ ਜਿਸ ਜੀਵਨ ਦਾ ਸਿਰਫ ਇੱਕ ਪੱਖ ਦੇ ਉੱਤੇ ਹੀ ਕਈ ਵਾਰੀ ਇੰਨਾ ਕੁ ਫੋਕਸ ਹੁੰਦਾ ਹੈ ਬਹੁਤਿਆਂ ਦਾ ਕਿ ਉਹ ਬਾਕੀ ਪਾਸਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸ ਕਦਰ ਗੁਰੂ ਨਾਨਕ ਸਾਹਿਬ ਦੇ ਪਿਆਰ, ਹੱਕ, ਸੱਚ, ਇਨਸਾਫ ਦੇ ਮੈਸੇਜ ਨੂੰ ਦੂਰ ਦੁਰਾਡੇ ਤੱਕ ਪਹੁੰਚਾਇਆ ਔਰ ਕਿਵੇਂ ਸਿਆਸੀ ਤੌਰ ਦੇ ਉੱਤੇ ਪੂਰੀ ਤੌਰ ਤੇ ਜਾਗਰੂਕਤਾ ਤੇ ਜਿਹੜੇ ਲੋਕ ਸਫਰਰ ਨੇ, ਵਿਕਟਮ ਨੇ, ਉਹ ਗੁਰੂ ਦਰਬਾਰ 'ਚ ਆ ਕੇ ਮਦਦ ਦੀ ਮੰਗ ਕਰਦੇ ਨੇ ਤੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਇੱਕੋ ਇੱਕ ਸਪੁੱਤਰ ਛੋਟੇ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹੜੇ ਉਹਨਾਂ ਦਾ ਨਾਮ ਗੋਬਿੰਦ ਰਾਏ ਹੈ, ਲਗਭਗ 9 ਸਾਲ ਦੀ ਉਮਰ 'ਚ ਨੇ, ਅਜੇ ਸਾਰੀਆਂ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਔਰ ਗੁਰਗੱਦੀ ਨਾਲ ਜੁੜੀਆਂ ਹੋਈਆਂ ਨੇ, ਪਰ ਉਹ ਫੈਸਲਾ ਕਰਦੇ ਨੇ ਕਿ ਭਾਈ ਇਹ ਇਸ ਵੇਲੇ ਆਪਣਾ ਆਪਾ ਕੁਰਬਾਨ ਕਰਨਾ ਸੱਚ, ਹੱਕ, ਇਨਸਾਫ ਦੇ ਲਈ, ਮੁੱਢਲੇ ਹੱਕ ਦੇ ਲਈ। ਹੁਣ ਇਹ ਜਦੋਂ ਤੁਸੀਂ ਇਸ ਸਾਰੇ ਸਫ਼ਰ ਨੂੰ ਦੇਖਦੇ ਹੋ ਕਿ ਕਿਵੇਂ ਜੇ ਇੱਕ ਪਾਸੇ ਤਿਆਗ ਦੀ ਗੱਲ ਸੀ ਤੇ ਬਚਪਨਾ ਦੇ ਅਸੀਂ ਵਾਕਿਆਤ ਤਿਆਗ ਦੇ ਦੇਖਦੇ ਹਾਂ, ਫਿਰ ਅਸੀਂ ਤੇਗ ਦੇ ਜੌਹਰ ਦੇਖਦੇ ਹਾਂ, ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਲਗਭਗ 27 ਸਾਲ ਬਾਕੀ ਦੁਨੀਆ ਨਾਲੋਂ ਇੱਕ ਵੱਖਰੀ ਜ਼ਿੰਦਗੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਉਂਦੇ ਨੇ ਔਰ ਕੋਈ ਜਿਹੜੇ ਉਸ ਬਕਾਲੇ ਦੇ ਵਿੱਚ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਇਹ ਬਚਨ ਕਰਦੇ ਨੇ ਕਿ ਗੁਰੂ ਬਾਬਾ ਬਕਾਲੇ, ਹੁਣ ਪਿੰਡ ਦਾ ਨਾਮ ਬਕਾਲਾ ਹੈ ਪਰ ਬਾਬਾ ਜ਼ਾਹਰ ਹੈ ਦਾਦੇ ਦੀ ਹੈ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਬੇਟੇ ਨੇ ਔਰ ਉਸ ਸਾਰੇ 'ਚ ਜਦੋਂ ਅਸੀਂ ਗੁਰੂ ਹਰਰਾਏ ਸਾਹਿਬ ਦੇ ਸਪੁੱਤਰ ਨੇ ਔਰ ਗੁਰੂ ਹਰਰਾਏ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਬੇਟੇ ਨੇ ਔਰ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ ਨੇ। ਸੋ ਜ਼ਾਹਰ ਹੈ ਰਿਸ਼ਤੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਬਾ ਲੱਗਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ। ਹੁਣ ਇੱਕ ਪਰਖ ਵੀ ਹੈ, 22 ਮੰਜੀਆਂ ਸੋਢੀ ਆ ਕੇ ਬੈਠ ਜਾਂਦੇ ਨੇ। ਸਾਡੇ ਸਿੱਖ ਵੀਰ ਭੈਣਾਂ ਵਾਕਫ ਨੇ ਉਸ ਇਤਿਹਾਸ ਤੋਂ ਕਿ ਕਿਵੇਂ ਬਾਬਾ ਮੱਖਣ ਸ਼ਾਹ ਲੋਬਾਣਾ ਫਿਰ ਉਸ ਫਾਈਨਲ ਪਰਖ ਦੇ ਵਿੱਚ ਜਿਹੜੀ 5-5 ਮੋਹਰਾਂ ਹਰ ਇੱਕ ਦੇ ਅੱਗੇ ਰੱਖ ਕੇ ਉਹ ਪਰਖਦੇ ਨੇ ਔਰ ਫਿਰ ਉਹ ਇਸ ਕਦਰ ਖੁਸ਼ੀ ਦੇ ਵਿੱਚ ਮੱਤੇ ਹੋਏ ਕੋਠੇ ਤੇ ਚੜ੍ਹ ਕੇ ਪੱਲੂ ਫੇਰਦੇ ਨੇ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਪੁਰਾਤਨ ਪੰਜਾਬੀ 'ਚ ਔਰ ਅਜੇ ਵੀ ਕੁਝ ਡਾਇਲੈਕਟਸ ਦੇ ਵਿੱਚ ਲੱਭਣ ਦੇ ਲਈ ਲਫ਼ਜ਼ ਲੱਦਣਾ ਹੁੰਦਾ ਹੈ ਕਿ ਵੀ ਤੈਨੂੰ ਲੱਦਾ ਹੀ ਨਹੀਂ ਹੈ। ਸੋ ਇਹ ਗੁਰੂ ਲਾਧੋ ਰੇ ਲਫ਼ਜ਼ ਉਸ ਪੰਜਾਬੀ ਦੇ ਵਿੱਚ ਹੈ ਕਿ ਗੁਰੂ ਲੱਭ ਪਿਆ, ਗੁਰੂ ਲੱਭ ਪਿਆ। ਹੁਣ ਉਹ ਇੱਕ ਇਤਿਹਾਸ ਦਾ ਪਾਰਟ ਔਰ ਉਸ ਬਕਾਲਾ ਗ੍ਰਾਮ 'ਚ ਜਿਹੜਾ ਉਹਨਾਂ ਦਾ ਨਾਨਕਾ ਪਿੰਡ ਸੀ ਲਗਭਗ 27 ਸਾਲ ਗੁਰੂ ਤੇਗ ਬਹਾਦਰ ਸਾਹਿਬ ਜਿਹਦੇ ਲਈ ਲਫ਼ਜ਼ ਅਸੀਂ ਅਕਸਰ ਤਪੱਸਿਆ ਇਸਤੇਮਾਲ ਕਰਦੇ ਹਾਂ, ਭੌਰੇ 'ਚ ਬੈਠਣਾ। ਹਾਲਾਂਕਿ ਮੈਂ ਸਮਝਦਾ ਵੀ ਇਹ ਉਸ ਜਿਹੜੀ ਟ੍ਰੈਡੀਸ਼ਨ ਭਾਰਤ ਦੇ ਵਿੱਚ ਅਦਰਵਾਈਜ਼ ਤਪੱਸਿਆ ਨਾਲ ਜੋੜ ਕੇ ਉਹਦਾ ਹਿੱਸਾ ਨਹੀਂ ਹੈ। ਇਹ ਤੁਸੀਂ ਜਦੋਂ ਕਿ ਕਿਸੇ ਇੱਕ ਗੱਲ ਦੇ ਉੱਤੇ ਆਪਣਾ ਬੰਦਗੀ ਦੇ ਵਿੱਚ ਵੀ ਜੁਟੇ ਹੁੰਦੇ ਹੋ, ਤੁਸੀਂ ਆਪਣੇ ਫਰਜ਼ਾਂ ਨੂੰ ਵੀ ਪਛਾਣ ਰਹੇ ਹੁੰਦੇ ਹੋ, ਆਲੇ ਦੁਆਲੇ ਨੂੰ ਵੀ ਦੇਖ ਰਹੇ ਹੁੰਦੇ ਹੋ, ਪਰ ਤੁਸੀਂ ਸੈਂਟਰਲ ਰੋਲ 'ਚ ਨਹੀਂ ਹੁੰਦੇ ਔਰ ਤੁਸੀਂ ਇੱਕ ਪਾਸੇ ਜਿਵੇਂ ਜਿਹੜੇ ਬੱਚੇ ਮੈਡੀਕਲ ਜਾਂ ਇੰਜੀਨੀਅਰਿੰਗ ਜਾਂ ਸਖਤ ਪੜ੍ਹਾਈ ਕਰਦੇ ਸੀ ਤੇ ਉਹਨਾਂ ਦੇ ਮਾਪਿਓ ਨੇ ਉਹਨਾਂ ਨੇ ਪੁੱਛਣਾ ਕਿ ਕਿੱਥੇ ਆਏ ਨੇ ਜੀ, ਅੱਜ ਕੱਲ੍ਹ ਤਾਂ ਤਪੱਸਿਆ ਕਰ ਰਹੇ। ਹੁਣ ਮਤਲਬ ਇਹ ਹੈ ਵੀ ਤੁਸੀਂ ਇੱਕ ਗੱਲ ਦੇ ਉੱਤੇ ਫੋਕਸਡ ਹੋ, ਤੁਹਾਨੂੰ ਕਿਸੇ ਹੋਰ ਪਾਸੇ ਦਾ ਧਿਆਨ ਨਹੀਂ ਹੈ। ਔਰ ਅੱਜ ਵੀ ਜਦੋਂ ਅਸੀਂ ਬਾਬਾ ਬਕਾਲਾ ਉਸ ਦਾ ਜ਼ਿਕਰ ਕਰਦੇ ਤੇ ਫਿਰ ਉਹ ਇਤਿਹਾਸ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਆਉਂਦਾ ਹੈ। ਔਰ ਮੈਂ ਬਹੁਤ ਵਾਰ ਦੇਖਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਤਾਂ ਆਪਣੇ ਆਪ ਦੇ ਅੰਦਰ ਇੱਕ ਮਿਸਾਲੀ ਜੀਵਨ ਹੈ ਹੀ ਹੈ। ਮਾਤਾ ਗੁਜਰੀ ਜੀ ਜਿਹੜੇ ਉਹਨਾਂ ਦੇ ਜੀਵਨ ਸਾਥੀ ਨੇ, ਗੁਰੂ ਕੇ ਮਹਿਲ ਨੇ, ਉਹ ਕਿਵੇਂ ਉਸ ਸਾਰੀ ਪ੍ਰੀਖਿਆ ਚੋਂ ਜਦੋਂ ਅਸੀਂ ਬੀਬੀਆਂ ਦੇ ਇਤਿਹਾਸਕ ਰੋਲ ਦੀ ਗੱਲ ਕਰਦੇ ਹਾਂ ਤਾਂ ਫਿਰ ਕਿਹੜੀ ਗੁਰੂ ਮਾਤਾ ਦਾ ਜ਼ਿਕਰ ਕਰਦੇ ਹਾਂ ਅਸੀਂ ਇਹ ਕਹੀਏ ਕਿ ਉਹਨਾਂ ਦਾ ਕੋਈ ਸਾਨੀ ਹੋ ਸਕਦਾ। ਹੁਣ ਮਾਤਾ ਗੁਜਰੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਲੜ ਲੱਗਦੇ ਨੇ, ਜੇ 27 ਸਾਲ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਦੀ ਧਰਤੀ ਦੇ ਉੱਤੇ ਉਸ ਬੰਦਗੀ ਦੇ ਵਿੱਚ ਰਤ ਨੇ ਤੇ ਫਿਰ ਉਹ ਮਾਤਾ ਗੁਜਰੀ ਕਿਵੇਂ 27 ਵਰੇ ਕਿਸ ਸਬਰ ਦੇ ਨਾਲ ਕਿਵੇਂ ਉਹਨਾਂ ਨੇ ਉਸ ਸਾਰੇ ਦੌਰ ਨੂੰ ਜਿਹੜਾ ਆਪਣੇ ਪਿੰਡੇ ਤੋਂ ਲੰਘਾਇਆ। ਫਿਰ 10ਵੇਂ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਤਹੀ ਪ੍ਰਕਾਸ਼ ਹਮਾਰਾ ਭਇਓ
ਪਟਨਾ ਸ਼ਹਿਰ ਵਿਖੇ ਭਵ ਲਿਓ। ਜੀ ਫਿਰ ਤੁਸੀਂ ਚੈਲੰਜਸ ਜਦੋਂ ਲਗਭਗ 9 ਸਾਲ ਦੀ ਉਮਰ ਦੇ ਨੇ, ਔਰ ਜਿਹੜਾ ਵਾਕਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਕਸ਼ਮੀਰੀ ਪੰਡਤਾਂ ਦਾ ਦੁਹਰਾਇਆ ਜਾਂਦਾ ਹੈ। ਹੁਣ ਇਹ ਕਿੰਨਾ ਜਿਹੜਾ ਹੈ ਉਹ ਮੁਸ਼ਕਲ ਫੈਸਲਾ ਹੋਏਗਾ। ਇਹ ਬਹੁਤ ਵਾਰੀ ਅਸੀਂ ਕਿਉਂਕਿ ਹਿਸਟਰੀ ਨੂੰ ਕਈ ਵਾਰੀ ਦੋ ਟੁਕ ਸੁਣਾਉਂਦੇ ਹਾਂ ਕਿ ਭਾਈ ਉਹਨਾਂ ਨੇ ਪੰਡਤ ਰੋ ਰਹੇ ਨੇ, ਜ਼ਾਰੋ-ਜ਼ਾਰ ਜ਼ੁਲਮਾਂ ਦੀ ਕਹਾਣੀ ਬਿਆਨ ਕਰ ਰਹੇ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਜੀ ਉਹ ਸੁਣ ਰਹੇ ਨੇ ਚੁੱਪ ਕਰਕੇ। ਗੁਰੂ 10ਵੇਂ ਪਾਤਸ਼ਾਹ 9 ਵਰਿਆਂ ਦੀ ਉਮਰ ਦੇ ਉਹ ਦੀਵਾਨ ਚ ਆਉਂਦੇ ਨੇ, ਪੁੱਛਦੇ ਨੇ ਕਿਉਂ ਰੋ ਰਹੇ ਨੇ, ਤੇ ਉਹ ਸਾਰੀ ਕਹਾਣੀ ਹੈ ਕਿ ਭਾਈ ਇਹਨਾਂ ਦੀ ਪੀੜ ਤਾਂ ਹੀ ਦੂਰ ਹੋ ਸਕਦੀ ਹੈ ਜੇ ਕੋਈ ਮਹਾਪੁਰਖ ਇਹਨਾਂ ਦੇ ਲਈ ਕੁਰਬਾਨੀ ਦੇ। ਤੇ 10ਵੇਂ ਪਾਤਸ਼ਾਹ 9 ਸਾਲ ਦੀ ਉਮਰ ਦੇ ਕਹਿੰਦੇ ਨੇ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਪੁਰਖ ਹੈ। ਪਰ ਮੈਂ ਬਹੁਤ ਵਾਰ ਸਮਝਦਾ ਵੀ ਇਹ ਇੱਕ ਕ੍ਰਿਸਪ ਢੰਗ ਨਾਲ ਕਹੀ ਗਈ ਗੱਲ ਹੁੰਦੀ ਹੈ। ਹੁਣ ਇੰਨਾ ਵੱਡਾ ਫੈਸਲਾ ਸ਼ਹਾਦਤ ਦਾ ਕਿਵੇਂ ਮਾਤਾ ਗੁਜਰੀ ਜੀ ਨੇ, ਜਿਹਦੇ ਨਾਲ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਵਿਚਾਰਿਆ ਹੋਏਗਾ, ਚੈਲੰਜਸ ਉਹਨਾਂ ਦੇ ਸਾਹਮਣੇ, ਬੱਚਾ ਛੋਟਾ, ਇਕੱਲੀ ਗੱਲ ਇਹ ਨਹੀਂ ਹੈ। ਫਿਰ ਜਦੋਂ ਤੁਸੀਂ ਵੇਲੇ ਦੇ ਹਾਕਮਾਂ ਦੇ ਨਾਲ ਟੱਕਰ ਲੈਂਦੇ ਹੋ, ਅਸੀਂ ਅੱਜ ਦੇ ਪੀਰੀਅਡ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਸਿੰਘ ਸਿੰਘਣੀਆਂ ਇਸ ਰਸਤੇ ਤੇ ਤੁਰੇ, ਉਹਨਾਂ ਦੇ ਟੱਬਰਾਂ ਨੂੰ ਕਿਵੇਂ ਬਰਬਾਦ ਕਰ ਦਿੱਤਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਕਿਹਨਾਂ ਤੰਗਦਸਤੀਆਂ ਚੋਂ ਗੁਜ਼ਰਨਾ ਪੈਂਦਾ ਹੈ, ਕਿਵੇਂ ਆਪਣੇ ਸਕੇ ਰਿਸ਼ਤੇਦਾਰ ਹੀ ਕਿਨਾਰਾਕਸ਼ੀ ਕਰ ਜਾਂਦੇ ਨੇ। ਤੇ ਫਿਰ ਅਸੀਂ ਟੱਕਰ ਔਰੰਗਜ਼ੇਬ ਦੇ ਨਾਲ ਦੇਖ ਰਹੇ ਹਾਂ, ਜਿਹਦੇ ਅੰਦਰ ਕੋਈ ਦਇਆ ਨਾਂ ਦੀ ਚੀਜ਼ ਨਹੀਂ ਹੈ, ਜਿਸ ਨੇ ਆਪਣੇ ਪਿਓ ਨੂੰ ਕੈਦ ਕਰਕੇ ਮਾਰਿਆ, ਆਪਣੇ ਭਰਾਵਾਂ ਨੂੰ ਕਿਵੇਂ ਉਹਨਾਂ ਦੇ ਨਾਲ ਕੀ ਸਲੂਕ ਕੀਤਾ, ਕਿਵੇਂ ਹੋਇਆ। ਹੁਣ ਇਹ ਜ਼ਾਹਰ ਹੈ ਕਿ ਕਿੰਨਾ ਵੱਡਾ ਜਿਗਰਾ ਮਾਤਾ ਗੁਜਰੀ ਜੀ ਦਾ ਕਿ ਉਹ ਉਸ ਫੈਸਲੇ ਦੇ ਵਿੱਚ ਉਹ ਤੋੜਦੇ ਨੇ ਆਪਣੇ ਪਤੀ ਨੂੰ ਕਿ ਨਹੀਂ, ਤੁਸੀਂ ਜਿਹੜਾ ਇਹਨਾਂ ਦੇ ਇਹ ਮੁੱਢਲੇ ਆਜ਼ਾਦ ਧਾਰਮਿਕ ਆਜ਼ਾਦੀ ਦੇ ਹੱਕ ਲਈ ਕੁਰਬਾਨ ਹੋ। ਔਰ ਬਾਕੀ ਚੈਲੰਜਸ ਜਿਹੜੇ ਉਹਨਾਂ ਦੇ ਸਾਹਮਣੇ 10ਵੇਂ ਪਾਤਸ਼ਾਹ ਦਾ, ਔਰ ਫਿਰ ਜਦੋਂ ਅਸੀਂ ਪੋਤੇ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦੇਖਦੇ ਹਾਂ, ਸੋ ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਅਸੀਂ ਅੱਜ ਆਈਡੀਅਲ ਲਾਈਫ ਸਟਾਈਲ ਦੇਖਣਾ ਤੇ ਫਿਰ ਅਸੀਂ ਇਹ ਦੇਖੀਏ ਆਪਣੇ ਗੁਰੂ ਸਾਹਿਬਾਨ, ਔਰ ਖਾਸ ਤੌਰ ਤੇ ਜਦੋਂ ਮੈਂ ਮਾਤਾ ਗੁਜਰੀ ਜੀ ਦਾ ਜ਼ਿਕਰ ਕੀਤਾ ਕਿ ਕਿਵੇਂ ਉਹ ਸਾਰਾ ਸਫ਼ਰ, ਤੇ ਜੇ ਲਗਭਗ 27 ਸਾਲ ਦੇ ਉਸ ਪੈਨੈਂਸ ਤੋਂ ਬਾਅਦ ਗੁਰਗੱਦੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਬੈਠਦੇ ਨੇ, ਉਹਨਾਂ ਦੇ ਸਾਹਮਣੇ ਕੀ ਕੀ ਚੈਲੰਜਸ ਨੇ, ਕਿਵੇਂ ਉਹੀ 22 ਸੋਢੀ ਜਿਹੜੇ ਆਪਣੇ ਹੀ ਚਾਚੇ ਤਾਇਆਂ ਦੇ ਪੁੱਤਰ ਦੂਜੇ ਨੇ, ਕਿਉਂਕਿ ਉਹ ਆ ਕੇ ਮੁਕਾਬਲੇ ਤੇ ਬੈਠੇ ਨੇ, ਉਹ ਕਿਸ ਹੱਦ ਤੱਕ ਈਰਖਾ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਨੂੰ ਅਲਵਿਦਾ ਕਹਿ ਕੇ ਹਰਮੰਦਰ ਸਾਹਿਬ ਦਰਸ਼ਨਾਂ ਲਈ ਆਉਂਦੇ ਨੇ, ਜਿਹੜੇ ਉੱਥੇ ਪ੍ਰਿਥੀਏ ਕੇ ਬੈਠੇ ਹੋਏ ਨੇ ਉਹ ਦਰਵਾਜ਼ੇ ਬੰਦ ਕਰ ਲੈਂਦੇ ਨੇ ਕਿ ਭਾਈ ਇਹ ਤਾਂ ਅਸਲੀ ਵਾਰਿਸ ਆ ਗਏ, ਕਬਜ਼ਾ ਹੀ ਨਾ ਕਰ ਲੈਣ, ਦਰਸ਼ਨ ਤੱਕ ਨਹੀਂ ਕਰਨ ਦਿੰਦੇ। ਉਹ ਮੱਥਾ ਟੇਕ ਕੇ ਉੱਥੋਂ ਮੁੜ ਆਉਂਦੇ ਨੇ। ਕਿਸ ਹੱਦ ਤੱਕ ਈਰਖਾ ਦੇ ਨਾਲ ਇਹ ਮਸੰਦ ਜੋ ਅੰਬਰ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ, ਕਿ ਇਹ ਅੰਬਰ ਸਰੀਏ ਮਸੰਦ ਜਿਹੜੇ ਤ੍ਰਿਸ਼ਨਾ ਉਸ ਡਿਜ਼ਾਇਰ ਦੀ ਅੱਗ 'ਚ ਸੜ ਰਹੇ ਨੇ, ਉੱਥੋਂ ਕੂਚ ਕਰਦੇ ਨੇ। ਔਰ ਫਿਰ ਜਦੋਂ ਅਸੀਂ ਔਰਤਾਂ ਦੇ ਰੁਤਬੇ ਦੀ ਗੱਲ ਕਰਦੇ ਹਾਂ, ਬਹੁਤ ਵਾਰ ਕੁਝ ਨੁਕਤੇ ਨੇ ਜਿਨ੍ਹਾਂ ਦੇ ਉੱਤੇ ਫੋਕਸ ਨਹੀਂ ਹੁੰਦਾ। ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਅਸੀਂ ਅਨੰਦਪੁਰ ਸਾਹਿਬ ਕਰਕੇ ਜਾਣਦੇ ਹਾਂ, ਲੇਕਿਨ ਇਸ ਦੀ ਨੀਂਹ ਪੱਥਰ ਕੀਰਤਪੁਰ ਸਾਹਿਬ ਦੀ ਓਟ ਦੇ ਵਿੱਚ ਆ ਕੇ 9ਵੇਂ ਪਾਤਸ਼ਾਹ ਜਿਸ ਪਿੰਡ ਨੂੰ ਵਸਾਉਂਦੇ ਨੇ, ਉਸ ਦਾ ਨਾਂ ਆਪਣੀ ਮਾਤਾ ਦੇ ਨਾਂ ਤੇ ਚੱਕ ਨਾਨਕੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਬਾਬਾ ਬਕਾਲਾ ਵੀ ਨੇ, ਉਹ ਉਹਨਾਂ ਦੇ ਨਾਲ ਚੱਕ ਨਾਨਕੀ ਦੇ ਵਿੱਚ ਵੀ ਆਉਂਦੇ ਨੇ। ਔਰ ਜਦੋਂ ਫਿਰ ਗੁਰੂ ਸਾਹਿਬ ਭਾਰਤ ਦੇ ਅੱਡ-ਅੱਡ ਹਿੱਸਿਆਂ 'ਚ ਈਸਟ ਤੱਕ, ਅਸਾਮ, ਢਾਕਾ, ਅੱਜ ਵੀ ਬੰਗਲਾਦੇਸ਼ ਦੇ ਵਿੱਚ 2-3 ਇਤਿਹਾਸਕ ਗੁਰਦੁਆਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ 'ਚ ਨੇ। ਅਸਾਮ ਦੇ ਵਿੱਚ ਖਾਸ ਤੌਰ ਤੇ ਇੱਕ ਇਤਿਹਾਸਕ ਗੁਰਦੁਆਰਾ ਧੋਗੜੀ ਸਾਹਿਬ। ਹੁਣ ਅਸੀਂ ਗੁਰੂ ਸਾਹਿਬ ਦੀ ਬਾਣੀ ਬਾਰੇ, ਹੁਣ ਅੱਜ ਸਾਰੇ ਚੈਨਲਸ ਤੇ ਵੀ ਬਾਣੀ ਚੱਲ ਰਹੀ ਹੈ, ਸਾਡੇ ਵੀ ਚੈਨਲ ਤੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਾਰੇ ਹੀ ਜਿਹੜੇ ਪ੍ਰੋਮੀਨੈਂਟ ਰਾਗੀ ਨੇ ਉਹਨਾਂ ਤੋਂ ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਗਾਇਨ ਕੀਤਾ ਗਿਆ। ਉਹ ਸਾਡੇ ਟੀਵੀ ਦੇ ਉੱਤੇ ਲਗਾਤਾਰ ਚੱਲਦਾ, ਅੱਜ ਵੀ ਚੱਲ ਰਿਹਾ ਸੀ। ਲੇਕਿਨ ਉਸ ਦੇ ਨਾਲ ਨਾਲ ਜਦੋਂ ਅਸੀਂ ਪ੍ਰਚਾਰ ਦਾ ਪੱਖ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਜ਼ਿਆਦਾ ਯਾਤਰਾ ਜਿਹੜੀ ਜਰਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ। ਇਸ ਲਈ ਤੁਹਾਨੂੰ ਅਨੰਦਪੁਰ ਸਾਹਿਬ ਤੋਂ ਲੈ ਕੇ ਚੱਕ ਨਾਨਕੀ, ਜਿੱਥੋਂ ਤੁਰੇ ਪਟਨਾ ਸਾਹਿਬ, ਜਿੱਥੇ ਫਿਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਛੱਡਿਆ, ਜਿੱਥੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਈਸਟ ਤੱਕ, ਜਿਵੇਂ ਮੈਂ
ਬੰਗਲਾਦੇਸ਼ ਦੀ ਗੱਲ ਕੀਤੀ ਔਰ ਜਦੋਂ ਅਸਾਮ ਧੋਗੜੀ ਸਾਹਿਬ ਜਿਹੜਾ ਗੁਰਦੁਆਰਾ ਧੋਬੜੀ ਦਾ ਜ਼ਿਕਰ ਹੁੰਦਾ ਹੈ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇੱਥੇ ਜਦੋਂ ਅਸੀਂ ਡਿਪਲੋਮੇਸੀ ਦੀ ਗੱਲ ਕਰਦੇ ਹਾਂ ਹੁਣ ਲੋਕਲ ਜਿਹੜਾ ਬਾਦਸ਼ਾਹ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰਧਾਲੂ ਹੈ। ਔਰੰਗਜ਼ੇਬ ਰਾਜਾ ਜੈ ਸਿੰਘ ਜਿਹੜਾ ਰਾਜਪੂਤਾਨੇ ਦਾ ਰਾਜਪੂਤ ਹੈ ਉਹਨੂੰ ਫੌਜ ਦੀ ਐਕਸਪੀਡੀਸ਼ਨ ਦੇ ਕੇ ਭੇਜਦਾ ਹੈ ਉਸ ਦੇ ਖਿਲਾਫ ਕਾਰਵਾਈ ਕਰਨ ਲਈ। ਹੁਣ ਦੋਨਾਂ ਨੂੰ ਲੱਗਦਾ ਹੈ ਵੀ ਇਹ ਜੰਗ ਹੋਏਗੀ ਔਰ ਖੂਨ ਖਰਾਬਾ ਹੋਏਗਾ। ਦੋਨੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚ ਕਰਦੇ ਨੇ। ਰਾਜਾ ਜੈ ਸਿੰਘ ਵੀ ਕਿ ਮਹਾਰਾਜ ਤੁਸੀਂ ਜਿਹੜਾ ਕੋਈ ਕਰੋ ਔਰ ਗੁਰੂ ਤੇਗ ਬਹਾਦਰ ਸਾਹਿਬ ਦੋਨਾਂ ਧਿਰਾਂ ਦੀ ਗੱਲ ਸੁਣਦੇ ਨੇ, ਦੋਨਾਂ ਰਾਜਿਆਂ ਦੀ, ਔਰ ਜੋ ਉਹ ਠੀਕ ਸਮਝਦੇ ਨੇ ਜਿਹਨੂੰ ਅਸੀਂ ਡਿਪਲੋਮੈਟਿਕ ਟਰੂਸ ਕਹਿ ਸਕਦੇ ਹਾਂ ਕੂਟਨੀਤਕ ਤੌਰ ਦੇ ਉੱਤੇ ਉਹਨਾਂ ਦਾ ਸਮਝੌਤਾ ਹੁੰਦਾ ਹੈ। ਦੋਨੋਂ ਪਾਸੇ ਵਿਨ ਵਿਨ ਸਿਚੁਏਸ਼ਨ ਹੈ ਔਰ ਉਹ ਕਹਿੰਦੇ ਨੇ ਕਿ ਮਹਾਰਾਜ ਕੋਈ ਇਸ ਯਾਦ 'ਚ ਕਿ ਤੁਸੀਂ ਕਿਵੇਂ ਖੂਨ ਖਰਾਬਾ ਰੋਕਿਆ। ਗੁਰੂ ਸਾਹਿਬ ਨੇ ਕਿਹਾ ਵੀ ਦੋਵੇਂ ਪਾਸਿਆਂ ਦੀ ਜਿਹੜੀ ਫੌਜ ਹੈ ਉਹਨਾਂ ਦੇ ਜਵਾਨ ਜਿਹੜੀ ਹੈ ਢਾਲ ਮਿੱਟੀ ਦੀ ਭਰ ਕੇ ਇੱਕ ਜਿਹੜੀ ਢਾਲ ਹੈ ਉਹ ਇਸ ਥਾਂ ਦੇ ਉੱਤੇ ਪਾਓ ਤਾਂ ਕਿ ਇਹ ਜਿਹੜਾ ਇੱਕ ਮੁਹੱਬਤ ਦਾ ਔਰ ਸੁਲ੍ਹਾ ਦਾ ਮੋਨੂਮੈਂਟ ਬਣੇ। ਔਰ ਜ਼ਾਹਰ ਹੈ ਲਫ਼ਜ਼ ਧੋਗੜੀ ਜਾਂ ਧੋਬੜੀ ਬਹੁਤ ਵਾਰ ਉਸ ਮਾਊਂਟ ਨੂੰ ਹੀ ਕਹਿੰਦੇ ਨੇ ਔਰ ਉਹਨਾਂ ਦੋਨੋਂ ਪਾਸਿਆਂ ਦੇ ਰਾਜਾ ਜੈ ਸਿੰਘ ਔਰ ਜਿਹੜਾ ਮੁਕਾਮੀ ਰਾਜਾ ਸੀ ਉਹਨਾਂ ਨੇ ਔਰ ਉਸ ਥਾਂ ਦੇ ਉੱਤੇ ਬਹੁਤ ਵੱਡਾ ਆਸਾਮ ਦੇ ਵਿੱਚ ਅੱਜ ਵੀ ਜਿਹੜਾ ਇਤਿਹਾਸਕ ਗੁਰਦੁਆਰਾ ਹੈ ਉਹ ਉਸ ਯਾਦ ਦੇ ਵਿੱਚ ਬਣਿਆ ਹੋਇਆ। ਸੋ ਇਹ ਡਿਪਲੋਮੇਸੀ ਦੀ ਸਿਖਰ ਹੈ। ਫਿਰ ਜਦੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਤੱਕ ਖਬਰਾਂ ਪਹੁੰਚਦੀਆਂ ਨੇ ਕਿ ਭਾਈ ਔਰੰਗਜ਼ੇਬ ਦੇ ਰਾਜ ਦੇ ਵਿੱਚ ਕੀ ਹੋ ਰਿਹਾ ਹੈ, ਕਿਵੇਂ ਸਫਰਿੰਗ ਹੈ। ਉਹਨਾਂ ਦਾ ਬੇਟਾ ਅਜੇ ਪਟਨਾ ਸਾਹਿਬ ਹੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬਜ਼ਾਦੇ ਉੱਥੇ ਹੀ ਨੇ, ਮਾਤਾ ਜੀ ਵੀ, ਔਰ ਉਹਨਾਂ ਨੂੰ ਕਹਿੰਦੇ ਨੇ ਵੀ ਅਜੇ ਛੋਟੇ ਹੈ ਔਰ ਤੁਸੀਂ ਸਫ਼ਰ ਨਾ ਕਰੋ। ਸਿੱਧੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਨੇ। ਆਪਣੇ ਬੱਚੇ ਦੇ ਨਾਲ ਉਹਨਾਂ ਦੀ ਮੁਲਾਕਾਤ ਉਦੋਂ ਹੀ ਹੁੰਦੀ ਹੈ ਜਦੋਂ ਲਗਭਗ ਉਹ 5 ਸਾਲ ਦੇ ਹੋ ਗਏ ਨੇ ਔਰ ਮਾਤਾ ਗੁਜਰੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਸਿੱਖ ਸੰਗਤ ਔਰ ਉਹਨਾਂ ਦੇ ਮਾਮਾ ਜੀ ਮਾਮਾ ਕਿਰਪਾਲ ਔਰ ਇਹ ਸਾਰੇ ਆਉਂਦੇ ਨੇ ਇੱਕ ਵੱਖਰਾ। ਹੁਣ ਇਹ ਜਦੋਂ ਅਸੀਂ ਇਸ ਦੁਨਿਆਵੀ ਸਫ਼ਰ ਨੂੰ ਦੇਖਦੇ ਹਾਂ ਤਾਂ ਇੱਕਦਮ ਸਾਡਾ ਧਿਆਨ ਜ਼ਾਹਰ ਹੈ ਆਪਣੇ ਪਰਿਵਾਰਾਂ ਵੱਲ ਜਾਂਦਾ ਹੈ ਕਿ ਭਾਈ ਅਸੀਂ ਕਿਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਸੁੱਖ ਮੰਗਦੇ ਹਾਂ ਹਰ ਚੀਜ਼ ਔਰ ਕਿਹਨਾਂ ਚੈਲੰਜਸ ਚੋਂ ਇਹ ਸਾਰਾ ਕੁਝ ਵਾਪਰਦਾ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਸ ਨੂੰ 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਿਹੜੇ 52 ਕਵੀ ਸਨ ਉਹਨਾਂ ਦੇ ਵਿੱਚ ਇੱਕ ਕਵੀ ਸੈਨਾਪਤੀ ਸੀ ਔਰ ਉਹਨਾਂ ਦੀ ਰਚਨਾ ਹੈ ਗੁਰਸੋਭਾ ਔਰ ਉਸ ਦੇ ਵਿੱਚ ਸ਼੍ਰੀ ਗੁਰਸੋਭਾ ਉਸ ਦੇ ਵਿੱਚੋਂ ਕਹਿੰਦੇ ਨੇ ਪ੍ਰਗਟ ਭੈ ਗੁਰੂ ਤੇਗ ਬਹਾਦਰ ਜਿਨ ਸਗਲ ਸ੍ਰਿਸ਼ਟ ਭੈ ਢਾਪੀ ਚਾਦਰ। ਹੁਣ ਇਹ ਇੱਕ ਬੜੀ ਯੂਨੀਕ ਗੱਲ ਹੈ ਕਿਉਂਕਿ ਬਹੁਤ ਵਾਰ ਆਮ ਹਲਕਿਆਂ ਦੇ ਵਿੱਚ ਉਹਨਾਂ ਨੂੰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਹਾਲਾਂ ਚਾਦਰ ਅਸੀਂ ਦੇਖਦੇ ਹਾਂ ਕਿ ਇਹ ਤੁਹਾਡੀ ਪੱਥ ਨੂੰ ਢੱਕਦੀ ਹੈ ਔਰ ਇਹੀ ਲਫ਼ਜ਼ ਜਿਹੜਾ ਚਾਦਰ ਪਾਉਣਾ ਇਸ ਚੋਂ ਹੀ ਨਿਕਲਦਾ ਸੀ ਕਿ ਭਾਈ ਹਿੰਦ ਦੀ ਚਾਦਰ ਜਿਹਨੂੰ ਭਾਈ ਸੰਤੋਖ ਸਿੰਘ ਹੋਰਾਂ ਨੇ ਜਦੋਂ ਇਹ ਬਿਆਨਿਆ ਗੁਰੂ 10ਵੇਂ ਪਾਤਸ਼ਾਹ ਦਾ ਕਿ ਭਾਈ ਛਾਏ ਜਾਤੀ ਏਕਤਾ ਅਨੇਕਤਾ ਵਿਲੋਏ ਜਾ। ਹੁਣ ਜਿਹੜੀ ਆਈਡੀਓਲੋਜੀ ਔਰੰਗਜ਼ੇਬ ਦੀ ਸੀ ਕਿ ਸਭ ਨੂੰ ਇੱਕ ਰੰਗ ਦੇ ਵਿੱਚ ਇਸਲਾਮ ਦੇ ਦਾਇਰਾਕਾਰ 'ਚ ਲਿਆਣਾ ਉਹੀ ਆਈਡੀਓਲੋਜੀ ਅੱਜ ਦੇ ਹਿੰਦੂ ਤੋਂ ਵੀ ਹਾਕਮਾਂ ਦੀ ਹੈ ਹਿੰਦੁਸਤਾਨ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੋਈ ਕੱਲੀ ਹਿੰਦ ਦੀ ਚਾਦਰ ਵਾਂਗ ਨਹੀਂ ਹੈ। ਇਹ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ ਵੈਲਿਊਜ਼ ਆਫ ਰਾਈਟਸਨੈਸ ਔਰ ਜੇ ਸੈਨਾਪਤੀ ਦੇ ਲਫ਼ਜ਼ਾਂ 'ਚ ਦੇਖਣਾ ਹੋਏ ਕਿ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਮੈਸੇਜ ਨੂੰ ਯੂਨੀਵਰਸਲ ਮੈਸੇਜ ਦੇ ਤੌਰ ਤੇ ਦੇਖਦੇ ਹਾਂ ਔਰ ਜਿਵੇਂ ਤੁਸੀਂ ਕਿਹਾ ਕਿ ਕਿਵੇਂ ਜਿਹੜਾ UN ਚਾਰਟਰ ਦਾ ਇਹ ਹਿੱਸਾ ਹੈ ਔਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਨੂੰ ਯਾਦ ਕਰ ਰਹੇ ਹਾਂ ਫਿਰ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜਿਨ੍ਹਾਂ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਕੀਤੀ ਜਾਂਦੀ ਹੈ ਉਸੇ ਦਿੱਲੀ ਦੇ ਅੰਦਰ ਅੱਜ ਸੀਸਗੰਜ ਸਾਹਿਬ ਦਾ ਉਹ ਸਥਾਨ ਜਿਹੜਾ ਯਾਦ ਦਹਾਨੀ ਕਰਵਾਉਂਦਾ ਹੈ ਸਾਹਮਣੇ ਲਾਲ ਕਿਲ੍ਹਾ ਯਾਦ ਕਰਵਾ ਰਿਹਾ ਕਿ ਇਹਨਾਂ ਕਿਲ੍ਹਿਆਂ ਦੇ ਵਿੱਚ ਰਾਜ ਤਖਤਾਂ ਤੇ ਬੈਠਣ ਵਾਲੇ ਲੋਕ ਜਿਨ੍ਹਾਂ ਬਾਰੇ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਪਏ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਵੱਡੇ ਵੱਡੇ
ਮਾਈਟੀ ਰਾਜੇ ਜਿਨ੍ਹਾਂ ਅੱਗੇ ਕਿੰਨੇ ਲੋਕ ਸਿਰ ਨਵਾਉਂਦੇ ਸਨ, ਕਿੱਥੇ ਚਲੇ ਗਏ? ਕਿੱਥੇ ਚਲੇ? ਅੱਜ ਉੱਥੇ ਕਿਸੇ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਕੁੱਲ ਆਲਮ ਦੇ ਅੰਦਰ, ਕੁੱਲ ਦੁਨੀਆ ਦੇ ਅੰਦਰ, ਔਰ ਉਹ ਜਿਹੜੀ ਉਹਨਾਂ ਦੀ ਕੁਰਬਾਨੀ, ਜਿਸ ਨੂੰ ਉਹਨਾਂ ਦੇ ਸਪੁੱਤਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਇਆ ਸੀ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਔਰ ਇਹ ਆਪਣੇ ਆਪ ਦੇ ਵਿੱਚ ਜਦੋਂ ਵੱਡੋ ਕਲੂ ਮੈਂ ਸਾਕਾ ਦੀ ਗੱਲ ਹੈ, ਹੁਣ ਤਿਲਕ ਤੇ ਜੰਜੂ ਸਿੱਖੀ ਦੇ ਚਿੰਨ੍ਹ ਨਹੀਂ ਨੇ। ਇਹ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਲਗਭਗ ਉਸੇ ਹੀ ਉਮਰ 'ਚ, 11-12 ਸਾਲ ਦੀ ਉਮਰ 'ਚ, ਕਿ ਇਹ ਜਬਰੀ ਪਾਉਣ ਨਹੀਂ ਦੇਣਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਦੇ ਨਾਲ ਔਰੰਗਜ਼ੇਬ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਬਰੀ ਲਾਉਣ ਨਹੀਂ ਦੇਣਾ। ਹੁਣ ਇਹੀ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਉਹਨਾਂ ਦਾ, ਕਿ ਗੁਰੂ ਨੇ ਇਹ ਮੁੱਢਲੀਆਂ ਆਜ਼ਾਦੀਆਂ ਉਹਨਾਂ ਦੀਆਂ ਰੱਖੀਆਂ, ਧਾਰਮਿਕ ਆਜ਼ਾਦੀਆਂ ਰੱਖੀਆਂ, ਔਰ ਇਹੀ ਉਹਨਾਂ ਨੂੰ ਯੂਨੀਕ ਆਪਣੇ ਆਪਣੇ ਫੇਥ ਲਈ, ਮਜ਼ਹਬ ਲਈ, ਆਪਣੇ ਵੈਲਿਊ ਸਿਸਟਮ ਲਈ, ਹਰ ਧਰਮ ਵਾਲਿਆਂ ਦੇ ਕੋਲ ਵੱਡਾ ਇਤਿਹਾਸ ਹੈ ਕੁਰਬਾਨੀਆਂ ਦਾ, ਹਰ ਇੱਕ ਨੂੰ ਆਪਣੇ ਸ਼ਹੀਦ ਪਿਆਰੇ ਨੇ। ਬਟ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਪ੍ਰਥਾਏ ਫਿਰ ਇਹੀ ਅਲਫਾਜ਼ ਕਿ ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਅਸੀਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ 401ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਇਸ ਗੱਲ ਵੱਲ ਆਪਣਾ ਧਿਆਨ ਕੇਂਦਰਿਤ ਕਰੀਏ ਕਿ ਅੱਜ ਵੀ ਉਹੀ ਆਜ਼ਾਦੀਆਂ ਦੁਨੀਆ ਦੇ ਅੰਦਰ ਖਤਰੇ 'ਚ ਨੇ। ਉਸ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਦਿੱਲੀ ਦਾ ਲਾਲ ਕਿਲ੍ਹਾ ਅੱਜ ਹਿੰਦੂ ਤਵੀ ਤਾਕਤਾਂ ਦੇ ਕੋਲ ਹੈ, ਉਹ ਕਿਵੇਂ ਘੱਟ ਗਿਣਤੀਆਂ ਦੇ ਮੁੱਢਲੇ ਹੱਕਾਂ ਨੂੰ ਜਿਹੜਾ ਹੈ ਉਹ ਕੁਚਲ ਰਹੇ ਨੇ। ਔਰ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਤ ਇਸ ਫਰਜ਼ ਨੂੰ ਪਛਾਣੇ ਕਿ ਅਸੀਂ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੇ हैं, ਜ਼ਾਬਰਾਂ ਨੂੰ ਵੰਗਾਰਿਆ। ਉਹ ਜਿੰਨੇ ਮਰਜ਼ੀ ਜਿਹੜੇ ਨੇ ਨੋਟੰਕੀਆਂ ਡਰਾਮੇ ਕਰਕੇ ਮੋਦੀ ਅਮਿਤ ਸ਼ਾਹ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ, RSS ਕਰ ਰਿਹਾ, ਪਰ ਅਸੀਂ ਇਸ ਤੋਂ ਖਬਰਦਾਰ ਵੀ ਹੋਣਾ। ਔਰ ਜਿਹੜੀਆਂ ਵੈਲਿਊਜ਼ ਗੁਰੂ ਸਾਹਿਬ ਨੇ ਦਿੱਤੀਆਂ, ਫਰਮਾਨ ਉਹਨਾਂ ਦਾ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ, ਕਿ ਉਹਨੂੰ ਹੀ ਗਿਆਨਵਾਨ ਕਹਾਣ ਦਾ, ਇੰਟੈਲੈਕਚੁਅਲ ਕਹਾਣ ਦਾ, ਸੰਤ ਕਹਾਣ ਦਾ, ਵਾਈਜ਼ ਕਹਾਣ ਦਾ ਹੱਕ ਹੈ, ਜਿਹੜਾ ਨਾ ਕਿਸੇ ਨੂੰ ਡਰ ਦਿੰਦਾ, ਨਾ ਕਿਸੇ ਦਾ ਡਰ ਮੰਨਦਾ। ਫੀਅਰ ਨਨ, ਸਕੇਅਰ ਨਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੀ ਵੱਧ ਤੋਂ ਵੱਧ ਮਦਦ ਕਰੋ। ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-0137 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਜੋ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ, ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ
ਭੈਣਾਂ ਨੂੰ ਬੇਨਤੀ ਹੈ, ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਕੇ ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਲਾਲ ਕਿਲੇ ਤੇ ਇੱਕ ਕੀਤੀ ਮੈਗਾ ਇਵੈਂਟ ਨੂੰ ਆਪਣੇ ਸਿਆਸੀ ਮੁਫਾਦ ਲਈ ਜਿਹੜਾ ਵਰਤਿਆ ਇਸਤੇਮਾਲ ਕੀਤਾ ਹੈ। ਸੋ ਘੱਟ ਗਿਣਤੀਆਂ ਤੇ ਜ਼ੁਲਮ ਢਾਉਣ ਵਾਲੀ RSS ਜਮਾਤ ਦਾ ਲੀਡਰ ਮੋਦੀ ਕਦੋਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪੈਰੋਕਾਰ ਬਣ ਗਿਆ। ਸੋ ਮੋਦੀ ਇੱਕ ਨੌਟੰਕੀ ਮਾਸਟਰ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਆੜ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਕਿਉਂਕਿ ਕੱਲ ਜਦੋਂ ਅਸੀਂ ਗੱਲ ਕਰ ਰਹੇ ਸੀ ਤੇ ਅਸੀਂ ਇਹ ਕਿਹਾ ਸੀ ਕਿ ਭਾਈ ਇਹ 2 ਦਿਨ 20 ਔਰ 21 ਅਪ੍ਰੈਲ ਲਾਲ ਕਿਲੇ ਦੇ ਉੱਤੇ ਮੈਗਾ ਇਵੈਂਟ ਦੇ ਨਾਂ ਥੱਲੇ ਜਿਹੜਾ ਮੈਲੋਡਰਾਮਾ RSS ਦੀ ਸ਼ੈ ਉਹਨਾਂ ਦੀ ਫਾਈਨੈਂਸਿੰਗ, ਪਰ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਜਿਹੜੀ ਸਿੱਖਾਂ ਦੀ ਦੂਸਰੀ ਸਭ ਤੋਂ ਪਾਵਰਫੁਲ ਸੰਸਥਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਜਟ ਦੇ ਲਿਹਾਜ਼ ਨਾਲ ਔਰ ਅਦਰਵਾਈਜ਼ ਉਹ ਪੂਰੀ ਤਰ੍ਹਾਂ BJP ਦੇ ਕਬਜ਼ੇ 'ਚ ਜਾ ਚੁੱਕੀ ਹੈ। ਮਨਜਿੰਦਰ ਸਿਰਸਾ ਜਿਹੜਾ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਸੀ, ਹੁਣ ਭਾਵੇਂ ਹਰਮੀਤ ਕਾਲਕਾ ਨੂੰ ਬਣਾਇਆ ਹੋਇਆ ਹੈ, ਉਹ ਵੀ ਜਿਹੜਾ ਹੈ ਉਹ ਪਾਰਟੀ ਮੈਂਬਰ ਹੈ BJP ਦਾ। ਔਰ ਸਾਰਾ ਸ਼ੋਅ ਜਿਹੜਾ ਹੈ ਉਹ BJP ਦੇ ਰਾਹੀਂ ਬੇਸ਼ੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਕੀਤਾ ਹੋਇਆ ਸੀ ਉਹਨਾਂ ਨੇ, ਲੇਕਿਨ ਇਹ ਉਹਨਾਂ ਦੀ ਸੋ ਕਾਲਡ ਜਿਹੜੀ ਕਲਚਰਲ ਮਿਨਿਸਟਰੀ ਦੇ ਨਾਂ ਥੱਲੇ RSS ਦਾ ਸ਼ੋਅ ਹੀ ਸੀ। ਔਰ ਇਹ ਵੀ ਹੁੰਦਾ ਹੈ ਕਿ ਜਦੋਂ ਇੱਕ ਤੁਸੀਂ ਧਰਮ ਦਾ ਨਾਂ ਜਾਂ ਲੇਬਲ ਇਸਤੇਮਾਲ ਕਰੋ ਤੇ ਜਿਹੜੇ ਹੁਣ ਜਦੋਂ ਇਹਨਾਂ ਨੇ ਉੱਥੇ ਤਾਲ ਕਟੋਰਾ ਦੇ ਵਿੱਚ RSS ਨੇ ਆਪਣੇ ਤੌਰ ਤੇ ਫੰਕਸ਼ਨ ਰੱਖਿਆ ਸੀ ਤੇ ਉਸ ਨੂੰ ਡਾਇਸਪੋਰਾ ਸਿੱਖਾਂ ਦਾ ਇੰਨਾ ਕੁ ਦਬਾਅ ਬਣਿਆ ਕਿ ਦਿੱਲੀ ਕਮੇਟੀ ਔਰ ਸ਼੍ਰੋਮਣੀ ਕਮੇਟੀ ਔਰ ਦੂਸਰੇ ਸਾਰੇ ਹੀ ਜਿਹੜੇ ਨੇ ਉਸ ਤੋਂ ਦੌੜ ਗਏ ਸੀ ਔਰ ਉਹ ਲੈ ਕੇ ਕੁਝ ਕੂਕਿਆਂ ਨੂੰ ਔਰ ਦੂਸਰਿਆਂ ਨੂੰ ਉੱਥੇ ਕੋਈ ਵੀ ਨਹੀਂ ਸੀ। ਲੇਕਿਨ ਇਸ ਵਾਰ ਉਹ ਬੜੇ ਬਾਖਬਰ ਸੀ ਕਿ ਵੀ ਅਸੀਂ ਜਿਹੜਾ ਕਿਵੇਂ ਵੂ ਕਰਨਾ ਹੈ ਬਾਕੀ ਸਿੱਖਾਂ ਨੂੰ ਵੀ। ਇਸ ਲਈ ਦਿੱਲੀ ਕਮੇਟੀ ਔਰ ਉਹਨਾਂ ਨੇ ਸਾਰੇ ਸਮਾਗਮ ਦੀ ਨੁਹਾਰ ਇਸ ਢੰਗ ਨਾਲ ਬਣਾਈ ਕਿ ਇਹ ਲੱਗੇ ਨਾ ਕਿ ਇਹਦੇ 'ਚੋਂ ਕੋਈ ਹਿੰਦੂਤਵਾ ਦਾ ਸਿੱਧਾ ਪ੍ਰਚਾਰ ਹੋ ਰਿਹਾ। ਔਰ ਜਿਵੇਂ ਦੀਆਂ ਇਹ ਅੱਜ ਕੱਲ੍ਹ ਇਹ ਸ਼ੋਅਬਾਜ਼ੀਆਂ ਜਿਹੀਆਂ, ਮੈਨੂੰ ਇਹ ਸਮਝ ਨਹੀਂ ਆਉਂਦੀ ਕਦੇ ਕਿ ਵੀ ਇਹ ਗਿਣਤੀ ਦੇ ਨਾਲ ਜੋੜ ਕੇ ਕੋਈ ਅਸੀਂ ਨਿਊਮਰੋਲੋਜੀ 'ਚ ਕੋਈ ਯਕੀਨ ਰੱਖਦੇ ਹਾਂ, ਕੋਈ ਹੋਰ ਹੈ ਕਿ ਜੀ ਜੇ 400 ਸਾਲਾ ਸੀ 401 ਸਾਲਾ 400 ਬੱਚੇ ਕੀਰਤਨ ਕਰਨਗੇ, 400 ਰਾਗੀ ਕਰਨਗੇ। ਇਹ ਇੱਕ ਨੌਟੰਕੀ ਇਹੀ ਹੁੰਦੀ ਹੈ ਕਿ ਜਦੋਂ ਤੁਸੀਂ ਇਸ ਕਿਸਮ ਦਾ ਕਰਦੇ ਹੋ। ਔਰ ਜਿਵੇਂ ਇਹ 2 ਦਿਨ ਦੀ ਕਾਰਵਾਈ ਔਰ ਸਾਨੂੰ ਸਾਡੀ ਟੀਮ ਨੇ TV84 ਦੇ ਨੇ ਉੱਥੋਂ ਲਾਈਵ ਕਵਰ ਕੀਤਾ ਹੈ ਸਾਰਾ, ਔਰ ਉਹ ਸਾਰੇ ਨੂੰ ਮੈਂ ਵੀ ਦੇਖਿਆ ਜਦੋਂ ਲਾਈਵ ਚੱਲ ਰਿਹਾ ਸੀ ਕਿ ਕਿਵੇਂ ਜਦੋਂ ਮੋਦੀ, ਕਿਉਂਕਿ ਪਹਿਲਾ ਦਿਨ ਤਾਂ ਅਮਿਤ ਸ਼ਾਹ ਦੇ ਨਾਂ ਸੀ, ਉਹਨੇ ਤਾਂ ਪੂਰਾ ਰੱਜ ਕੇ ਜਿਹੜਾ ਉਹ ਬਾਰ-ਬਾਰ ਜ਼ਿਕਰ ਕਰਕੇ ਜਿਹੜਾ ਉਹ ਸਿੱਖਾਂ ਨੂੰ ਜਿਹੜਾ ਹਿੰਦ ਦੀ ਚਾਦਰ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਜੋ ਉਹਨਾਂ ਦਾ RSS ਦਾ ਏਜੰਡਾ ਹੁੰਦਾ ਵੀ ਅਸੀਂ ਆਹ ਕਰਤਾ, ਅਸੀਂ ਉਹ ਕਰਤਾ। ਤੇ ਅੱਜ ਮੈਂ ਮੋਦੀ ਦਾ ਜਦੋਂ, ਕਿਉਂਕਿ ਅੱਜ ਫਾਈਨਲ ਇਵੈਂਟ ਸੀ ਜਦੋਂ ਕਿ ਨਰਿੰਦਰ ਮੋਦੀ ਆਇਆ ਔਰ ਉਦੋਂ ਜਿਹੜੇ 400 ਦੇ ਕਰੀਬ ਰਾਗੀ ਬਿਠਾਏ ਹੋਏ ਸੀ ਜਿਹੜੇ, ਔਰ ਉਹਨਾਂ ਨੇ, ਔਰ ਮੈਂ ਦੇਖ ਰਿਹਾ ਸੀ ਕਿ ਵੀ ਇਹਨਾਂ ਨੇ ਸ਼ਬਦਾਂ ਦੀ ਚੋਣ ਵੀ ਇਸ ਤਰੀਕੇ ਦੇ ਨਾਲ ਕੀਤੀ ਜਾਂ ਕਰਵਾਈ ਕਿ ਭਈ ਇਹ ਲੱਗੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਰਾਮ ਲਫ਼ਜ਼ ਹੈ ਇਹ ਰੱਬ ਦਾ ਸੂਚਕ ਹੈ, ਰਮਿਆ ਹੋਇਆ ਵਾਹਿਗੁਰੂ, ਦਸ਼ਰਥ ਦਾ ਪੁੱਤਰ ਰਾਮ ਨਹੀਂ। ਔਰ BJP ਦਾ ਤਾਂ ਜੈ ਸ਼੍ਰੀ ਰਾਮ
ਦਸ਼ਰਥ ਦਾ ਪੁੱਤਰ ਹੈ ਅੱਛਾ ਔਰ ਜਿਹੜਾ ਸ਼ਬਦ ਚੋਣ ਵੀ ਇਸ ਲਿਹਾਜ਼ ਨਾਲ ਕਿ ਜਦੋਂ ਮੋਦੀ ਆ ਕੇ ਬੈਠਦਾ ਹੈ, ਪੂਰਾ ਪਹਿਲਾਂ ਤਾਂ ਮੋਦੀ 3 ਵਾਰ ਮੱਥਾ ਟੇਕਦਾ ਹੈ, ਪਹਿਲਾਂ ਉਹ ਗੋਡਿਆਂ ਪਰਨੇ ਹੁੰਦਾ ਹੈ, ਮੱਥਾ ਟੇਕਦਾ ਹੈ, ਫਿਰ ਗੋਡੇ ਪਰਨੇ ਹੁੰਦਾ ਹੈ। ਤੇ ਮੇਰੇ ਮਨ 'ਚ ਇੱਕਦਮ ਗੁਰੂ ਨਾਨਕ ਸਾਹਿਬ ਦੀ ਬਾਣੀ ਦੀਆਂ ਇਹ ਤੁਕਾਂ ਆਈਆਂ ਕਿ ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾਹੇ, ਕਿ ਜਿਵੇਂ ਹਿਰਨ ਨੂੰ ਫਸਾਉਣ ਦੇ ਲਈ ਸ਼ਿਕਾਰੀ ਜਦੋਂ ਜਾਲ ਸੁੱਟਦਾ ਹੈ ਤੇ ਉਹ ਬਾਰ-ਬਾਰ ਜਿਹੜਾ ਉਹ ਨਿਮਦਾ ਹੈ ਉਸ ਨੂੰ। ਮੈਂ ਕਿਹਾ ਵੀ ਇਹ ਹੈ ਅਪਰਾਧੀ ਦੂਣਾ ਨਿਵੇ, ਔਰ ਜਿਵੇਂ ਉਹ ਅੱਖਾਂ ਬੰਦ ਕਰਕੇ ਬਗਲੇ ਭਗਤਾਂ ਵਾਂਗੂ ਬੈਠਾ ਔਰ ਸ਼ਬਦ ਵੀ ਜਿਹੜਾ ਉਸ ਵੇਲੇ ਦੇ ਬਹਿਣ ਤੋਂ ਬਾਅਦ ਉਹਨਾਂ ਨੇ ਚਲਾਇਆ, ਹਰ ਕੋ ਬੇਸ਼ੱਕ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਦਾ ਹੈ, ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਕਿਵੇਂ ਸਾਰੀ ਇੱਕ ਆਰਕੈਸਟ੍ਰੇਟਿਡ ਇਵੈਂਟ ਦੇ ਤੌਰ ਤੇ ਕਿ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੇ, ਪਾਂਡਵਾਂ ਦੀ ਘਰ ਵਾਲੀ ਪੰਚਾਲੀ ਜਿਹਦਾ ਨਾਂ ਸੀ, ਰਾਮ ਨਾਮ ਸੁਧ ਆਈ ਤਾਂ ਕੋ ਦੁੱਖ ਹਰਿਓ ਕਰੁਣਾ ਮੈਂ ਤਾਂ ਕੋ ਬਹਿਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸੇ ਗਹੀ ਰਾਮ ਸ਼ਰਣਾਈ। ਹੁਣ ਮੈਨੂੰ ਇਹ ਲੱਗਾ ਕਿ ਵੀ ਜਿਹੜਾ ਈਵਨ ਕਮੈਂਟਰੀ ਕਰ ਰਹੇ ਸੀ ਹਰਮੀਤ ਸਿੰਘ ਕਾਲਕਾ ਨੇ ਜਾਂ ਮਨਜਿੰਦਰ ਸਰਸੇ ਨੇ ਕੀਤੀ, ਉਹਨਾਂ ਨੇ ਇੰਨਾ ਕੁ ਗੁੱਡਾ ਬੰਨਿਆ ਮੋਦੀ ਦਾ ਕਿ ਜਿਵੇਂ ਕੋਈ ਬਹੁਤ ਵੱਡਾ ਇਹ ਕੋਈ ਸੇਵੀਅਰ ਆ ਗਿਆ। ਇਹਨਾਂ ਨੂੰ ਇਹ ਕਿਉਂ ਭੁੱਲ ਜਾਂਦਾ ਹੈ? ਮੈਂ ਤਾਂ ਜਦੋਂ ਉਹਦੇ ਵੱਲ ਉਹਦੀ ਸ਼ਕਲ ਵੱਲ ਦੇਖਦਾ ਮੈਨੂੰ ਉਹਦੇ ਜਿਵੇਂ ਉਹ ਡਰੈਕੁਲਾ ਔਰ ਰਾਖਸ਼ਸ ਉਹਨਾਂ ਦੇ ਮੂੰਹ ਚੋਂ ਔਰ ਉਹਨਾਂ ਚੋਂ ਖੂਨ ਚੋ ਰਿਹਾ, ਮੈਨੂੰ ਇਹਦੇ ਹੱਥਾਂ ਚੋਂ ਇਸ ਦੇ ਵਜੂਦ ਚੋਂ ਖੂਨ ਚੋਂਦਾ ਨਜ਼ਰ ਆ ਰਿਹਾ ਹੁੰਦਾ। ਇਹਨੇ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਗੁਜਰਾਤ ਦੇ ਵਿੱਚ ਵਹਾਇਆ। ਫਿਰ ਤੁਹਾਨੂੰ ਜੇ ਉਹ ਨਜ਼ਰ ਨਹੀਂ ਆਉਂਦਾ, ਘੱਟੋ ਘੱਟ ਆਪਣੇ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਦਾ ਵੱਲ ਦੇਖ ਲਓ ਜੋ ਗੁਜਰਾਤ ਦੇ ਕੱਛ ਏਰੀਆ 'ਚ 50-60 ਸਾਲ ਤੋਂ ਬੈਠੇ ਹੋਏ ਸੀ। ਕਿਵੇਂ ਇਹਨੇ ਚੀਫ ਮਿਨਿਸਟਰ ਹੁੰਦਿਆਂ ਉਹਨਾਂ ਨੂੰ ਉਜਾੜਿਆ। ਜੇ ਉਹਨਾਂ ਨੇ ਕੇਸ ਦਿੱਲੀ ਆਪਣੇ ਗੁਜਰਾਤ ਹਾਈ ਕੋਰਟ 'ਚ ਜਿੱਤਿਆ ਤੇ ਉਸ ਕੇਸ ਨੂੰ ਇਹ ਮੋਦੀ ਜਿਹੜਾ ਉਹ ਸੁਪਰੀਮ ਕੋਰਟ 'ਚ ਲੈ ਕੇ ਗਿਆ। ਅੱਜ ਵੀ ਉੱਥੇ ਗੁਜਰਾਤ ਦੇ ਗੁੰਡੇ ਜਿਹੜੇ ਨੇ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਔਰ ਸੁਪਰੀਮ ਕੋਰਟ ਦਾ ਫੈਸਲਾ ਕਿਹੋ ਜਿਹਾ ਆਏਗਾ ਉਹ ਜ਼ਾਹਰ ਹੈ ਕਿ ਅੱਜ ਕੱਲ ਅਦਾਲਤਾਂ ਕੀ ਕਰ ਰਹੀਆਂ ਨੇ। ਔਰ ਇਸ ਸਾਰੇ ਪੀਰੀਅਡ ਦੇ ਚੱਲਦੇ ਆ ਕਿਸਾਨ ਅੰਦੋਲਨ, ਇਸੇ ਦਿੱਲੀ ਦੇ ਵਿੱਚ 700-800 ਤੋਂ ਜ਼ਿਆਦਾ ਕਿਸਾਨਾਂ ਦੀਆਂ ਸ਼ਹਾਦਤਾਂ। ਔਰ ਜਦੋਂ ਇਹ ਇਵਨ ਚੱਲ ਰਹੇ ਨੇ ਸਮਾਗਮ ਜੋ ਜਹਾਂਗੀਰਪੁਰੀ ਦੇ ਵਿੱਚ ਚੱਲ ਰਿਹਾ ਹੈ, ਸੁਪਰੀਮ ਕੋਰਟ ਉਹਨਾਂ ਦਾ ਕਹਿ ਰਿਹਾ ਕਿ ਵੀ ਇਹ ਤੁਹਾਨੂੰ ਜਿਹੜਾ ਇਹ ਕੁਰਸੀਆਂ ਮੇਜ਼ ਜਾਂ ਦੂਜੇ ਜਿਹੜੀਆਂ ਐਨਕਰੋਚਮੈਂਟ ਜਾਂ ਇਲੀਗਲ ਕੰਸਟਰਕਸ਼ਨ ਦੇ ਲਈ ਬੁਲਡੋਜ਼ਰ ਚਾਹੀਦੇ ਸੀ ਢਾਣ ਲਈ। ਔਰ ਉੱਥੇ ਔਰ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਜੀ ਇਹ ਬੰਗਲਾਦੇਸ਼ੀ ਇਲੀਗਲ, ਉਹ ਵਿਚਾਰੇ ਵੈਸਟ ਬੰਗਾਲ ਦੇ ਦੂਜੇ ਇਲਾਕਿਆਂ ਦੇ ਰਹਿਣ ਵਾਲੇ ਗਰੀਬ ਮੁਸਲਮਾਨ ਨੇ। ਹੁਣ ਇੱਕ ਪਾਸੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੇ ਹਾਂ ਕਿ ਭਾਈ ਉਹਨਾਂ ਨੇ ਮੁੱਢਲੀ ਧਾਰਮਿਕ ਆਜ਼ਾਦੀ ਜਿਹੜੀ ਹੈ ਉਸ ਦੇ ਲਈ ਸ਼ਹਾਦਤ ਦਿੱਤੀ, ਪਰ ਦੂਸਰੇ ਪਾਸੇ ਉਸ ਸਟੇਜ ਦੇ ਉੱਤੇ ਉਹਦੇ ਸੋਹਲੇ ਗਾਏ ਜਾ ਰਹੇ ਨੇ ਔਰ ਉਹਦਾ ਉਹ ਜਿਹੜੀ ਹੈ ਨੌਟੰਕੀ ਜਿਹਦੇ ਵੱਲੋਂ ਇੱਕ ਮੈਗਾ ਇਵੈਂਟ ਦੇ ਨਾਂ ਥੱਲੇ ਕੀਤੀ ਜਾ ਰਹੀ ਹੈ, ਜਿਹੜਾ ਉਹਨਾਂ ਉਸੇ ਹੀ ਤਰਜ਼ ਦੇ ਉੱਤੇ ਜੋ ਔਰੰਗਜ਼ੇਬ ਦੀ ਲਾਈਨ ਸੀ ਘੱਟ ਗਿਣਤੀਆਂ ਦੇ ਅਕਲੀਅਤਾਂ ਦੇ ਹੱਕ ਖੋਹ ਰਿਹਾ। ਸੋ ਕਿਵੇਂ ਅਸੀਂ ਗੁਰੂ ਨੂੰ ਆਪਣਾ ਮੂੰਹ ਦਿਖਾਵਾਂਗੇ? ਔਰ ਇੰਨੇ ਕਿ ਬੇਸ਼ਰਮ ਨੇ। ਔਰ ਇਹ ਹਰਮੀਤ ਕਾਲਕਾ ਇਹ ਆਪਣੀ ਸਪੀਚ ਮੰਗ ਕਰ ਰਿਹਾ ਹੈ ਕਿ ਜੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਇੱਕ ਦਿੱਲੀ ਦੇ ਵਿੱਚ ਸਿੱਖ ਯੂਨੀਵਰਸਿਟੀ ਸਥਾਪਿਤ ਕੀਤੀ ਜਾਏ। ਫਿਰ ਉਹਨੇ ਕਿਹਾ ਜੀ ਇਹ ਜਿਹੜਾ ਦਿੱਲੀ ਦਾ ਇੰਟਰਨੈਸ਼ਨਲ 에ਅਰਪੋਰਟ ਹੈ ਜਿਹੜਾ ਜ਼ਾਹਰਾ ਇੰਦਰਾ ਗਾਂਧੀ ਦੇ ਨਾਂ ਤੇ ਹੈ, ਇਹਦਾ ਨਾਂ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਕੀਤਾ ਜਾਏ। ਹੁਣ ਆਮ ਬੰਦੇ ਨੂੰ ਲੱਗੇਗਾ ਜੀ ਮੰਗਾਂ ਤਾਂ ਬਹੁਤ ਚੰਗੀਆਂ, ਪਰ ਉਹਨੇ ਮੋਦੀ ਨੇ ਉਹੀ ਨੌਟੰਕੀ ਬਾਣੀ ਨੂੰ ਉਹਨੇ ਕੋਟ ਵੀ ਕੀਤਾ। ਖੁਦ ਲੋਕਾਂ ਨੂੰ ਡਰ 'ਚ ਰੱਖਣ ਵਾਲਾ ਮੋਦੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਟ ਕਰ ਰਿਹਾ ਹੈ ਕਿ ਜੀ ਉਹਨਾਂ ਨੇ ਕਹਾ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਉਹ ਤੂੰ ਕਰ ਕੀ ਰਿਹਾ? ਤੁਹਾਡੀ ਸਾਰੀ ਆਈਡੀਓਲੋਜੀ ਤੁਸੀਂ ਜਿਹੜੀ ਹੈ ਉਹ ਲੋਕਾਂ ਨੂੰ ਜਿਹੜਾ ਡਰ ਦੇ ਵਿੱਚ ਉਹਨਾਂ ਨੂੰ ਖੌਫਜ਼ਦਾ ਕੀਤਾ ਹੋਇਆ। ਲੇਕਿਨ ਤੁਸੀਂ ਇਹ ਦੇਖੋ ਕਿ ਇਹਦੇ ਬਾਵਜੂਦ ਕਿ ਇਹ ਲੰਮੇ ਪਏ ਹੋਏ ਨੇ, ਇਹਨਾਂ ਨੇ ਦਿੱਲੀ ਕਮੇਟੀ ਬੀਜੇਪੀ ਦੇ ਹਵਾਲੇ ਕੀਤੀ ਹੋਈ ਹੈ। ਇਹਨਾਂ ਦੋਨਾਂ ਗੱਲਾਂ ਦੇ ਉੱਤੇ ਯੂਨੀਵਰਸਿਟੀ ਬਣਾਉਣ ਜਾਂ 에ਅਰਪੋਰਟ ਦਾ ਨਾਮ ਮੋਦੀ ਨੇ ਕਮੈਂਟ ਤੱਕ ਹੀ ਨਹੀਂ, ਉਹਨੇ ਸੁਣਿਆ ਹੀ ਨਹੀਂ। ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਮੋਦੀ ਦਾ ਕੋਈ ਲੈਕਚਰ ਦਿਖਾ ਦਿਓ ਪਿਛਲੇ ਜਦੋਂ ਤੋਂ 2002 ਤੋਂ ਪਹਿਲਾਂ ਵੀ ਬਾਅਦ ਵੀ ਜਿਹਦੇ 'ਚ ਉਹਨੇ ਇੰਦਰਾ ਗਾਂਧੀ ਨੂੰ ਕ੍ਰਿਟਿਸਾਈਜ਼ ਕੀਤਾ। ਉਹ ਤਾਂ ਇੰਦਰਾ ਗਾਂਧੀ ਉਹਨਾਂ ਦੀ ਦੁਰਗਾ ਹੈ, ਵਾਜਪਾਈ ਨੇ ਦੁਰਗਾ ਬਣਾਇਆ। ਔਰ ਇਹ ਕਦੇ ਨਹਿਰੂ ਦੇ ਖਿਲਾਫ ਇਹ ਕਹਿ ਦੇਣਗੇ, ਰਾਜੀਵ ਗਾਂਧੀ ਦੇ ਕਹਿ ਦੇਣਗੇ, ਤੇ ਜਿਹੜਾ ਦਿੱਲੀ ਦਾ 에ਅਰਪੋਰਟ ਇੰਦਰਾ ਗਾਂਧੀ ਦੁਰਗਾ ਮਾਂ ਦੇ ਨਾਂ ਇਹਨਾਂ ਨੇ ਰੱਖਿਆ ਹੋਇਆ ਉਹਦਾ ਨਾਂ ਬਦਲਣਗੇ। ਬਦਲ ਵੀ ਦੇਣ ਤੇ ਇਹਦੇ ਨਾਲ ਕੀ ਫਰਕ ਪਏਗਾ? ਸੋ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਉਹਨਾਂ ਨੇ ਇਸ ਸਾਰੇ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ
ਗਲੀਬਲ ਸਿੱਖਾਂ ਨੂੰ ਫਾਹਣ ਦੇ ਲਈ ਇਹ ਡਰਾਮੇਬਾਜ਼ੀ। ਮੈਂ ਉਹਦੇ ਤੇ ਇਵੈਂਟ ਦੇ ਬਾਕੀ ਕਮੈਂਟ ਨਹੀਂ ਕਰਾਂਗੇ ਕਿਉਂਕਿ ਲਾਈਵ ਟੈਲੀਕਾਸਟ ਹੋਇਆ ਔਰ ਸਾਡੇ ਵੈਬਸਾਈਟ ਤੇ ਜਾ ਕੇ ਉਹਨੂੰ ਦੇਖਿਆ ਜਾ ਸਕਦਾ। ਬਾਕੀ ਵੀ ਮੀਡੀਆ 'ਚ ਦਰਸ਼ਕਾਂ ਪਿਕਚਰਸ ਵੀ ਦੇਖ ਰਹੇ ਹੋਣਗੇ ਸਕਰੀਨ ਦੇ ਉੱਤੇ ਕਿ ਜਿਸ ਅੰਦਾਜ਼ ਦੇ ਵਿੱਚ ਔਰ ਪੂਰਾ ਉਹੀ ਸਰਕਾਰੀ ਕਿਸਮ ਦੇ ਲੋਕ ਪਾਸ ਦੇ ਕੇ ਜੀ ਉਹਨਾਂ ਨੇ ਕਿਹਾ ਜੀ ਸਿਕਿਉਰਿਟੀ ਦਾ ਕਰਕੇ ਔਰ ਈਵਨ ਇੱਕ ਰਾਗੀ ਸਿੰਘ ਦਾ ਅਨਾਉਂਸ ਕਰ ਰਹੇ ਸੀ ਕਾਨਪੁਰੀ ਦਾ ਉਹ ਕਹਿੰਦੇ ਜੀ ਉੱਥੇ ਫਸ ਗਿਆ ਹੋਣਾ ਸਿਕਿਉਰਿਟੀ ਦਾ ਬੜਾ ਝੰਜਟ ਹੈ ਔਰ ਉਹ ਇਸੇ ਲਈ ਉਹ ਲੇਟ ਹੋ। ਸੋ ਮਤਲਬ ਇਹ ਹੈ ਵੀ ਜੇ ਕਹਿਣਾ ਹੋਏ ਕਿ ਸਰਕਾਰੀ ਸ਼ੋਅ ਪਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਕਿਹਾ ਕਿ ਮਾਰ ਨੇ ਮੈਗਾ ਇਵੈਂਟ ਦੇ ਨਾਂ ਥੱਲੇ ਕਿ ਉਹਨਾਂ ਨੇ ਔਰ ਪ੍ਰਭਾਵ ਇਹੀ ਦੇਣ ਦੀ ਕੋਸ਼ਿਸ਼ ਇਹੀ ਬਾਰ-ਬਾਰ ਜੇ ਤੁਸੀਂ ਮੀਡੀਆ ਚੁੱਕ ਕੇ ਦੇਖੋ ਔਰ ਮੋਦੀ ਵੀ ਆਪਣੀ ਸਪੀਚ ਰਿਪੀਟ ਕਰ ਰਿਹਾ। ਦੇਖੋ ਮੈਂ ਜਿਹੜਾ 26 ਦਸੰਬਰ ਦਾ ਦਿਨ ਵੀਰ ਬਾਲ ਦਿਵਸ ਦੇ ਤੌਰ ਤੇ ਅਸੀਂ ਐਲਾਨੇ ਹੈ ਔਰ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ ਜਿਸ ਲਾਂਘੇ ਤੇ ਤੁਸੀਂ 2 ਸਾਲ ਬਹਿ ਗਏ ਪਾਬੰਦੀ ਲਾ ਕੇ ਹੁਣ ਵੀ ਪਾਸਪੋਰਟ ਦੀ ਕੰਡੀਸ਼ਨ ਰੱਖੀ ਹੋਈ ਹੈ ਜਿੱਥੇ ਪਾਕਿਸਤਾਨ ਦੇ ਸਿਰ ਤੇ ਪਹਿਲਾਂ ਤਲਵਾਰ ਲਟਕਾਈ ਸੀ ਜੀ 5000 ਬੰਦੇ ਦਾ ਮਿਨੀਮਮ ਜਾਣ ਦਾ ਰੋਜ਼ਾਨਾ ਹੋਏ 50 ਵੀ ਨਹੀਂ ਜਾਂਦੇ ਹੈ ਕਿਉਂਕਿ ਉਹਨਾਂ ਨੇ ਇੰਨੀਆਂ ਰੈਸਟ੍ਰਿਕਸ਼ਨਸ ਲਾਈਆਂ ਹੋਈਆਂ ਪਾਸਪੋਰਟ ਦੀ ਕੰਡੀਸ਼ਨ ਹੈ। ਦੂਜਾ ਪਰ ਉੱਥੇ ਉਹਨੂੰ ਉਹ ਪੂਰਾ ਜਿਹੜੇ ਉਹਨਾਂ ਦੇ ਇਹ ਰੈਂਟਾ ਸਿੱਖ ਨੇ ਮਨਜਿੰਦਰ ਸਰਸਾ ਔਰ ਹਰਮੀਤ ਕਾਲਕਾ ਔਰ ਦੂਜੇ ਪੂਰਾ ਕ੍ਰੈਡਿਟ ਕਿ ਜੀ ਦੇਖੋ 75 ਸਾਲ ਦੀਆਂ ਅਰਦਾਸਾਂ ਪੂਰੀਆਂ ਕਰਤੀਆਂ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ ਦਿੱਤਾ ਔਰ ਉਹ ਕਹਿ ਰਿਹਾ ਕਿ ਵੀ ਸਰਸਾ ਕਹਿ ਰਿਹਾ ਦੁਨੀਆ 'ਚ ਇਦਾਂ ਦੀ ਇਵੈਂਟ ਨਾ ਪਹਿਲਾਂ ਕਦੇ ਹੋਈ ਇਹਨੂੰ ਇਮੇਜਿਨ ਕਰੋ ਨਾ ਹੀ ਕਦੇ ਹੋਣੀ ਹੈ। ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਇੰਦਰਾ ਗਾਂਧੀ ਨੇ ਵੀ 1975 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 300 ਸਾਲਾ ਜਿਹੜਾ ਉਹਨਾਂ ਦੀ ਸ਼ਹੀਦੀ ਸੀ ਮੌਕਾ ਇਵੇਂ ਦਾ ਹੀ ਡਰਾਮਾ ਜਿਹੜਾ ਉਹ ਅਨੰਦਪੁਰ ਸਾਹਿਬ ਤੋਂ ਸੀਸਗੰਜ ਤੱਕ ਔਰ ਆ ਕੇ ਇੰਦਰਾ ਗਾਂਧੀ ਨੇ ਐਡਰੈਸ ਕੀਤਾ ਸੀ ਔਰ ਉਹਦੇ 'ਚ ਹੀ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਜਿਹੜੇ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸੀ ਉਹਨਾਂ ਨੇ ਵੰਗਾਰ ਕੇ ਕਿਹਾ ਜਦੋਂ ਇੰਦਰਾ ਗਾਂਧੀ ਆਈ ਇਕੱਠ ਦੇ ਵਿੱਚ ਤੇ ਜਿੰਨੇ ਉਦੋਂ ਕਾਂਗਰਸ ਦੇ ਚਮਚੇ ਸੀ ਅੱਗੇ ਪਿੱਛੇ ਜਿਵੇਂ ਅੱਜ ਇਹਨਾਂ ਹਿੰਦੂ ਤਵੀਆਂ ਦੇ ਬੀਜੇਪੀ ਦੇ ਨੇ ਉਹ ਉੱਠ ਕੇ ਉਹਨਾਂ ਨੇ ਉਹਨਾਂ ਨੂੰ ਜਿਹੜਾ ਡਾਂਟ ਲਗਾਈ ਉਹਨਾਂ ਨੂੰ ਫਟਕਾਰ ਦਿੱਤੀ ਕਿ ਬਈ ਤੁਸੀਂ ਗੁਰੂ ਦੀ ਹਜ਼ੂਰੀ 'ਚ ਉੱਠ ਕੇ ਕਰ ਰਹੇ ਹੋ ਔਰ ਉਹਨਾਂ ਨੇ ਚੈਲੰਜ ਕਰਦਿਆਂ ਕਿਹਾ ਸੀ ਕਿ ਬੀਬੀ ਇਹ ਨਾ ਭੁੱਲੋ ਇਹ ਜਿਹੜਾ ਤੁਹਾਡਾ ਰਾਜ ਭਾਗ ਹੈ ਸਾਡੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦੀ ਬਦੌਲਤ ਹੈ। ਅਸੀਂ ਤੁਸੀਂ ਪੁੱਠੇ ਵੀ ਲਟਕ ਜਾਓ ਸਾਰੇ ਤੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣਾ ਨਹੀਂ ਦੇ ਸਕਦੇ ਪਰ ਇੱਕ ਗੱਲ ਦਾ ਧਿਆਨ ਰੱਖੋ ਜਿਹੜੇ ਰਾਜ ਦੇ ਸਕਦੇ ਨੇ ਉਹ ਰਾਜ ਖੋ ਵੀ ਸਕਦੇ ਨੇ। ਸੋ ਮੈਂ ਸਮਝਦਾ ਹਾਂ ਵੀ ਉਹ ਜਿਹੜੀ ਸਪਿਰਿਟ ਬੇਸ਼ੱਕ ਉਦੋਂ ਡਰਾਮਾ ਕਾਂਗਰਸ ਨੇ ਕੀਤਾ ਲੇਕਿਨ ਵੰਗਾਰ ਵੀ ਉੱਥੇ ਹੀ ਹੋਈ ਔਰ ਮੈਂ ਦੇਖ ਰਿਹਾ ਸੀ ਮੈਂ ਕਿਹਾ ਹਾਲਾਂ ਜਦੋਂ ਇਹ ਮੋਦੀ ਦੀ ਸ਼ਾਨ 'ਚ 5 ਜਕਾਰੇ ਇਕੱਲੇ ਹੀ ਛੱਡ ਰਿਹਾ ਸੀ ਉਹ ਪਿੱਛੋਂ ਆਵਾਜ਼ ਨਹੀਂ ਸੀ ਜਿਹੜੇ ਸਰਕਾਰੀ ਇਕੱਠੇ ਵੀ ਕੀਤੇ ਹੋਏ ਸੀ ਉਹਨਾਂ ਦੇ ਮੂੰਹ 'ਚੋਂ ਵੀ ਆਵਾਜ਼ ਨਹੀਂ ਸੀ ਨਿਕਲ ਰਹੀ ਲੇਕਿਨ ਇਹ ਇੱਕ ਪੂਰਾ ਆਰਕੈਸਟ੍ਰੇਟਡ ਸ਼ੋਅ ਸੀ ਇਹਨਾਂ ਦਾ ਔਰ ਅਸੀਂ ਇਹ ਆਸ ਹੀ ਕਰ ਸਕਦੇ ਹਾਂ ਔਰ ਉਹ ਸਾਰੇ ਟ੍ਰੇਟਰ ਜਿਹੜੇ ਉਹਨੂੰ ਪਟਨਾ ਸਾਹਿਬ ਦਾ ਰਣਜੀਤ ਸਿੰਘ ਗੌਰ ਜਿਹੜਾ ਕਹਿ ਕੇ ਗਿਆ ਜੀ ਹਿੰਦੂਆਂ ਨੂੰ ਵੀ ਪ੍ਰਬੰਧਕੀ ਕਮੇਟੀਆਂ 'ਚ ਸਿੱਖ ਸ਼ਾਮਲ ਕਰਵਾਉਣ ਔਰ ਇਸੇ ਤਰ੍ਹਾਂ ਦੇ ਹੋਰ ਜਿਹੜੇ ਨੇ ਟੌਂਟ ਬਟੌਂਟ ਇਕੱਠੇ ਕੀਤੇ ਹੋਏ ਸੀ ਆਉਣ ਵਾਲੇ ਪੀਰੀਅਡ 'ਚ ਅਸੀਂ ਇਹਨਾਂ ਦੇ ਹੋਰ ਵੀ ਇਸ ਕਿਸਮ ਦੇ ਜਿਹੜੀ ਹੈ ਉਹ ਦੇਖਾਂਗੇ ਨੌਟੰਕੀਆਂ ਲੇਕਿਨ ਕੁੱਲ ਮਿਲਾ ਕੇ ਇਸ ਵਾਰ ਜਿਹੜਾ ਇਹ ਮੈਸੇਜ ਇਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਅਸੀਂ ਗੁਰੂ ਤੇਗ ਬਹਾਦਰ ਦੇ ਸਭ ਤੋਂ ਸਚਿਆਰੇ ਪੈਰੋਕਾਰ ਹਾਂ। ਇਹੀ ਗੱਲ ਅਮਿਤ ਸ਼ਾਹ ਨੇ ਮੋਦੀ ਨੇ ਕਿ ਅਸੀਂ ਜੋ ਕਰ ਰਹੇ ਹਾਂ ਭਾਰਤ ਸ਼ਾਈਨ ਕਰੇਗਾ 100 ਸਾਲ ਤੱਕ ਜਦੋਂ ਹੋਏਗਾ ਔਰ ਅਸੀਂ ਗੁਰੂਆਂ ਦੇ ਰਸਤੇ ਤੇ ਚੱਲ ਰਹੇ ਹਾਂ ਗੁਰੂਆਂ ਦਾ ਸਾਡੇ ਤੇ ਆਸ਼ੀਰਵਾਦ ਹੈ ਔਰ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੈ ਇਸ ਤੋਂ ਵੱਡਾ ਕੋਈ ਕੁਫਰ ਨਹੀਂ ਹੈ। ਗੁਰੂਆਂ ਦਾ ਰਸਤਾ ਮੁਹੱਬਤ ਪਿਆਰ ਦਾ ਹੈ ਗੁਰੂਆਂ ਦਾ ਰਸਤਾ ਸਭ ਨੂੰ ਗਲਵਕੜੀ 'ਚ ਲੈਣ ਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮੁੱਢਲੇ ਧਾਰਮਿਕ ਆਜ਼ਾਦੀ ਦੇ ਹੱਕ ਲਈ ਹੈ ਔਰ ਜਿਹੜੀ ਹਕੂਮਤ ਅੱਜ ਹੈ ਇਹ ਤਾਂ ਨਾਜ਼ੀਆਂ ਦੀ ਤਰਜ਼ ਦੀ ਹਿੰਦੁਸਤਾਨ ਦੇ ਥੱਲੇ ਮੁੱਢਲੇ ਹੱਕ ਖੋਹਣ ਦੀ ਹੈ ਔਰ ਇਹਨਾਂ ਨੂੰ ਅਲਟੀਮੇਟਲੀ ਇਹ ਠੀਕ ਹੈ ਕਿ ਬਹੁਤ ਵਾਰ ਮੂਵਮੈਂਟਸ ਦੇ ਵਿੱਚ ਅਪਸ ਡਾਊਨਸ ਹੁੰਦੇ ਨੇ ਇਹ ਸਮਝਦੇ ਨੇ ਕਿ ਜੀ ਅਸੀਂ ਭਰਮਾ ਲਿਆ ਇੱਕ ਵੱਡਾ ਹਿੱਸਾ ਰੈਂਟਾ ਸਿੱਖ ਕਿਵੇਂ ਹੀ ਰੈਂਟਾ ਮੁਸਲਮ ਵੀ ਜਿਹੜੇ ਪਹਾੜੇ ਦੇ ਟੱਟੂ ਨੇ ਪਰ ਸਿੱਖ ਕੌਮ 35 ਮਿਲੀਅਨ ਸਿੱਖ ਕੌਮ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਤੇ ਆਧਾਰਿਤ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਏਗੀ। ਇਸ ਕਿਸਮ ਦੀਆਂ ਨੌਟੰਕੀਆਂ ਔਰ ਇਸ ਕਿਸਮ ਦੇ ਨੌਟੰਕੀਬਾਜ਼ ਅਲਟੀਮੇਟਲੀ ਇਤਿਹਾਸ ਦੇ ਕੱਟੇ 'ਚ ਗਵਾਚਣਗੇ। ਪਹਿਲਾਂ ਵੀ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਹੁੰਦੀਆਂ ਰਹੀਆਂ ਨੇ ਔਰ ਅਲਟੀਮੇਟਲੀ ਟਰੂਥ
ਪ੍ਰੀਵੇਲ ਕਰੇਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਅੱਜ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ। ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 0424। ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਹਿੰਦੂ ਧਮੀਆਂ ਵੱਲੋਂ ਭਾਰਤ ਵਿੱਚ ਇਹ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕੀਤਾ ਜਾਂਦਾ ਹੈ ਕਿ ਭਾਰਤ ਵਿੱਚ ਹਿੰਦੂ ਧਰਮ ਨੂੰ ਖਤਰਾ ਹੈ। ਸੋ ਹਿੰਦੂ ਧਰਮ ਖਤਰੇ ਵਿੱਚ ਹੈ। ਕੀ ਸੱਚਮੁੱਚ ਹਿੰਦੂ ਧਰਮ ਨੂੰ ਭਾਰਤ ਵਿੱਚ ਕੋਈ ਖਤਰਾ ਹੈ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨੇ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਆਰਐਸਐਸ ਦੀ ਹਿੰਦੂਤਵਾ ਆਈਡੀਓਲੋਜੀ ਜਾਂ ਹਿੰਦੀ ਹਿੰਦੁਸਤਾਨ ਜਿਹੜਾ ਉਹਨਾਂ ਦਾ ਨਾਅਰਾ ਹੈ, ਉਸੇ ਤਰਜ਼ ਦੇ ਉੱਤੇ ਵਨ ਨੇਸ਼ਨ ਵਨ ਰੇਸ ਵਨ ਪੀਪਲ ਦਾ ਜ਼ਿਕਰ ਕਰਦੇ ਤੇ ਨਾਜ਼ੀਆਂ ਨੇ ਵੀ ਪ੍ਰੋਪੇਗੈਂਡੇ ਦੇ ਜ਼ੋਰ ਨਾਲ ਮੈਜੋਰਿਟੀ ਜਰਮਨਸ ਨੂੰ ਇਹ ਕਨਵਿੰਸ ਕਰਵਾਇਆ ਕਿ ਜੋ ਤੁਹਾਡਾ ਮਾੜਾ ਹਾਲ ਹੈ ਔਰ ਤੁਸੀਂ ਆਰਥਿਕ ਤੌਰ ਦੇ ਉੱਤੇ ਫਾਈਨੈਂਸ਼ੀਅਲੀ ਜਿਸ ਹਾਲ 'ਚ ਹੋ, ਇਸ ਦੇ ਲਈ ਯਹੂਦੀ ਜ਼ਿੰਮੇਵਾਰ ਨੇ। ਇਹਨਾਂ ਨੇ ਤੁਹਾਡੀ ਲੁੱਟ ਖਸੁੱਟ ਕੀਤੀ ਹੈ। ਇਹ ਪਹਿਲੀ ਸੰਸਾਰ ਜੰਗ ਵੇਲੇ ਅੰਗਰੇਜ਼ਾਂ ਦੇ ਨਾਲ ਇਹਨਾਂ ਨੇ ਬ੍ਰਿਟਨ ਦੀ ਮਦਦ ਕੀਤੀ ਔਰ ਜੋ ਵੀ ਤੁਹਾਡੇ ਦੇ ਉੱਤੇ ਕਸ਼ਟ ਨੇ ਜਾਂ ਤੁਹਾਡੀਆਂ ਡਿਫਿਕਲਟੀਜ਼ ਨੇ ਉਹਦੇ ਲਈ ਯਹੂਦੀ ਜ਼ਿੰਮੇਵਾਰ ਨੇ ਔਰ ਤੁਹਾਨੂੰ ਇਹਨਾਂ ਤੋਂ ਖਤਰਾ ਹੈ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਫਿਰ ਇੱਕ ਇਸ ਕਿਸਮ ਦੀ ਨਫ਼ਰਤ ਦੀ ਲਾਈਨ ਪ੍ਰਚਾਰ ਦਿੱਤੀ ਜਾਂਦੀ ਹੈ, ਇਹ ਫਿਰ ਇੱਕ ਆਪਣੇ ਆਪ 'ਚ ਇਤਿਹਾਸ ਹੈ ਕਿ ਕਿਵੇਂ ਯਹੂਦੀਆਂ ਦੀ ਪਰਸੀਕਿਊਸ਼ਨ ਫਿਰ ਗੱਲ ਕੱਲੀ ਯਹੂਦੀਆਂ ਤੱਕ ਨਹੀਂ ਰੁਕੀ। ਫਿਰ ਉਹਨਾਂ ਨੇ ਕਿਵੇਂ ਜਿਪਸੀ ਹੋਣ, ਜਿਹੜੇ ਵੱਡੀ ਗਿਣਤੀ ਜਿਹੜੇ ਉਸ ਖਿੱਤੇ 'ਚੋਂ ਹੀ ਸਾਊਥ ਏਸ਼ੀਆ 'ਚੋਂ ਹੀ ਆਏ ਹੋਏ ਨੋਮੈਡਿਕ ਟਰਾਈਬ, ਉਹਨਾਂ ਦੀ ਕਿੰਨੀ ਵੱਡੀ ਪਰਸੀਕਿਊਸ਼ਨ ਹੋਈ। ਫਿਰ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਸਨ, ਸਿਵਲ ਲਿਬਰਟੀ ਦੀ ਗੱਲ ਕਰਨ ਵਾਲੇ, ਜਾਂ ਜਦੋਂ ਸਟਾਲਿਨ ਦੇ ਨਾਲੋਂ ਉਹਨਾਂ ਦਾ ਮੋਹ ਭੰਗ ਹੁੰਦਾ ਇੱਕ ਦੂਜੇ ਦਾ, ਸਟਾਲਿਨ ਹਿਟਲਰ ਦਾ, ਫਿਰ ਕਮਿਊਨਿਸਟਾਂ ਦੇ ਨਾਲ ਕੀ ਹੁੰਦਾ, ਫਿਰ ਉਹ ਜਿਹੜੀ ਇਨਸਿਕਿਉਰਿਟੀ ਦੀ ਲਾਈਨ ਹੈ ਉਹ ਇੰਨੀ ਇਸ ਹੱਦ ਤੱਕ ਕਰ ਦਿੱਤੀ ਜਾਂਦੀ ਹੈ ਕਿ ਵੀ ਤੁਹਾਨੂੰ ਆਪਣੇ ਗੁਆਂਢੀ ਤੋਂ ਵੀ ਖਤਰਾ ਮਹਿਸੂਸ ਹੋਣ ਲੱਗ ਜਾਂਦਾ। ਔਰ ਇਹੀ ਜੇ ਤੁਸੀਂ ਇਹ ਦੇਖੋ, ਜਿਵੇਂ ਹੁਣ ਸੱਪ ਹੈ, ਸਨੇਕ ਹੈ, ਸਨੇਕ ਜਦੋਂ ਡੰਗ ਮਾਰਦਾ ਹੈ ਉਹ ਕੋਈ ਉਹਦੇ ਚੋਂ ਖੂਨ ਤਾਂ ਨਹੀਂ ਚੂਸਦਾ, ਉਹਦੀ ਖੁਰਾਕ ਤਾਂ ਨਹੀਂ ਹੁੰਦੀ ਡੰਗ ਮਾਰਨਾ। ਔਰ ਇਹ ਪ੍ਰੂਵਨ ਹੈ ਕਿ ਵੀ ਸੱਪ ਇਸ ਲਈ ਨਹੀਂ ਡੰਗ ਮਾਰਦਾ ਕਿ ਉਹ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਉਹਨੂੰ ਇਹ ਡਰ ਹੁੰਦਾ ਵੀ ਤੁਸੀਂ ਉਹਨੂੰ ਨੁਕਸਾਨ ਪਹੁੰਚਾਉਣ ਲੱਗੇ, ਉਹ ਤੁਹਾਨੂੰ ਪ੍ਰੀਐਂਪਟ ਕਰਦਾ। ਅਦਰਵਾਈਜ਼ ਬਹੁਤ ਵਾਰ ਹੁਣ ਅਸੀਂ ਕਿੰਨੀਆਂ ਕਹਾਣੀਆਂ ਜਾਣਦੇ ਹਾਂ ਕਿ ਸੱਪ ਆਇਆ, ਬੱਚਾ ਭੰਗੂੜੇ 'ਚ ਹੈ ਜਾਂ ਖੇਡ ਰਿਹਾ ਹੈ, ਉਹਦੇ ਨਾਲ ਮਾਂ ਜਾਂ ਪਿਓ ਆਏ, ਉਹ ਦੌੜ ਗਿਆ, ਆਪਣੇ ਚਲਾ ਗਿਆ, ਲੇਕਿਨ ਉਹ ਕੋਈ ਬੱਚੇ ਨੂੰ ਕਿਉਂਕਿ ਉਦੋਂ ਉਹਨੂੰ ਕੋਈ ਖਤਰਾ ਮਹਿਸੂਸ ਨਹੀਂ ਹੋ ਰਿਹਾ ਹੁੰਦਾ। ਸੋ ਇਹੀ ਜਦੋਂ ਇਸ ਕਿਸਮ ਦੇ ਪ੍ਰੋਪੇਗੈਂਡੇ ਦੇ ਨਾਲ ਲੋਕਾਂ ਦੇ ਵਿੱਚ ਭਰ ਦਿੱਤਾ ਜਾਂਦਾ ਹੈ ਕਿ ਭਾਈ ਇਹਨਾਂ ਤੋਂ ਤੁਹਾਨੂੰ ਖਤਰਾ ਹੈ। ਹੁਣ ਅਸੀਂ 80ਵਿਆਂ 'ਚ ਦੇਖਿਆ
ਜੇ ਸਿੱਖਾਂ ਦੀ ਪਰਸੀਕਿਊਸ਼ਨ ਜਿਹੜੀ ਇੰਦਰਾ ਗਾਂਧੀ ਨੇ 80 ਤੋਂ 84 ਤੱਕ ਜੋ ਮਾਹੌਲ ਬਣਾਇਆ ਮੀਡੀਆ ਦੇ ਰਾਹੀਂ, ਪ੍ਰਚਾਰ ਤੰਤਰ ਰਾਹੀਂ, ਆਪਣੀ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਰਾਹੀਂ, ਕਿ ਮੈਜੋਰਿਟੀ ਹਿੰਦੂਆਂ ਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ ਭਾਈ ਇਹ ਆਤੰਕਵਾਦੀ, ਇਹ ਅਲਗਾਵਵਾਦੀ, ਉਗਰਵਾਦੀ, ਇਹ ਦਹਿਸ਼ਤਗਰਦ ਨੇ, ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ। ਇਹ ਔਰ ਇਵੇਂ ਹੀ ਨਵੰਬਰ 84 ਚ ਜਦੋਂ ਜਿਸ ਲੈਵਲ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਦਿੱਲੀ ਵਿੱਚ ਹੋਈ, ਉਹਨਾਂ ਤੋਂ ਪਹਿਲਾਂ ਇੱਕ ਢੰਗ ਦੇ ਨਾਲ ਉਹਨਾਂ ਦੀਆਂ ਗੱਡੀਆਂ ਮਾਈਕ ਤੇ ਲੱਗੇ ਹੋਏ ਨੇ ਸਪੀਕਰ, ਉਹ ਇਹ ਸੀ ਕਿ ਜੀ ਸਿੱਖਾਂ ਨੇ ਖੂਹਾਂ ਦੇ ਵਿੱਚ, ਪਾਣੀ ਦੇ ਵਿੱਚ ਜਿਹੜੇ ਵਾਟਰ ਟੈਂਕ ਜਿੱਥੋਂ ਸਪਲਾਈ ਹੁੰਦਾ ਹੈ ਪਾਣੀ, ਉਹਨਾਂ 'ਚ ਜ਼ਹਿਰ ਪਾ ਦਿੱਤਾ ਹੈ। ਇਹ ਅਫਵਾਹਾਂ ਕਿ ਜੀ ਪੰਜਾਬ ਤੋਂ ਹਿੰਦੂਆਂ ਦੀ ਵੱਡੀ ਹੋਈ ਗੱਡੀਆਂ ਜਿਹੜੀਆਂ ਨੇ ਉਹ ਦਿੱਲੀ ਸਟੇਸ਼ਨ ਤੇ ਆਏ ਹੋਣਗੇ, ਮੈਂ ਖੁਦ ਦੇਖ ਕੇ ਆਇਆ ਹਾਂ। ਸੋ ਇਹ ਇੱਕ ਜਿਹੜੇ ਲੋਕ ਇਸ ਕਿਸਮ ਦਾ ਕਰਦੇ ਨੇ ਕਿ ਉਹ ਇਹਨੂੰ ਇੱਕ ਬੜੇ ਆਰਗੇਨਾਈਜ਼ਡ ਢੰਗ ਦੇ ਨਾਲ ਕਰਦੇ ਨੇ, ਔਰ ਇਹੀ ਨਫ਼ਰਤ ਦਾ ਆਧਾਰ ਹੁੰਦਾ ਹੈ, ਜਿਹਦੇ 'ਚ ਕਿ ਫਿਰ ਚੰਗਾ ਭਲਾ ਬੰਦਾ ਵੀ ਉਹਦੀਆਂ ਅੱਖਾਂ 'ਚ ਖੂਨ ਉਤਰ ਆਉਂਦਾ ਹੈ, ਉਹ ਨਫ਼ਰਤ 'ਚ ਭਰ ਜਾਂਦਾ ਹੈ, ਔਰ ਉਹ ਫਿਰ ਜ਼ੁਲਮ ਦੇ ਉੱਤੇ ਉਤਾਰੂ ਹੁੰਦਾ ਹੈ। ਇਹ ਦੌਰ ਅਸੀਂ 47 ਚ ਵੀ ਦੇਖਿਆ, ਇੱਕ ਪਾਸੇ ਜਿਹੜਾ ਹੈ ਮੁਸਲਮਾਨ ਔਰ ਦੂਸਰੇ ਪਾਸੇ ਹਿੰਦੂ ਸਿੱਖ, ਕਿਵੇਂ ਨਫ਼ਰਤ, ਐਥਨਿਕ ਕਲੀਨਜ਼ਿੰਗ ਦੋਵੇਂ ਪਾਸੇ ਹੋਈ। ਹੁਣ ਅੱਜ ਇਹੀ ਮਾਹੌਲ ਸਿੱਖਾਂ ਨੂੰ ਤਾਂ ਜਿਵੇਂ ਮੈਂ ਕਿਹਾ ਵੀ ਡੈਥ ਕਿਸ ਦੇ ਨਾਲ, ਜਾਂ ਜੋ ਮੋਦੀ ਨੇ ਨੌਟੰਕੀ ਕੀਤੀ ਹੈ ਲਾਲ ਕਿਲੇ ਦੇ ਉੱਤੇ ਇਸ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨਾਉਂਦੇ, ਉਹ ਸਿੱਖਾਂ ਨੂੰ ਤਾਂ ਡੈਥ ਕਿਸ ਨਾਲ ਮਾਰਨਾ ਚਾਹੁੰਦੇ ਨੇ ਕਿ ਭਾਈ ਉਹ ਦੇਖੋ ਅਸੀਂ ਤਾਂ ਤੁਹਾਡੇ ਨਾਲੋਂ ਜ਼ਿਆਦਾ, ਜਿਹਨੂੰ ਕਹਿੰਦੇ ਨੇ ਕਿ ਮਾਂ ਨਾਲੋਂ ਜ਼ਿਆਦਾ ਹੇਜਲੀ ਮਾਸੀ, ਨਹੀਂ ਉਹ ਤਾਂ ਡੈਣ ਹੁੰਦੀ ਹੈ ਮਾਂ ਨਾਲੋਂ ਜ਼ਿਆਦਾ ਹੇਜ, ਵੀ ਤੁਹਾਨੂੰ ਸਿੱਖੀ ਦਾ ਪਿਆਰ ਇੰਨਾ ਜਾਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ, ਪਰ ਉਹਨਾਂ ਦੀ ਵਿਚਾਰਧਾਰਾ ਦੀਆਂ ਤੁਸੀਂ ਧੱਜੀਆਂ ਉਡਾ ਰਹੇ ਹੋ, ਜੋ ਤੁਸੀਂ ਮੁਸਲਮਾਨਾਂ ਨਾਲ ਕਰ ਰਹੇ ਹੋ, ਜੋ ਤੁਸੀਂ ਬਾਕੀ ਦਲਿਤਾਂ ਨਾਲ ਕਰ ਰਹੇ ਹੋ, ਈਸਾਈਆਂ ਨਾਲ ਕਰ ਰਹੇ ਹੋ, ਟ੍ਰਾਈਬਲਸ ਨਾਲ ਕਰ ਰਹੇ ਹੋ। ਲੇਕਿਨ ਇਸ ਸਭ ਦੇ ਨਾਲ ਨਾਲ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਇਸ ਵੇਲੇ ਮੁਸਲਮਾਨ ਸਿੱਧੇ ਅਸੀਂ ਕੱਲ ਜ਼ਿਕਰ ਕੀਤਾ ਸੀ, ਚਾਰੋਂ ਸਟੇਟਾਂ ਦੇ ਵਿੱਚ ਕਾਂਗਰਸ ਰੂਲ, ਰਾਜਸਥਾਨ ਹੋਏ, ਮੱਧ ਪ੍ਰਦੇਸ਼ ਬੁਲਡੋਜ਼ਰ ਚੱਲੇ ਨੇ, ਗੁਜਰਾਤ ਦੇ ਵਿੱਚ ਕੀ ਹੋਇਆ, ਔਰ ਜਹਾਂਗੀਰਪੁਰੀ ਦਿੱਲੀ ਦੇ ਵਿੱਚ, ਜਿੱਥੇ ਕਿ ਚੰਗੇ ਭਲੇ ਲੋਕ ਜਿਹੜੇ ਵਿਚਾਰੇ ਆਪਣੇ ਰੋਟੀ ਰੋਜ਼ੀ ਦੇ ਲਈ ਕਰਦੇ ਨੇ, ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾ ਦਿੱਤੇ, ਔਰ ਬਿਨਾਂ ਨੋਟਿਸ ਦਿੱਤੇ ਆ, ਬਿਨਾਂ ਕੋਈ ਅਦਾਲਤੀ, ਕਈਆਂ ਨੇ ਉਹ ਕਾਗਜ਼ ਦਿਖਾ ਰਹੇ ਨੇ ਜੀ ਸਾਨੂੰ ਤਾਂ ਅਲਾਟ ਹੋਇਆ ਹੋਇਆ ਹੈ, ਪਰ ਇਹ ਕਹਿ ਕੇ ਜੀ ਇਹ ਬੰਗਲਾਦੇਸ਼ੀ ਇਲੀਗਲ ਲੋਕ ਨੇ, ਇਹ ਫਲਾਣੇ, ਔਰ ਇਹ ਖਤਰਾ ਹੈ। ਇਹ ਮੇਨ ਹੁਣ ਜਿਹੜਾ RSS ਦੇ ਜਾਂ ਜਿਹੜੇ ਇਹਨਾਂ ਦੀਆਂ ਸੋ ਕਾਲਡ ਧਰਮ ਸੰਸਦਾਂ ਦੇ ਨਾਂ ਥੱਲੇ ਉਹ ਹਰਿਦੁਆਰ 'ਚ ਹੋਈ, ਦਿੱਲੀ 'ਚ ਹੋਈ, ਮੱਧ ਪ੍ਰਦੇਸ਼ 'ਚ ਹੋਈ, ਉਹਦੇ 'ਚ ਕਿਵੇਂ ਨਫ਼ਰਤ ਫੈਲਾਈ ਜਾ ਰਹੀ ਹੈ, ਕਿਵੇਂ ਇਹਨਾਂ ਨੇ ਜਿੰਨੇ ਲਫ਼ਜ਼ ਵੀ ਮੁਸਲਮਾਨਾਂ ਦੇ ਖਿਲਾਫ ਇੱਕ ਹਿੰਦੂਆਂ 'ਚ ਮੈਜੋਰਿਟੀ ਡਰ ਪੈਦਾ ਕਰਨ ਲਈ, ਲਵ ਜਿਹਾਦ, ਕਿ ਜੀ ਇਹ ਤਾਂ ਤੁਹਾਡੀਆਂ ਕੁੜੀਆਂ ਨੂੰ ਜਿਹੜਾ ਹੈ ਉਹ ਵਰਗਲਾ ਕੇ ਕਰਦੇ ਨੇ, ਔਰ ਦੂਸਰਾ ਫਿਰ ਜੇ ਵਿਚਾਰੇ ਗਰੀਬ ਠੇਲਿਆਂ ਦੇ ਉੱਤੇ ਜਾਂ ਰੇਹੜੀਆਂ ਦੇ ਉੱਤੇ ਸਬਜ਼ੀਆਂ ਵੇਚਣ ਵਾਲੇ ਸੀ, ਇਹ ਉਹਨਾਂ ਨੇ ਕਹਿਣਾ ਕਿ ਜੀ ਇਹ ਤਾਂ ਥੁੱਕ ਸੁੱਟਦੇ ਨੇ ਉਹਦੇ ਤੇ ਫਿਰ ਜਿਹੜਾ ਉਹ ਵੇਚਦੇ ਨੇ, ਔਰ ਤਾਂ ਉਹਨਾਂ ਦੀਆਂ ਰੇਹੜੀਆਂ ਉਲਟਾਤੀਆਂ, ਦੂਸਰਾ ਕਰ ਦਿੱਤਾ। ਫਿਰ ਈਵਨ JNU ਯੂਨੀਵਰਸਿਟੀ ਦੇ ਵਿੱਚ ਰਮਜ਼ਾਨ ਚੱਲ ਰਿਹਾ ਹੈ, ਸ਼ਾਮ ਨੂੰ ਇਫਤਾਰੀ ਜਾਂ ਦੂਸਰੀ, ਉਹਨਾਂ ਦੇ ਮੈਸ ਦੇ ਵਿੱਚ ਵੀ ਕਹੇ ਜੀ ਨਹੀਂ ਸਾਡੀ ਰਾਮਨੌਮੀ ਆ ਗਈ ਹੈ, ਅਸੀਂ ਵੈਜੀਟੇਰੀਅਨ ਹੋਣਾ ਚਾਹੀਦਾ। ਸੋ ਮਤਲਬ ਉਹਨਾਂ ਨੇ ਹਰ ਢੰਗ ਦੇ ਨਾਲ ਮਸੀਤਾਂ ਦੇ ਬਾਹਰ ਜਾ ਕੇ ਕਿ ਜੀ ਅਜ਼ਾਨ ਬੰਦ ਕਰੋ, ਹਨੂਮਾਨ ਚਾਲੀਸੇ ਪੜ੍ਹ ਰਹੇ ਨੇ ਉਹਦੇ ਸਾਹਮਣੇ। ਸੋ ਇਹਨਾਂ ਦੇ ਉੱਤੇ ਕਿਹੜੇ ਭਗਵਾਨ ਰਾਮ ਜੀ ਜਾਂ ਹਨੂਮਾਨ ਜੀ ਖੁਸ਼ ਹੋਣਗੇ ਜਿਹੜੇ ਇਸ ਕਦਰ ਨਫ਼ਰਤ ਫੈਲਾ ਰਹੇ ਨੇ। ਪਰ ਇਹ ਆਰਗੂਮੈਂਟ ਕਿ ਜੀ ਭਾਰਤ, ਫਿਰ ਇਹ ਪ੍ਰੋਪੇਗੈਂਡਾ ਦੇਖੋ ਜੀ, ਇਹਨਾਂ ਦੇ ਤਾਂ ਇੰਨੇ 6-6 ਬੱਚੇ ਨੇ, ਔਰ ਉਹਨਾਂ ਦੇ ਕਿੰਨੀਆਂ ਸਾਧਵੀਆਂ ਜਿਹੜੇ ਆਪ ਘਰੋਂ ਦੌੜੇ ਹੋਏ ਨੇ, ਉਹ ਇਹ ਕਹਿਣਗੇ ਜੀ ਇੰਨੇ ਬੱਚੇ ਪੈਦਾ ਕਰੋ, ਨਹੀਂ ਤਾਂ ਮੁਸਲਿਮ ਜਨਸੰਖਿਆ 2050 ਦੇ ਵਿੱਚ ਹਿੰਦੂਆਂ ਨਾਲੋਂ ਜ਼ਿਆਦਾ ਹੋ ਜਾਏਗੀ। ਜਦੋਂ ਕਿ ਤੁਸੀਂ ਡੈਮੋਗ੍ਰਾਫਿਕਸ ਜਾਂ ਦੂਸਰੀਆਂ ਦੇਖਦੇ ਹੋ, ਉਸ ਲਿਹਾਜ਼ ਦੇ ਨਾਲ ਆਲਮੋਸਟ ਜਿਹੜਾ ਗਰੋਥ ਰੇਟ ਹੈ ਉਹ ਇੱਕੋ ਜਿਹਾ ਹੀ ਹੈ ਦੋਨਾਂ ਦੇ ਵਿੱਚ, ਭਾਰਤ ਭਰ ਦੇ ਜੇ ਲੈਵਲ ਤੇ ਦੇਖਿਆ ਜਾਏ। ਲੇਕਿਨ ਇਹ ਫੀਅਰ ਕਿ ਜੀ ਇਹਨਾਂ ਦੀਆਂ ਤਾਂ 3-3 ਬੇਗਮਾਂ, ਅੱਗੋਂ ਉਹਨਾਂ ਦੇ ਕਿੰਨੇ ਬੱਚੇ, ਹੁਣ ਇਸੇ ਨਾਲ ਉਹ ਮੁਸਲਿਮ ਪਰਸਨਲ ਲਾਅ ਵੀ ਖਤਮ ਕਰਨਾ ਚਾਹੁੰਦੇ ਨੇ, ਜਿਵੇਂ ਉਹਨਾਂ ਨੇ ਕਸ਼ਮੀਰ ਦੇ ਵਿੱਚ ਆਰਟੀਕਲ 370 ਖਤਮ ਕੀਤਾ। ਸੋ ਇਹ ਜਿਹੜਾ ਬਹੁ ਗਿਣਤੀ ਦੇ ਦਿਮਾਗਾਂ ਦੇ ਵਿੱਚ ਫੀਅਰ ਭਰਿਆ ਜਾ ਰਿਹਾ ਕਿ ਭਾਰਤ ਦੇ ਵਿੱਚ ਹਿੰਦੂ ਧਰਮ ਨੂੰ ਖਤਰਾ ਹੈ, ਹਿੰਦੂਆਂ ਨੂੰ ਖਤਰਾ ਹੈ। ਔਰ ਅੱਜ ਇੱਕ ਲਿਖਤ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਸੋਸ਼ਲ ਮੀਡੀਆ ਤੇ, ਇਹ ਕੋਈ ਜਰਨਲਿਸਟ ਨੇ, ਪੰਕਜ ਚਤੁਰਵੇਦੀ, ਉਹਨਾਂ ਨੇ ਬੜਾ ਬੈਲੈਂਸਡ ਅੰਦਾਜ਼ ਦੇ ਵਿੱਚ ਕਿਹਾ, ਔਰ ਉਹਨਾਂ ਨੇ ਹਿੰਦੀ 'ਚ ਲਿਖਿਆ, ਉਹਦਾ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ ਹੈ ਕਿ ਭਾਰਤ 'ਚ ਅਚਾਨਕ ਹਿੰਦੂਆਂ ਨੂੰ ਖਤਰਾ ਕਿਵੇਂ ਹੋ ਗਿਆ। ਔਰ ਉਹਦੇ 'ਚ ਉਹਨਾਂ ਨੇ 6-7 ਮੁਲਕਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਵੀ ਇੰਡੋਨੇਸ਼ੀਆ 'ਚ 87% ਮੁਸਲਮਾਨ ਨੇ ਤੇ ਮਹਿਜ਼ 1.74% ਹਿੰਦੂ ਨੇ।
ਲੇਕਿਨ ਉੱਥੇ ਹਿੰਦੂ ਸੇਫ ਨੇ, ਉਹਨਾਂ ਨੂੰ ਕੋਈ ਖਤਰਾ ਨਹੀਂ। ਮੁਸਲਮਾਨ ਮੁਲਕ ਹੈ ਇੰਡੋਨੇਸ਼ੀਆ, ਔਰ ਹਿੰਦੂ ਭਾਵੇਂ 1.74% ਲੈਸ ਦੈਨ 2% ਵੀ, ਉੱਥੇ ਤਾਂ ਉਹਨਾਂ ਨੂੰ ਕੋਈ ਖਤਰਾ ਨਹੀਂ। ਫਿਰ ਉਹਨਾਂ ਨੇ ਕਿਹਾ ਮਲੇਸ਼ੀਆ ਦੀ ਕੁੱਲ ਆਬਾਦੀ ਦਾ 63% ਮੁਸਲਮਾਨ ਨੇ ਤੇ 6.3% ਹਿੰਦੂ ਨੇ, ਲੇਕਿਨ ਉੱਥੇ ਵੀ ਹਿੰਦੂਆਂ ਨੂੰ ਕੋਈ ਖਤਰਾ ਨਹੀਂ। ਕਿ 2% ਦੇ ਲਗਭਗ ਇੰਡੋਨੇਸ਼ੀਆ 'ਚ, 6% ਦੇ ਲਗਭਗ ਮਲੇਸ਼ੀਆ 'ਚ ਹਿੰਦੂਆਂ ਨੂੰ ਕੋਈ ਖਤਰਾ ਨਹੀਂ। ਮੁਸਲਮਾਨ ਮੈਜੋਰਟੀ ਮੁਲਕਾਂ 'ਚ ਰਹਿ ਰਹੇ ਨੇ। ਅਰਬ ਦੇਸ਼ਾਂ ਦਾ ਧਰਮ ਇਸਲਾਮ ਹੈ, 98% ਮੁਸਲਮਾਨ ਨੇ, ਉੱਥੇ ਕੋਈ 1% ਹਿੰਦੂ ਨੇ, ਲੇਕਿਨ ਉਹਨਾਂ ਨੂੰ ਕੋਈ ਖਤਰਾ ਨਹੀਂ। ਔਰ ਇਹਨਾਂ ਦੀ ਜਿੰਨੀ ਫੋਰਨ ਐਕਸਚੇਂਜ ਹੈ, ਮੈਜੋਰਟੀ ਉਹਨਾਂ ਅਰਬ ਮੁਲਕਾਂ 'ਚ ਇਹਨਾਂ ਦੇ ਹਿੰਦੂ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਏ ਹੋਏ ਨੇ, ਉੱਥੇ ਕੋਈ ਖਤਰਾ ਨਹੀਂ ਹੈ ਇਹਨਾਂ ਦੇ ਧਰਮ ਨੂੰ। ਸਿੰਗਾਪੁਰ 'ਚ 7% ਹਿੰਦੂ ਨੇ, ਲੇਕਿਨ ਬੜੇ ਆਰਾਮ 'ਚ ਰਹਿੰਦੇ ਨੇ, ਉੱਥੇ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਯੂਰਪੀਅਨ ਦੇਸ਼, ਯੂਰਪ ਹੋਏ, ਅਮਰੀਕਾ, ਕੈਨੇਡਾ ਹੋਏ, ਈਸਾਈ ਮੈਜੋਰਟੀ ਦੇਸ਼ ਨੇ, ਉੱਥੇ 1.5% ਤੋਂ ਵੀ ਘੱਟ ਹਿੰਦੂ ਨੇ, ਲੇਕਿਨ ਉੱਥੇ ਹਿੰਦੂ ਧਰਮ ਨੂੰ ਕੋਈ ਖਤਰਾ ਨਹੀਂ ਹੈ। ਵੀਅਤਨਾਮ, ਉਹਦੀ ਕੁੱਲ ਆਬਾਦੀ ਦਾ ਸਿਰਫ 1% ਹਿੰਦੂ ਨੇ, ਉਹਨਾਂ ਨੂੰ ਉੱਥੇ ਕੋਈ ਖਤਰਾ ਨਹੀਂ। ਥਾਈਲੈਂਡ 1% ਤੋਂ ਵੀ ਘੱਟ 0.02% ਹਿੰਦੂ ਆਬਾਦੀ ਹੈ, ਔਰ ਥਾਈਲੈਂਡ ਵਾਲੇ ਜਿਹੜੇ ਨੇ ਉਹ ਕਹਿੰਦੇ ਵੀ ਆਪਣੇ ਆਪ ਨੂੰ ਜਿਹੜੇ ਹਿੰਦੂ ਨੇ ਕਿ ਅਸੀਂ ਰਾਮ ਦੇ ਡਿਸੈਂਡੈਂਟ ਆ, ਉਹਨਾਂ ਦੇ ਵੰਸ਼ਜ ਹੈ, ਲੇਕਿਨ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਉਹਨਾਂ ਕਿਹਾ ਇੱਕ ਭਾਰਤ ਹੀ ਦੇਸ਼ ਹੈ ਜਿੱਥੇ 80% ਹਿੰਦੂ ਨੇ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰਾਂ ਸਮੇਤ 98% ਨੌਕਰਸ਼ਾਹੀ, ਬਿਊਰੋਕ੍ਰੇਸੀ ਅਫਸਰ ਸਾਰੇ ਹਿੰਦੂ ਨੇ, ਲੇਕਿਨ ਉੱਥੇ ਹੀ ਹਿੰਦੂਆਂ ਨੂੰ ਖਤਰਾ ਹੈ। ਉਹਨਾਂ ਨੇ ਕਿਹਾ ਵੀ ਕੀ ਹਿੰਦੂ ਖਤਰੇ 'ਚ ਨੇ ਜਾਂ ਹਿੰਦੂਤਵਾ ਖਤਰੇ 'ਚ ਹੈ। ਉਹਨੇ ਅਸੀਂ ਵੀ ਹਮੇਸ਼ਾ ਡਿਸਟਿੰਕਟ ਕਰਦੇ ਹਾਂ ਕਿ ਜਦੋਂ ਇੱਕ ਪਾਸੇ ਹਿੰਦੂ ਧਰਮ ਹੈ, ਉਹਨੂੰ ਤਾਂ ਕੋਈ ਖਤਰਾ ਨਹੀਂ ਹੈ, ਉਹ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਮਜ਼ਹਬ ਹੈ, ਔਰ ਉਹਨਾਂ ਨੇ ਜਿੰਨੇ ਮੁਲਕ ਗਿਣਾਏ ਉੱਥੇ ਹਿੰਦੂ ਰਹਿੰਦੇ ਨੇ, ਔਰ ਮੁਸਲਮਾਨ ਮੈਜੋਰਟੀ ਮੁਲਕਾਂ 'ਚ ਵੀ ਜਿਹੜੇ ਨੇ ਆਰਾਮ ਨਾਲ ਰਹਿ ਰਹੇ ਨੇ। ਲੇਕਿਨ ਦੂਜੀ ਆਈਡੀਓਲੋਜੀ ਹਿੰਦੂਤਵਾ ਦੀ ਹੈ, ਜਿਹੜੀ ਨਫ਼ਰਤ ਦੇ ਉੱਤੇ ਮਬਨੀ ਹੈ, ਖਤਰਾ ਉਹਨੂੰ ਹੈ। ਫਿਰ ਕਨਕਲੂਡ ਕੀਤਾ ਹੈ ਪੰਕਜ ਚੱਕਰਵਰਤੀ ਨੇ ਕਿ ਮੈਨੂੰ ਲੱਗਦਾ ਹੈ ਕਿ ਨਾ ਹਿੰਦੂ ਖਤਰੇ 'ਚ ਨੇ, ਤੇ ਇਹ ਜਿਹੜਾ ਹਿੰਦੂਤਵਾ ਵਾਲੇ ਇਸ ਲਈ ਕਿ ਜੇ ਕੋਈ ਚੀਜ਼ ਖਤਰੇ 'ਚ ਹੈ ਤੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਵਪਾਰ ਨਹੀਂ ਹੈ, ਖੇਤੀ ਨਹੀਂ ਹੈ, ਹੈਲਥ ਸੈਕਟਰ ਖਤਰੇ 'ਚ ਹੈ, ਤੇ ਨਾਲ ਦੀ ਨਾਲ ਇਸ ਮੁਲਕ ਦਾ ਭਾਈਚਾਰਾ, ਅਮਨ ਸ਼ਾਂਤੀ ਔਰ ਡਾਇਲੌਗ ਕਰਨ ਦੀ ਬਿਰਤੀ ਔਰ ਸਾਇੰਟੀਫਿਕ ਮਾਈਂਡਸੈਟ, ਇਹ ਸਾਰੇ ਖਤਰੇ 'ਚ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਹਿੰਦੂ ਜਰਨਲਿਸਟ ਨੇ ਬਿਲਕੁਲ ਠੀਕ ਜਿਹੜੀ ਹੈ ਉਹ ਪਿਕਚਰ ਦਿੱਤੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਆ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹੱਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ।
ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸ। व्यूअर्स वेलकम बैक ऑन प्रोग्राम्स। व्यूअर्स गलबात करन जा रहे हैं कि अमरीकी कांग्रेस वूमन इल्हान उमर अजकल जड़े पाकिस्तान के दौरे ते हैं ते वो आजाद कश्मीर भी गए हैं और कांग्रेस वूमन के इस दौरे ते भारत ने सख्त नाराजगी जड़ी है वो जिताई है। सो इस बारे आप गलबात करांगे। सो असं चाहांगे कि तुसां इसी तरह बने रहना, देखण सुनने लिखण तुहाडा सब दा बहुत बहुत शुक्रिया जी। डॉक्टर साहब की विचार ने? देखो, बेशक पाकिस्तान दे विच जिहड़ी अंदरूनी स्ट्रगल है वो इस वेले पूरे अरूज वाल जा रही। अच्छा, शहबाज शरीफ प्राइम मिनिस्टर बन चुके ने, पर इमरान खान जिहड़े कि इस वेले पूरे चैलेंज दे मोड़ च ने और उन्होंने शहबाज शरीफ की हुकूमत नूं इंपोर्टेड गवर्नमेंट का लेबल दिता है और वो अपने लोगों नूं यही कॉल दे रहे हैं कि इस दी नूं एक्सैप्ट नहीं करना है असी और इलैक्शनस वाल वधना है। और उन्होंने जिहड़े वड्डे वड्डे जलसे जिहड़े उन्होंने इस्लामाबाद च कीता है, फिर उन्होंने पहला पेशावर सी, इस्लामाबाद सी, कराची सी और अज जदों असीं गल कर रहे हैं अज बड़ा रिकॉर्ड तोड़ इकट्ठ मीनारे पाकिस्तान लाहौर दे विच होया और वो वन लाइनर ही उन्होंने है कि भाई इस इंपोर्टेड सरकार नूं चलदा करो और इलैक्शनस करवाइयां जाण और जमहूरीयत दे आधार दे उत्ते जिहड़ा है पाकिस्तान दी कौम दी खुददारी और इंडिपेंडेंट फैसले लेने जिहड़ा है वो संभव होए। सो वो एक किस रुख च साडा तां वैल विशेस है ने पाकिस्तान दे लोकां लई और साडा यही जिहड़ा साडी अरदास है कि कोई भी जदों भी इस किस्म दी फिर कशमकश वधदी है, कोई वायलेंस ना होए, कोई दुश्मन नूं मौका ना मिले। इंडिया जिहड़ा कि बिल्कुल इस ताक च है कि भी किवें वो पाकिस्तान नूं डीस्टैबलाइज करन दे लई जो पहलां करदे रहे ने, हुण अफगानिस्तान वालों तां उन्हां दा दरवाज़ा बंद है क्योंकि उत्थों ये बाहर कड्ढे हुए ने, लेकिन विदिन इन्हां दे सैल भी मौजूद ने और कुछ ना कुछ इन्हां दीयां हरकतां बराबर जारी रहंदियां ने, रहणगियां भी। लेकिन असी उस मुद्दे दे उत्ते और सानू एक दो पाकिस्तानी वीरां ने सानू लिखिया भी है कि तुसी करंट सिचुएशन दे उत्ते कोई बहुता कमेंट नहीं कीता है। मेरा यही कहना है कि भाई असी वैल विशर हैं मुल्क दे लोकां दे और असी अपनियां वैल विशेज और इस दे नाले दुआई कर सकते हैं कि पाकिस्तान प्रॉस्पर होए, सेफ होए। पोलिटिकली पाकिस्तान दे लोकां ने की करना है उन्हां दा फैसला है। असी किसी भी धिर जां धड़ेबाजी जिहड़ी असी अपने तौर ते, क्योंकि एक इंपॉर्टेंट गल भी हुंदी है क्योंकि जदों तुसी मुल्क दे नाल वफा करदे हो, आवाम दे नाल वफा करदे हो ते अंदरूनी कई बार कुछ मामलिਆਂ च पोस्चरिंग भी हुंदी है जिहड़ी सियासी पोस्चरिंग हुंदी है। सारे सियासी धिरां करदियां ने, इत्थे भी करदियां ने और असी उस किसी दा हिस्सा नहीं बनना चाहुंदे। पर क्योंकि एक इंपॉर्टेंट डिवेलपमेंट हुई और क्योंकि जदों दुश्मन नूं मिर्चां लगण फिर वो होर भी इंपॉर्टेंट हो जाती है। मिनेसोटा तो कांग्रेस वूमन बीबी इल्हान उमर जिहड़ी पूरी जिन्हों ये कहो कि भी जदों पंजाबी च किसी बारे अंग्रेजी वाले तो लफज फ्लैम बॉयंट कहंदे ने, पंजाबी च असी अग दी नाल कहंदे कि भाई एन जिहड़ा वो जुरत दे नाल अपनी गल करन वाली बीबी। और इल्हान उमर सैकेंड टर्म कांग्रेस वूमन जिहड़ियां दो कांग्रेस वूमन बणियां ने उन्हां च एक है जिहड़ी विदन डेमोक्रेट है, मिनेसोटा तो है और बहुत सारे मुद्दों ते खास तौर ते ह्यूमन राइट्स के मुद्दे ते अपना इहदा ओरिजिन सोमालियन है और हिजाब पहनदी है। और जदों ये बच्ची सी छोटी 6-7 साल दी ते कीनिया दे एक रिफ्यूजी कैंप दे विच उन्हें 3-4 साल गुजारे हुए ने। सो दुनिया दे विच जिहड़े मुढ़लियां आज़ादियां दे मुद्दे ने, बिल्कुल औरतां दे हक्कां दे मुद्दे ने, रिफ्यूजी दे मुद्दे ने, उन्हां च इल्हान उमर उन्हें कांग्रेस दे विच वक्त पाया हुंदा है और बड़ी बोल्ड उन्हां दी पहुंच हुंदी है। और फलस्तीनियां दा मुद्दा होए, कश्मीरियां दा मुद्दा होए, ह्यूमन राइट्स दे इशू होण, उहदे च इल्हान उमर दी बुलंद आवाज़ जिहड़ी है उसनूं
ਸਾਰੇ ਹੀ ਨਹੀਂ ਧਿਆਨ ਨਾਲ ਸੁਣਦੇ ਨੇ, ਬਲਕਿ ਜੇ ਅਸੀਂ ਯੂਨਾਈਟਿਡ ਨੇਸ਼ਨਸ ਦੇ ਲੈਵਲ ਦੇ ਉੱਤੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੂੰ ਕ੍ਰੈਡਿਟ ਦਿੰਦੇ ਆ ਕਿ ਉਹਨਾਂ ਨੇ ਕਿਵੇਂ OIC ਨੂੰ ਅੱਗੇ ਲਾ ਕੇ ਇਸਲਾਮੋਫੋਬੀਆ ਇਸ ਮੁੱਦੇ ਦੇ ਉੱਤੇ ਰੈਜ਼ੋਲੂਸ਼ਨ ਕਰਵਾਇਆ। UN ਦੇ ਵਿੱਚ ਇੱਕ ਦਿਨ ਮਿੱਥਿਆ ਗਿਆ ਕਿ ਆਹ ਦਿਨ ਜਿਹੜਾ ਦੁਨੀਆ 'ਚ ਇਸਲਾਮੋਫੋਬੀਆ ਜਿਹੜਾ ਇਸ ਦੇ ਖਿਲਾਫ ਮਨਾਇਆ ਜਾਏਗਾ। ਸੋ ਇਹ ਕ੍ਰੈਡਿਟ ਇਲਹਾਨ ਉਮਰ ਨੂੰ ਜਾਂਦਾ ਹੈ ਕਿ ਉਸ ਨੇ US ਕਾਂਗਰਸ ਦੇ ਵਿੱਚ ਇਸਲਾਮੋਫੋਬੀਆ ਦੇ ਮੁੱਦੇ ਦੇ ਉੱਤੇ ਰੈਜ਼ੋਲੂਸ਼ਨ ਕਰਵਾਇਆ ਔਰ ਈਵਨ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਉਸ ਦੇ ਉੱਤੇ ਸਹੀ ਪਾਈ। ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ। ਜਦੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ ਗਿਆ, ਸਟੇਟਸ ਖਤਮ ਕੀਤਾ ਗਿਆ ਸੂਬੇ ਦਾ, ਸਭ ਤੋਂ ਬੁਲੰਦ ਆਵਾਜ਼ਾਂ ਜਿਹੜੀਆਂ US ਕਾਂਗਰਸ 'ਚ ਗੂੰਜੀਆਂ ਇਸ ਫੈਸਲੇ ਦੇ ਖਿਲਾਫ ਇਲਹਾਨ ਉਮਰ ਸੀ। ਉਸ ਤੋਂ ਪਹਿਲਾਂ ਜਦੋਂ ਭਾਰਤ ਨੇ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਦੂਜੇ ਉਹਦੇ 'ਚ ਵੀ ਇਲਹਾਨ ਉਮਰ ਨੇ ਬੁਲੰਦ ਆਵਾਜ਼ ਦੇ ਵਿੱਚ ਇਸ ਦਾ ਵਿਰੋਧ ਕੀਤਾ। ਔਰ ਹੁਣ ਜਦੋਂ ਕਿ ਪਾਕਿਸਤਾਨ ਦੇ ਵਿੱਚ ਇੱਕ ਅੰਦਰੂਨੀ ਮਾਹੌਲ, ਜਿਵੇਂ ਇਮਰਾਨ ਖਾਨ ਹੋਰਾਂ ਦੀ ਪੋਸਚਰਿੰਗ ਜਿਹੜੀ ਕੰਸਪੀਰੇਸੀ ਥਿਊਰੀ ਔਰ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਟੌਪਲਿੰਗ ਉਹਨਾਂ ਦੀ ਸਰਕਾਰ ਦੀ ਹੁੰਦੀ ਹੈ, ਸੋ ਇਸ ਦੌਰ ਦੇ ਵਿੱਚ ਰੂਲਿੰਗ ਪਾਰਟੀ, ਕਿਉਂਕਿ ਇਲਹਾਨ ਉਮਰ ਡੈਮੋਕ੍ਰੈਟ ਹੈ, ਉਸ ਦਾ 4 ਰੋਜ਼ਾ ਪਾਕਿਸਤਾਨ ਦਾ ਦੌਰਾ ਖਾਸ ਅਹਿਮੀਅਤ ਰੱਖਦਾ ਹੈ। ਔਰ ਬੇਸ਼ੱਕ ਅੰਦਰੂਨੀ ਤੌਰ ਦੇ ਉੱਤੇ ਵੀ ਥੋੜੇ ਬਹੁਤ ਇਸ ਦੌਰੇ ਨੂੰ ਲੈ ਕੇ ਜਿਹੜੀ ਹੈ ਉਹ ਜਮਾ ਖਰਚ ਹੋਇਆ, ਕਿਉਂਕਿ ਇਲਹਾਨ ਉਮਰ ਸ਼ਹਬਾਜ਼ ਸ਼ਰੀਫ ਪਾਕਿਸਤਾਨ ਦੇ ਜਿਹੜੇ ਹੁਣ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਮਿਲੀ, ਪਰ ਨਾਲ ਦੀ ਨਾਲ ਉਸਨੇ ਇਮਰਾਨ ਖਾਨ ਨਾਲ ਵੀ ਮੁਲਾਕਾਤ ਕੀਤੀ ਔਰ ਜਿਹੜੇ ਇਸ ਵੇਲੇ ਪ੍ਰੋਮਿਨੈਂਟ ਵਜ਼ੀਰ ਨੇ ਸ਼ਹਬਾਜ਼ ਸ਼ਰੀਫ ਪਾਰਟੀ ਦੇ ਰਾਣਾ ਸਨਾਉੱਲਾ, ਉਹਨਾਂ ਨੇ ਇਸ ਦੇ ਉੱਤੇ ਵੀ ਨਾਲ ਦੀ ਨਾਲ ਤੰਜ਼ ਕਰ ਦਿੱਤੀ ਕਿ ਜੀ ਇਹ ਹੁਣ ਇਮਰਾਨ ਖਾਨ ਦੱਸਣ ਕਿ ਇੱਕ ਪਾਸੇ ਅਮਰੀਕਨ ਕੰਸਪੀਰੇਸੀ ਕਹਿ ਰਹੇ ਨੇ, ਦੂਸਰੇ ਪਾਸੇ ਅਮਰੀਕਨ ਕਾਂਗਰਸ ਵੂਮਨ ਨੂੰ। ਹਾਲਾਂਕਿ ਮੈਨੂੰ ਲੱਗਦਾ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ। ਇਲਹਾਨ ਉਮਰ ਕੋਈ ਇੱਕ ਧਿਰ ਦੀ ਨੁਮਾਇੰਦਗੀ ਨਹੀਂ ਕਰਦੀ, ਉਹ ਇੱਕ ਬਾਵਕਾਰ ਹਿਜਾਬ ਪਹਿਨਣ ਵਾਲੀ ਔਰ ਜਿਹੜੀ ਹੈ ਇਨਸਾਨੀ ਹਕੂਕਾਂ ਦੀ ਗੱਲ ਕਰਨ ਵਾਲੀ ਬੀਬੀ ਹੈ, ਜਿਹਨੂੰ ਇਸ ਕੰਟਰੋਵਰਸੀ 'ਚ ਨਹੀਂ ਸੀ ਲਿਆਉਣਾ ਚਾਹੀਦਾ। ਔਰ ਇਹ ਆਮ ਇੱਕ ਰਵਾਇਤ ਵੀ ਰਹੀ ਹੈ। ਬੇਸ਼ੱਕ ਇਮਰਾਨ ਖਾਨ ਦੀ ਪਾਰਟੀ ਦੇ ਜਿਹੜੇ 120 ਤੋਂ ਜ਼ਿਆਦਾ ਨੇ ਅਸਤੀਫੇ ਦੇ ਦਿੱਤੇ ਨੇ, ਪਰ ਜਦੋਂ ਇੱਥੋਂ ਵੀ ਲੋਕ ਜਾਂਦੇ ਨੇ, ਈਵਨ ਅਮਰੀਕਨ ਪ੍ਰੈਜ਼ੀਡੈਂਟ ਵੀ ਭਾਰਤ ਜਾਂ ਦੂਜੇ ਜਾਂਦਾ ਜਿੱਥੇ ਉਹ ਜਿਹੜੇ ਫੰਕਸ਼ਨਿੰਗ ਪ੍ਰਾਈਮ ਮਿਨਿਸਟਰ ਹੁੰਦੇ ਨੇ, ਉਹਨਾਂ ਨੂੰ ਮਿਲਦੇ, ਉੱਥੇ ਲੀਡਰ ਆਫ ਦਾ ਆਪੋਜੀਸ਼ਨ ਨੂੰ ਵੀ ਮਿਲਦੇ ਨੇ। ਸੋ ਮੈਂ ਸਮਝਦਾ ਵੀ ਇਲਹਾਨ ਉਮਰ ਦੇ ਨਾਲ ਮਿਲ ਕੇ ਇਮਰਾਨ ਖਾਨ ਨੇ ਕੋਈ ਗੁਨਾਹ ਨਹੀਂ ਸੀ ਕੀਤਾ। ਇਸ ਗੱਲ ਨੂੰ ਤੁਸੀਂ ਖਾਮਖਾਹ ਕੰਟਰੋਵਰਸ਼ੀਅਲ, ਕਿਉਂਕਿ ਤੁਸੀਂ ਆਪਣਾ ਜਿਹੜਾ ਉਹ ਅਕਾਊਂਟ ਸੈਟਲ ਕਰਨਾ ਚਾਹੁੰਦੇ ਹੋ, ਪਰ ਇਸ ਦੇ ਉੱਤੇ ਭਾਰਤ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਕਿਉਂਕਿ ਇਲਹਾਨ ਉਮਰ ਨੇ ਇੱਕ ਦਿਨ ਆਜ਼ਾਦ ਕਸ਼ਮੀਰ ਦਾ ਦੌਰਾ ਵੀ ਕੀਤਾ, ਪ੍ਰੈਸ ਕਾਨਫਰੰਸ ਵੀ ਕੀਤੀ ਔਰ ਜੋ ਕੁਝ ਭਾਰਤ ਕਸ਼ਮੀਰੀਆਂ ਦੇ ਉੱਤੇ ਕਰ ਰਿਹਾ ਹੈ ਔਰ ਉਸ ਦੇ ਉੱਤੇ ਵੀ ਉਹਨੇ ਆਪਣਾ ਜਿਹੜਾ ਪੂਰਾ ਖੁੱਲ੍ਹ ਕੇ ਜਿਹੜੇ ਆਪਣੇ ਵਿਚਾਰ ਵੀ ਦਿੱਤੇ। ਔਰ ਇਸ ਦੇ ਉੱਤੇ ਫਿਰ ਭਾਰਤ ਦੇ ਫੋਰਨ ਅਫੇਅਰਸ ਦਾ ਜਿਹੜਾ ਸਪੋਕਸਪਰਸਨ ਹੈ ਅਰਿੰਦਾਮ ਬਾਗਚੀ, ਉਹਨੇ ਕਿਹਾ ਕਿ ਸ਼ੀ ਵਿਜ਼ਿਟਡ ਏ ਪਾਰਟ ਆਫ ਜੰਮੂ ਐਂਡ ਕਸ਼ਮੀਰ ਕਰੰਟਲੀ illegally occupied by Pakistan. If such a politician wishes to practice her narrow-minded politics at home, that may be her business, but violating our territorial integrity in its pursuit makes this ours condemnable. ਹੁਣ ਪਹਿਲੀ ਗੱਲ ਕਿ ਇਲਹਾਨ ਉਮਰ ਅਮਰੀਕਾ 'ਚ ਜਿਹੜੀਆਂ ਉਹ ਨੀਤੀਆਂ ਦੇ ਉੱਤੇ ਗੱਲ ਕਰਦੀ ਹੈ ਉਹ ਹਿਊਮਨ ਰਾਈਟਸ ਦੇ ਮੁੱਦੇ ਨੇ। ਹੁਣ ਉਹਦੇ ਤੇ ਵੀ ਇਹ ਵਿਅੰਗ ਕਰ ਰਿਹਾ ਇਹਨਾਂ ਦੀ ਫੋਰਨ ਮਿਨਿਸਟਰੀ ਕਿ ਜੀ ਉੱਥੇ ਨੈਰੋ ਮਾਈਂਡਡ ਕੀ ਕਰਦੀ ਹੈ, ਪਰ ਇੱਥੇ ਆਜ਼ਾਦ ਕਸ਼ਮੀਰ 'ਚ ਆ ਕੇ ਕਸ਼ਮੀਰੀਆਂ ਦੀ ਗੱਲ, ਇਹ ਤਾਂ ਕਸ਼ਮੀਰ ਸਾਡੀ ਟੈਰੀਟਰੀ ਹੈ, ਪਾਕਿਸਤਾਨ ਆਕੂਪਾਈਡ ਹੈ, ਇਹ ਤਾਂ ਸਾਡਾ ਹੈ, ਇੱਥੇ ਆ ਕੇ ਇਹਨੂੰ ਗੱਲ ਕਰਨ ਦਾ ਕਿ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਹੱਦ ਤੱਕ ਪੁੱਤਰੇ ਹੋਏ ਨੇ। ਔਰ ਹਾਲਾਂਕਿ ਜਦੋਂ ਆਜ਼ਾਦ ਕਸ਼ਮੀਰ 'ਚ ਬੀਬੀ ਆਈ ਹੈ ਉਮਰ, ਪ੍ਰੈਸ ਕਾਨਫਰੰਸ ਉਹਨਾਂ ਨੇ ਕਿਹਾ ਕਿ US ਐਡਮਿਨਿਸਟ੍ਰੇਸ਼ਨ ਐਂਡ ਕਾਂਗਰਸ is not talking as much as needed about human rights violations in Jammu and Kashmir. ਆਪਣੀ ਹਕੂਮਤ ਨੂੰ ਕਹਿ ਰਹੀ ਹੈ ਜੋ ਇੱਥੇ ਵਾਇਲੇਟ ਜੰਮੂ ਕਸ਼ਮੀਰ 'ਚ ਭਾਰਤ ਕਰ ਰਿਹਾ ਹੈ, ਜੋ ਕਾਂਗਰਸ ਨੂੰ ਔਰ ਵਾਈਟ ਹਾਊਸ ਨੂੰ ਬੋਲਣਾ ਚਾਹੀਦਾ ਉਹ ਨਹੀਂ ਬੋਲ ਰਹੇ। ਐਂਡ ਇਫੈਕਟਸ ਆਫ ਮੋਦੀ ਐਡਮਿਨਿਸਟ੍ਰੇਸ਼ਨਸ ਐਂਟੀ ਮੁਸਲਿਮ ਰੈਟਰਿਕ, ਕਿ ਜੋ ਇਹਦਾ ਪ੍ਰਭਾਵ ਹੋ ਰਿਹਾ ਐਂਟੀ ਮੁਸਲਿਮ ਰੈਟਰਿਕ ਦਾ, ਉਹਨੇ ਕਿਹਾ
the condemnations and concerns of those who fight for human rights and the question of Kashmir will be included in future hearings within the USA। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੀਰਿੰਗ ਕਰਵਾਵਾਂਗੇ ਉਹਦੇ 'ਚ ਜੋ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਚੱਲ ਰਿਹਾ ਹਿਊਮਨ ਰਾਈਟਸ ਵਾਇਲੇਸ਼ਨ ਉਹਦਾ ਵੀ ਔਰ ਕਸ਼ਮੀਰ ਦਾ ਸਟੇਟਸ ਵੀ। ਔਰ ਉਹਨਾਂ ਨੇ ਜਿਹੜਾ ਬੀਬੀ ਉਮਰ ਨੇ ਜਿਹੜੇ ਪ੍ਰੈਜ਼ੀਡੈਂਟ ਨੇ ਆਜ਼ਾਦ ਕਸ਼ਮੀਰ ਦੇ ਸੁਲਤਾਨ ਮਹਿਮੂਦ ਚੌਧਰੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬਹਾਦਰੀ ਭਰੀ ਗੱਲ ਹੁੰਦੀ ਹੈ ਜਦੋਂ ਕਿ ਤੁਸੀਂ ਇਹੀ ਨਹੀਂ ਕਿ ਇੱਥੇ ਉਹ ਆਵਾਜ਼ ਨੇ ਪਰ ਐਨ ਇਸ ਮੌਕੇ ਦੇ ਉੱਤੇ ਜਦੋਂ ਕਿ ਇੱਕ ਪਾਸੇ ਯੂਕਰੇਨ ਔਰ ਰਸ਼ੀਆ ਦਾ ਪਾਰਟ ਚੱਲ ਰਿਹਾ ਹੈ ਉੱਥੇ ਜਾ ਕੇ ਲੋਕਾਂ ਦੇ ਵਿੱਚ ਖਲੋ ਕੇ ਕਹਿਣਾ ਕਿ ਭਾਈ ਔਰ ਇਹ ਵੀ ਮੈਂ ਸਮਝਦਾ ਵੀ ਅਮਰੀਕਾ ਦੀ ਖੂਬਸੂਰਤੀ ਹੈ ਕਿ ਇੱਕ ਪਾਸੇ ਵਾਈਟ ਹਾਊਸ 'ਚ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਉਹ ਨੀਤੀਆਂ ਤਾਂ ਆਪਣੀਆਂ ਸੋ ਕਾਲਡ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਬਣਾਉਂਦੇ ਨੇ ਲੇਕਿਨ ਨਾਲ ਦੀ ਨਾਲ ਇੱਕ ਆਜ਼ਾਦੀ ਵਾਲੀ ਆਵਾਜ਼ ਜਿਹੜੀ ਬੁਲੰਦ ਆਵਾਜ਼ ਦੇ ਵਿੱਚ ਇਹ ਕਹਿੰਦੀ ਹੈ ਕਿ ਸਾਨੂੰ ਐਕਸੈਪਟੇਬਲ ਨਹੀਂ ਹੈ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ US ਕਾਂਗਰਸ ਦੇ ਵਿੱਚ ਜੋ ਭਾਰਤ ਦੇ ਵਿੱਚ ਘੱਟ ਗਿਣਤੀਆਂ ਨਾਲ ਮੁਸਲਮਾਨਾਂ ਨਾਲ ਹੋ ਰਿਹਾ ਔਰ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਅਸੀਂ ਹੀਰਿੰਗਸ ਕਰਵਾਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਲਹਾਨ ਉਮਰ ਵਰਗੀਆਂ ਬਹਾਦਰ ਆਵਾਜ਼ਾਂ ਹੀ ਅਲਟੀਮੇਟਲੀ ਦੁਨੀਆ ਦੇ ਵਿੱਚ ਤਬਦੀਲੀ ਲਿਆਉਂਦੀਆਂ ਨੇ ਨਹੀਂ ਤਾਂ ਬਹੁਤ ਸਾਰੇ ਲੋਕ ਤਾਂ ਮੱਖੀ ਤੇ ਮੱਖੀ ਮਾਰਨ ਵਾਂਗ ਆਪਣੇ ਸੌੜੇ ਸਿਆਸੀ ਹਿੱਤਾਂ ਦੇ ਤੱਕ ਹੀ ਮਹਿਦੂਦ ਹੁੰਦੇ ਨੇ। ਜੀ ਡਾਕਟਰ ਸਾਹਿਬ ਮੈਂ ਚਾਹੁੰਦੀ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਨਹੀਂ ਕਰੋ। ਤੁਸੀਂ ਲੈ ਲਓ ਟੌਪਿਕ। ਵਿਊਅਰਸ ਤੁਸੀਂ ਸਾਰੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਸਾਧਨਾਂ ਅਤੇ ਪੁਲਿਸ ਦਾ ਜਿਹੜਾ ਇਸਤੇਮਾਲ ਕਰਕੇ ਕੇਜਰੀਵਾਲ ਨੂੰ ਪ੍ਰਮੋਟ ਕਰਨ ਤੇ ਲੱਗੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆਣ ਲਿਖ ਲਈ ਤਰ੍ਹਾਂ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭਗਵੰਤ ਮਾਨ ਦੀ ਸਰਕਾਰ ਪਿਛਲੇ ਲਗਭਗ 1 ਮਹੀਨੇ 'ਚ ਵਿਦਨ ਪ੍ਰੋਵਿੰਸ ਜਾਂ ਸੂਬੇ ਦੇ ਪਰਫਾਰਮ ਕਰਨ 'ਚ ਪੂਰੀ ਤਰ੍ਹਾਂ ਫੇਲ ਹੋਈ ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਲੁੱਟ ਖਸੁੱਟ ਮਚੀ ਹੋਈ ਹੈ। ਕਰਪਸ਼ਨ ਅੱਗੇ ਨਾਲੋਂ ਵੀ ਜ਼ਿਆਦਾ ਹੈ। ਕਿਸਾਨ ਜਿਹੜੇ ਨੇ ਉਹਨਾਂ ਦੀ ਖੁਦਕੁਸ਼ੀਆਂ ਦੀ ਗਿਣਤੀ ਹੋਰ ਵੀ ਵੱਧ ਗਈ ਹੈ ਕਿਉਂਕਿ ਕਰੰਟ ਜੋ ਸਿਚੁਏਸ਼ਨ ਚੱਲ ਰਹੀ ਹੈ ਈਵਨ ਇੱਕ ਕਲੌਜ਼ ਜਿਹੜਾ ਕਿ ਸਸਪੈਂਡ ਕਰਵਾਇਆ ਗਿਆ ਸੀ ਕੁਝ ਸਾਲ ਪਹਿਲਾਂ ਕਿ ਅਦਾਲਤਾਂ ਜਾਂ ਗ੍ਰਿਫਤਾਰੀਆਂ ਨਹੀਂ ਹੋ ਸਕਦੀਆਂ ਉਹਨਾਂ ਕਿਸਾਨਾਂ ਦੀਆਂ ਜਿਨ੍ਹਾਂ ਨੇ ਕਿਸ਼ਤ ਜਿਹੜੀ ਹੈ ਉਹ ਕਰਜ਼ੇ ਦੀ ਵਾਪਸ ਨਹੀਂ ਮੋੜੀ ਉਹਨੂੰ ਸਸਪੈਂਡ ਕਰਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ। ਪਰ ਇਸ ਦੇ ਨਾਲ ਕਿਵੇਂ ਪੰਜਾਬ ਦੇ ਸਾਧਨ ਔਰ ਪੰਜਾਬ ਦੀ ਪੁਲਿਸ ਉਸ ਦਾ ਮਿਸਯੂਜ਼ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਅਰਵਿੰਦ ਕੇਜਰੀਵਾਲ ਜਿਸ ਦਾ ਡ੍ਰੀਮ ਪਹਿਲਾਂ ਤਾਂ ਇਹੀ ਸੀ ਕਿ ਉਹ ਪੰਜਾਬ ਦਾ ਹਾਕਮ ਬਣੇ ਲੇਕਿਨ ਉਹ ਗੱਲ ਚੱਲੀ ਨਹੀਂ। ਲੇਕਿਨ ਉਹਦਾ ਅਲਟੀਮੇਟ ਡ੍ਰੀਮ ਤਾਂ ਦਿੱਲੀ ਦੇ ਤਖਤ ਤੇ ਬਹਿਣਾ ਜੀ। ਔਰ ਬਿਲਕੁਲ ਮੋਦੀ ਵਾਲੀਆਂ ਨੀਤੀਆਂ ਮੋਦੀ ਨੇ ਜੋ ਕੁਝ ਗੁਜਰਾਤ ਦੇ ਵਿੱਚ ਕੀਤਾ ਅੱਜ ਉਹਦੀਆਂ ਅੱਖਾਂ ਸਾਹਮਣੇ ਕੇਜਰੀਵਾਲ ਉਹਦੀ ਪਾਰਟੀ ਦੇ ਜੋ ਜਹਾਂਗੀਰਪੁਰੀ 'ਚ ਹੋਇਆ ਉਸ ਤੋਂ ਪਹਿਲਾਂ 2020 ਟਰੰਪ ਦੀ ਵਿਜ਼ਿਟ ਵੇਲੇ ਲੇਕਿਨ ਉਸ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਤੁਸੀਂ ਕੋਈ ਉਹਦਾ ਕੇਜਰੀਵਾਲ ਦਾ ਟਵੀਟ ਕੋਈ ਬਿਆਨ ਨਹੀਂ ਦੇਖੋਗੇ ਜਿਹਦੇ 'ਚ ਉਹਨੇ ਕੰਡੈਮ ਕੀਤਾ ਹੋਏ। ਰਾਦਰ ਉਹ ਤਾਂ ਹਨੂਮਾਨ ਜਯੰਤੀ ਦੀਆਂ ਤੇ ਦੂਸਰੀਆਂ ਵਧਾਈਆਂ ਦੇ ਰਿਹਾ ਲੇਕਿਨ ਉਹਨੂੰ ਇਹ ਨਹੀਂ ਹੈ ਵੀ ਉਸ ਹਨੂਮਾਨ ਜਯੰਤੀ ਦੀ ਆੜ ਦੇ ਵਿੱਚ ਕਿਵੇਂ ਜਹਾਂਗੀਰਪੁਰੇ ਦੇ ਜਿਹੜੇ ਗਰੀਬ ਮੁਸਲਮਾਨ ਔਰ ਵੈਸਟ ਬੰਗਾਲ ਤੋਂ ਉਹਨਾਂ ਦਾ ਕੋਈ ਬੰਗਲਾਦੇਸ਼ ਨਾਲ ਆਗਾ ਦੇਗਾ ਨਹੀਂ ਹੈ ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਹੋ ਰਹੇ ਨੇ ਔਰ ਉਹਨੇ ਮੂੰਹ ਬੰਦ ਰੱਖਿਆ ਹੋਇਆ। ਹੁਣ ਜਿਹੜੇ ਕੱਲ ਤੱਕ ਇਹਦੇ ਸਾਥੀ ਰਹੇ ਜਿਨ੍ਹਾਂ ਦੇ ਵਿੱਚ ਕੁਮਾਰ ਵਿਸ਼ਵਾਸ ਜਿਹੜਾ ਫਾਊਂਡਰ ਆਮ ਆਦਮੀ ਪਾਰਟੀ ਦਾ ਪਰ ਐਨ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਇਹ ਬਿਆਨ ਦਿੱਤਾ ਸੀ ਕਿ ਜੀ ਇਹ ਕੇਜਰੀਵਾਲ ਖਾਲਿਸਤਾਨੀਆਂ ਨਾਲ ਰਲਿਆ ਹੋਇਆ
ਮੇਰੇ ਨਾਲ ਗੱਲ ਕਰਦਿਆਂ ਉਹਨੇ ਕਿਹਾ ਸੀ ਕਿ ਕੋਈ ਫਿਕਰ ਨਾ ਕਰ, ਤੂੰ ਬਾਕੀ ਭਾਰਤ ਦਾ ਪ੍ਰਾਈਮ ਮਿਨਿਸਟਰ ਬਣ ਜਾਈਂ, ਮੈਂ ਖਾਲਿਸਤਾਨ ਦਾ ਬਣ ਜਾਵਾਂਗਾ ਔਰ ਰਲ ਕੇ ਅਸੀਂ ਫਿਰ ਮੌਜਾਂ ਕਰਾਂਗੇ। ਔਰ ਇਹ ਹਾਲਾਂਕਿ ਕੁਮਾਰ ਵਿਸ਼ਵਾਸ ਪੱਕਾ ਜਿਹੜਾ ਫਿਰਕੂ ਜ਼ਹਿਨੀਅਤ ਵਾਲਾ ਹਿੰਦੂਤਵੀ ਹੈ, ਹੁਣ ਤਾਂ ਉਹਨੇ ਪ੍ਰੋਪਰਲੀ ਬੀਜੇਪੀ ਜੁਆਇਨ ਕੀਤੀ ਹੋਈ ਹੈ। ਲੇਕਿਨ ਇਹ ਜਿਹੜਾ ਉਸ ਦਾ ਕਹਿਣਾ, ਭਾਵੇਂ ਉਹਦੀ ਇੱਕ ਆਪਣੀ ਫਰਸਟ੍ਰੇਸ਼ਨ ਸੀ, ਕਿਉਂਕਿ ਰਾਜ ਸਭਾ ਦੀਆਂ ਸੀਟਾਂ ਉਸ ਤੋਂ ਪਹਿਲਾਂ ਦਿੱਲੀ 'ਚੋਂ 2 ਮੈਂਬਰ ਨਾਮਜ਼ਦ ਹੋਣੇ ਸੀ ਔਰ ਕੁਮਾਰ ਵਿਸ਼ਵਾਸ ਚਾਹੁੰਦਾ ਸੀ ਵੀ ਮੈਨੂੰ ਰਾਜ ਸਭਾ 'ਚ ਭੇਜ ਦੇ, ਲੇਕਿਨ ਉਹਨੇ ਕਰੋੜਾਂ ਲੈ ਕੇ ਉਹ ਮਿੱਤਲ ਕੇ ਕਿਹੜੇ ਨੇ 2 ਉਹਨਾਂ ਨੂੰ ਭੇਜ ਦਿੱਤਾ। ਹੁਣ ਇਹ ਇੱਕ ਉਹਦਾ ਹੱਕ ਹੈ ਕਹਿਣ ਦਾ। ਇਸੇ ਤਰ੍ਹਾਂ ਕਾਂਗਰਸ ਦੀ, ਆਮ ਆਦਮੀ ਪਾਰਟੀ ਦੀ ਪਹਿਲਾਂ MLA ਰਹੀ ਅਲਕਾ ਲਾਂਬਾ, ਹਾਲਾਂ ਉਹ ਵੀ ਇੱਕ ਫਿਰਕੂ ਹਿੰਦੂਤਵਨ ਉਹਦੀ ਸੋਚ ਹੈ, ਸੀਸਕਾਂ ਏਰੀਏ ਨੂੰ ਰਿਪਰੈਜ਼ੈਂਟ ਕਰਦੀ ਹੈ, ਹੁਣ ਉਹ ਕਾਂਗਰਸ ਦੇ ਵਿੱਚ ਹੈ। ਉਹਨੇ ਵੀ ਕੇਜਰੀਵਾਲ ਬਾਰੇ ਕਿ ਭਾਈ ਇਹ ਤਾਂ ਹੈ ਇਹ ਕੁਝ ਹੋਰ ਹੈ, ਬਾਹਰ ਇਹਦੇ ਖਲ ਕੋਈ ਹੋਰ ਪਾਈ ਹੋਈ ਹੈ। ਹੁਣ ਪੰਜਾਬ ਦੇ ਸਾਧਨ, ਪੰਜਾਬ ਦੀ ਪੁਲਿਸ ਜਾਂ ਪੰਜਾਬ ਦੇ ਰਿਸੋਰਸਿਸ ਕਿਵੇਂ ਵਰਤੇ ਜਾ ਰਹੇ ਨੇ, ਬੀਤੇ ਦਿਨ ਅਸੀਂ ਇਹ ਦੇਖਿਆ ਕਿ ਕਿਵੇਂ ਇਹਨਾਂ 2 ਬਿਆਨਾਂ ਦੇ ਆਧਾਰ ਦੇ ਉੱਤੇ ਅਲਕਾ ਲਾਂਬਾ ਦੇ ਖਿਲਾਫ ਵੀ, ਕੁਮਾਰ ਵਿਸ਼ਵਾਸ ਦੇ ਵੀ, ਰੂਪਨਗਰ ਜ਼ਿਲ੍ਹਾ 'ਚ ਪੁਲਿਸ ਰਿਪੋਰਟ, ਪੁਲਿਸ ਦੀ ਪਾਰਟੀ ਕੁਮਾਰ ਵਿਸ਼ਵਾਸ ਦੇ ਘਰ 'ਚ ਦੂਜੀ ਸਟੇਟ 'ਚ ਪਹੁੰਚ ਜਾਂਦੀ ਹੈ ਉਹਨੂੰ ਗ੍ਰਿਫਤਾਰ ਕਰਨ ਲਈ। ਅਲਕਾ ਲਾਂਬਾ ਦੇ ਘਰ ਵੀ ਜਾ ਕੇ ਉਹਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਜਾਂਦਾ। ਹੁਣ ਇਹ ਇਸ ਹੱਦ ਤੱਕ ਅਸੀਂ ਤਾਂ ਹਿੰਦੂਤਵੀਆਂ ਦੀ, ਬੀਜੇਪੀ ਦੀ ਬਦਲਾਖੋਰੀ ਜਾਂ ਦੂਜੇ ਦੀ ਗੱਲ ਕਰਦੇ ਹਾਂ, ਪਰ ਕਿਵੇਂ ਪੰਜਾਬ ਦੇ ਸਾਧਨ, ਔਰ ਇਹ ਇਕੱਲਾ ਮੇਰਾ ਕਹਿਣਾ ਨਹੀਂ ਹੈ, ਈਵਨ ਜਿਹਨੂੰ ਕਾਂਗਰਸ ਲੈਜਿਸਲੇਟਿਵ ਪਾਰਟੀ ਦਾ ਪ੍ਰਧਾਨ ਬਣਾਇਆ ਕਾਂਗਰਸ ਨੇ, ਪ੍ਰਤਾਪ ਸਿੰਘ ਬਾਜਵਾ, ਉਹਨੇ ਕਿਹਾ ਆਮ ਆਦਮੀ ਪਾਰਟੀ ਯੂਜ਼ਿੰਗ ਪੰਜਾਬਸ ਰਿਸੋਰਸਿਸ ਟੂ ਇਨਕਰੀਜ਼ ਇਟਸ ਰੀਚ, ਕਿ ਦੂਰ ਤੱਕ ਫੈਲਣ ਲਈ। ਔਰ ਅਸੀਂ ਦੇਖਿਆ ਭਗਵੰਤ ਮਾਨ ਦੇ ਨਾਲ ਦੇ ਪੁਲਿਸ ਕਮਾਂਡੋ ਤੇ ਗਾਰਡ ਲੈ ਕੇ ਕੇਜਰੀਵਾਲ ਹਿਮਾਚਲ ਤੇ ਗੁਜਰਾਤ 'ਚ ਘੁੰਮਦਾ ਰਿਹਾ। ਔਰ ਇਸੇ ਤਰ੍ਹਾਂ ਆਫਟਰ ਕੁਮਾਰ ਵਿਸ਼ਵਾਸ, ਨਾਓ ਕਾਂਗਰਸ ਅਲਕਾ ਲਾਂਬਾ ਔਨ ਪੰਜਾਬ ਪੁਲਿਸ ਰਡਾਰ ਓਵਰ ਸਟੇਟਮੈਂਟ ਅਗੇਂਸਟ ਕੇਜਰੀਵਾਲ, ਇਹ ਵੀ ਸਾਹਮਣੇ ਆਇਆ ਕਿ ਭਾਈ ਉਸ ਦੇ ਖਿਲਾਫ ਵੀ ਹੈ। ਕਾਂਗਰਸ ਨੇ ਖੁੱਲ੍ਹ ਕੇ ਕਿਹਾ ਕਿ ਆਮ ਆਦਮੀ ਪਾਰਟੀ ਮਿਸਯੂਜ਼ਿੰਗ ਪੰਜਾਬ ਪੁਲਿਸ ਟੂ ਸੈਟਲ ਏ ਸਕੋਰ। ਸੋ ਇਹ ਸਭ ਦੇ ਚੱਲਦੇ ਹੁਣ ਅਸਲੀ ਇਸ਼ੂ ਸਭ ਪਾਸੇ ਚਲੇ ਗਏ ਕਿ ਭਾਈ ਕੀ ਹੈ, ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ, ਚੰਡੀਗੜ੍ਹ ਦੇ ਮੁੱਦੇ ਤੇ ਦੂਸਰਾ। ਔਰ ਇਹ ਅਸੀਂ ਜਿਵੇਂ ਕਿਹਾ ਕਿ ਵੀ ਇਹ ਕੇਜਰੀਵਾਲ ਦੀ ਈਗੋ ਮੈਸਾਜ ਹੈ। ਹੁਣ ਭਗਵੰਤ ਮਾਨ ਨੂੰ ਉਹ ਟਿਕਟ ਤਾਂ ਦੇਣਾ ਨਹੀਂ ਹੈ ਉਹਨੇ, ਹੁਣ ਵੀ ਰਨ ਤਾਂ ਉਹੀ ਕਰ ਰਿਹਾ ਸਾਰੇ ਸ਼ੋਅ ਨੂੰ, ਜਿਵੇਂ ਸੀਨੀਅਰ ਅਫਸਰ ਬਿਊਰੋਕਰੈਟ ਸੱਦ ਕੇ ਉਹਨੇ ਬਰੀਫਿੰਗ ਦਿੱਤੀ। ਪਰ ਇਸ ਹੱਦ ਤੱਕ ਜਾ ਕੇ ਭਗਵੰਤ ਮਾਨ ਪੰਜਾਬ ਦੇ ਸਾਧਨਾਂ ਨੂੰ ਵਰਤੇਗਾ ਜਾਂ ਵਰਤ ਰਿਹਾ, ਇਹ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਏਗਾ ਕਿ ਭਾਈ ਕੇਜਰੀਵਾਲ ਵੈਸੇ ਡੀ ਫੈਕਟੋ ਚੀਫ ਮਿਨਿਸਟਰ ਤਾਂ ਕੇਜਰੀਵਾਲ ਹੀ ਹੈ, ਪਰ ਇਸ ਹੱਦ ਤੱਕ ਪੰਜਾਬ ਪੁਲਿਸ ਜਾ ਕੇ ਦੂਜੀਆਂ ਸਟੇਟਾਂ ਦੇ ਵਿੱਚ ਹਰਾਸ ਕਰੇਗੀ ਉਹਨਾਂ ਨੂੰ ਜਿਨ੍ਹਾਂ ਨੇ ਉਹਦੇ ਖਿਲਾਫ ਕੋਈ ਬਿਆਨ ਦਿੱਤਾ ਹੋਇਆ। ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਉੱਥੇ ਕਿਸ ਕਿਸਮ ਦਾ ਸੈਟਅਪ ਹੈ। ਔਰ ਕਨਕਲੂਜਨ 'ਚ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ, ਕਾਇਆ ਸਾਧ ਹੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ, ਨਾਮ ਨ ਕਬਹੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ, ਗੁਰ ਪ੍ਰਸਾਦੀ ਛੁਟੀਐ, ਬਿਖ ਭਵਜਲ ਸ਼ਬਦ ਗੁਰ ਤਰਨਾ ਰਹਾਓ। ਰਹਾਓ ਦੀ ਤੁਕ ਨੂੰ ਕੇਂਦਰ 'ਚ ਰੱਖ ਕੇ ਅਸੀਂ ਵਿਚਾਰ ਕਰਦੇ ਹਾਂ ਕਿ ਹੇ ਮੇਰੇ ਮਨ, ਰੱਬ ਦੀ, ਸਤਿਗੁਰੂ ਦੀ ਸ਼ਰਨ 'ਚ ਆ ਤੇ ਉਸ ਰੱਬ ਦੀ ਇਬਾਦਤ ਕਰ, ਰੱਬ ਦਾ ਸਿਮਰਨ ਕਰ, ਰੱਬ ਨੂੰ ਯਾਦ ਕਰ। ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ, ਸਤਿਗੁਰੂ ਦੀ ਸ਼ਰਨ 'ਚ ਆ ਕੇ ਹੇ ਮੇਰੇ ਮਨ ਉਸ ਰੱਬ ਨੂੰ ਯਾਦ ਕਰ। ਗੁਰ ਪ੍ਰਸਾਦੀ ਛੁੱਟੀ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ, ਪ੍ਰਸਾਦ ਕਿਰਪਾ ਨੂੰ ਕਹਿੰਦੇ ਨੇ, ਬਖਸ਼ਿਸ਼ ਨੂੰ ਕਹਿੰਦੇ ਨੇ, ਕਿ ਇਸ ਦੇ ਨਾਲ ਹੀ ਅਸੀਂ ਮੋਹ ਮਾਇਆ ਦੇ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨ ਤੋਂ ਛੁੱਟ ਸਕਦੇ ਹਾਂ। ਬਿਖ ਭਵਜਲ ਸ਼ਬਦ ਗੁਰ ਤਰਨਾ, ਕਿ ਇਹ ਮਾਇਆ ਦਾ ਰਚਿਆ ਹੋਇਆ ਸੰਸਾਰ ਜਿਹੜਾ ਬਿਖ ਹੈ, ਜ਼ਹਿਰ ਵਾਂਗ ਹੈ, ਅਸੀਂ ਇਸ ਦੇ ਵਿੱਚ ਫਸੇ ਹੋਏ ਹਾਂ। ਜੇ ਇਸ ਭਵਜਲ ਤੋਂ ਕੋਈ ਚੀਜ਼ ਤਾਰ ਸਕਦੀ ਹੈ ਤੇ ਉਹ ਰੱਬ ਦੀ ਯਾਦ ਹੈ, ਰੱਬ ਦਾ ਨਾਮ ਹੈ, ਤੇ ਇਹ ਸਤਿਗੁਰੂ ਦੀ ਸ਼ਰਨ ਆਇਆ ਹੀ ਸੰਭਵ ਹੈ। ਔਰ ਫਿਰ ਉਹਨਾਂ ਯਤਨਾਂ ਵੱਲ ਜਿਹੜੇ ਲੋਕ ਜਪ, ਤਪ, ਸੰਜਮ, ਦੂਸਰੇ ਡਿਸਿਪਲਿਨਸ ਨੇ, ਉਹਨਾਂ ਵੱਲ ਇਸ਼ਾਰਾ ਕਰਦੇ ਗੁਰੂ ਸਾਹਿਬ ਨੇ ਫਰਮਾਇਆ ਕਿ ਕਾਇਆ ਸਾਧ ਹੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ।
ਕਿ ਸਰੀਰ ਦੇ ਉੱਤੇ ਸਾਧਨਾ, ਸਾਧੂ ਸ਼ਬਦ ਆਇਆ ਹੀ ਇਸ ਤੋਂ, ਸਾਧਨਾ ਕਾਬੂ ਕਰਨਾ ਆਪਣੀਆਂ ਡਿਜ਼ਾਇਰਸ ਦੇ ਉੱਤੇ, ਸਖਤੀ, ਪੈਨੈਂਸ, ਤਪ, ਕਿ ਭਾਵੇਂ ਜਿੰਨੇ ਮਰਜ਼ੀ ਤੁਸੀਂ ਸਰੀਰ ਨੂੰ, ਸਰੀਰ ਦੀਆਂ ਡਿਜ਼ਾਇਰਸ ਨੂੰ ਕਾਬੂ 'ਚ ਰੱਖਣ ਦੇ ਲਈ, ਕਾਇਆ ਨੂੰ ਸਾਧਣ ਦੇ ਲਈ ਯਤਨ ਕਰੋ। ਉਰਦ ਤਪ ਕੇ ਭਾਵੇਂ ਪੁੱਠੇ ਲਟਕੇ, ਇਹ ਵੀ ਹੁੰਦਾ ਸੀ, ਖੂਹਾਂ ਦੇ ਵਿੱਚ ਪੁੱਠੇ ਲਟਕ ਰਹੇ ਨੇ, ਦਰਖਤਾਂ ਨਾਲ ਤਾਂ ਕਿ ਨੀਂਦ ਨਾ ਆਏ ਔਰ ਆਪਣੇ ਆਪ ਨੂੰ ਅੱਡ-ਅੱਡ ਕਸ਼ਟਾਂ 'ਚੋਂ ਉਰਦ ਤਪ ਕਰੇ। ਪਰ ਗੁਰੂ ਸਾਹਿਬ ਨੇ ਕਿਹਾ ਵੀ ਇਸ ਸਾਰੇ ਦੇ ਨਾਲ ਜਿਹੜੀ ਅੰਦਰ ਹਉਮੈ ਫਸੀ ਹੋਈ ਹੈ ਉਹ ਤਾਂ ਕਿਤੇ ਨਹੀਂ ਜਾਣੀ, ਵਿੱਚੋਂ ਹਉਮੈ ਨਾ ਜਾਏ। ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬ ਹੀ ਪਾਏ, ਕਿ ਇਹ ਸਾਰੇ ਜਿਨ੍ਹਾਂ ਨੂੰ ਅਸੀਂ ਰੂਹਾਨੀਅਤ ਦੇ ਨਾਂ ਥੱਲੇ ਜਪ, ਤਪ, ਸੰਜਮ, ਇਹ ਸਾਰੇ ਡਿਸਪਲਿਨਸ ਦੇ ਵਿੱਚ ਜੇ ਅਸੀਂ ਫਸੇ ਰਵਾਂਗੇ, ਇਸ ਦੇ ਨਾਲ ਨਾ ਹਉਮੈ ਅੰਦਰੋਂ ਮਰੇਗੀ ਤੇ ਨਾ ਹੀ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋਏਗੀ। ਜੇ ਪ੍ਰਾਪਤੀ ਹੈ ਗੁਰ ਕੈ ਸ਼ਬਦ ਜੀਵਤ ਮਰੈ, ਜੇ ਤੁਹਾਡੇ ਅੰਦਰ ਗੁਰੂ ਦਾ ਸ਼ਬਦ ਪੁੜ ਗਿਆ ਤੇ ਫਿਰ ਤੁਸੀਂ ਜਿਉਂਦਿਆਂ ਮਰ ਗਏ। ਇਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਕਬੀਰ ਸਤਗੁਰ ਸੂਰਮੇ ਵਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਛੇਕ, ਕਿ ਜਦੋਂ ਗੁਰੂ ਦਾ ਸ਼ਬਦ ਤੁਹਾਡੇ ਅੰਦਰ ਨੂੰ ਭੇਦ ਜਾਂਦਾ ਹੈ ਤੇ ਮਾਨੋ ਤੁਸੀਂ ਜਿਉਂਦਿਆਂ, ਤੁਹਾਡੀ ਹਉਮੈ ਖਤਮ ਹੋ ਗਈ। ਹਉਮੈ ਖਤਮ ਹੋਣ ਨੂੰ ਹੀ ਜਿਉਂਦਿਆਂ ਮਰਨਾ ਕਹਿੰਦੇ ਨੇ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਤੇ ਜਦੋਂ ਇਹ ਹਉਮੈ ਖਤਮ ਹੋ ਗਈ, ਗੁਰੂ ਦਾ ਸ਼ਬਦ ਨੇ ਅੰਦਰ ਭੇਤ ਦਿੱਤਾ ਹੈ, ਅੰਦਰ ਪੀਅਰਸ ਕਰ ਦਿੱਤਾ ਹੈ ਤੇ ਆ ਕੇ ਅੰਦਰ ਨਾਮ ਵਸ ਗਿਆ। ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ, ਪੰਡਤ ਪੜੈ ਬੰਧਨ ਮੋਹ ਬਾਧਾ, ਨਹਿ ਬੂਝੈ ਵਿਖਿਆ ਵਿਕਾਰ, ਸਤਿਗੁਰ ਮਿਲਿਐ ਤ੍ਰਿਕੁਟੀ ਛੂਟੈ, ਚੌਥੈ ਪਦ ਮੁਕਤ ਦੁਆਰ। ਕਿ ਤਿੰਨ ਗੁਣ ਰਜੋ ਤਮੋ ਸਤੋ ਜਿਨ੍ਹਾਂ ਦੇ ਵਿੱਚ ਮਨੁੱਖ ਫਸਿਆ ਹੁੰਦਾ ਹੈ, ਇਹ ਜਿਹੜਾ ਨਾਲ ਵਿਕਾਰਾਂ ਦਾ ਪੂਰਾ ਉਸ ਦੇ ਨਾਲ ਅਸਰਅੰਦਾਜ਼ ਹੁੰਦੇ ਨੇ। ਜੇ ਵਾਹਿਗੁਰੂ ਦਾ ਨਾਂ ਆਏ ਤੇ ਤਿੰਨੋਂ ਹੀ ਰਜੋ ਤਮੋ ਸਤੋ ਜਿਹੜੇ ਨੇ ਪੈਰਿਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਔਰ ਇਹ ਦੁਬਿਧਾ ਦੇ ਵਿੱਚ ਫਸ ਕੇ ਅਸੀਂ ਦੁਨੀਆ ਦੇ ਵਿੱਚ ਫਸੇ ਹੋਏ ਹਾਂ। ਇਹ ਦੂਜਾ ਭਾਵ ਵਿਕਾਰ, ਇਹ ਆਪਣੇ ਆਪ ਦੇ ਵਿੱਚ ਦੁਬਿਧਾ ਜਿਹੜੀ ਹੈ, ਡਿਊਲਿਟੀ, ਸਸਪੀਸ਼ਨ। ਔਰ ਪੰਡਤ ਜਿਹੜੇ ਨੇ ਉਹ ਕਿਉਂਕਿ ਲਰਨਡ ਲੋਕ ਨੇ, ਉਹਨਾਂ ਨੂੰ ਆਪਣੀ ਪੜ੍ਹਾਈ ਦਾ ਜਿਹੜਾ ਉਹ ਹੰਕਾਰ ਹੈ। ਪੰਡਤ ਪੜ੍ਹੈ ਬੰਧਨ ਮੋਹ ਬਾਧਾ, ਲੇਕਿਨ ਜਿਹੜਾ ਮੋਹ ਦਾ ਬੰਧਨ ਹੈ ਉਹ ਪੜ੍ਹਾਈ ਦੇ ਨਾਲ, ਫੋਕੇ ਗਿਆਨ ਦੇ ਨਾਲ ਛੁੱਟਦਾ ਨਹੀਂ ਹੈ। ਬੂਝੈ ਨਹਿ ਬੂਝੈ ਵਿਖਿਆ ਪਿਆਰ, ਜਿਹੜਾ ਅੰਦਰ ਮਾਇਆ ਦੇ ਲਈ ਜਿਹੜੀ ਜ਼ਹਿਰ ਸਮਾਨ ਹੈ, ਪਿਆਰ ਹੈ, ਉਹ ਬਰਾਬਰ ਨਾਲ ਰਹਿੰਦਾ। ਨੋ ਮੈਟਰ ਤੁਸੀਂ ਕਿੰਨਾ ਗਿਆਨ ਹਾਸਲ ਕਰਦੇ ਹੋ, ਸਿਰਫ ਤੇ ਸਿਰਫ ਸਤਿਗੁਰੂ ਦੇ ਮਿਲਾਪ ਦੇ ਨਾਲ ਤ੍ਰਿਕੁਟੀ ਛੁੱਟੇ। ਇਹ ਜੋਗੀਆਂ ਦੀ ਜ਼ੁਬਾਨ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਪਾਠ ਹੈ ਕਿ ਵੀ ਤੁਸੀਂ ਇਸ ਤਿੰਨ ਗੁਣਾਂ ਚੋਂ ਨਿਕਲ ਗਏ, ਤ੍ਰਿਕੁਟੀ ਚੋਂ ਤੁਸੀਂ ਨਿਕਲੇ। ਔਰ ਚੌਥਾ ਪਦ ਅਮਰ ਪਦ, ਜਾਂ ਜਿਸ ਨੂੰ ਅਸੀਂ ਪਰਮ ਗਿਆਨ ਦੇ ਨਾਲ ਜੋੜ ਕੇ ਕਹਿੰਦੇ ਹਾਂ ਕਿ ਭਾਈ ਉਸ ਆਤਮਕ ਮੁਕਤੀ, ਉਸ ਅਵਸਥਾ 'ਚ ਤੁਸੀਂ ਪਹੁੰਚੇ। ਚੌਥਾ ਪਦ ਉਹਦੇ ਲਈ, ਚੌਥਾ ਪਦ ਮੁਕਤ ਦੁਆਰ, ਕਿ ਭਾਈ ਇਸ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਜਿਹੜਾ ਇਹ ਮਾਇਆ ਦਾ, ਹਉਮੈ ਦਾ, ਵਿਕਾਰ ਦਾ ਦਰਵਾਜ਼ਾ ਖੁੱਲ ਜਾਂਦਾ ਹੈ ਔਰ ਤੁਸੀਂ ਉਸ ਉੱਤਮ ਅਵਸਥਾ, ਸਹਿਜ ਅਵਸਥਾ ਵਿੱਚ ਪਹੁੰਚ ਜਾਂਦੇ ਹੋ। ਗੁਰ ਤੇ ਮਾਰਗ ਪਾਈ ਹੈ, ਚੂਕੈ ਮੋਹ ਗੁਬਾਰ, ਸ਼ਬਦ ਮਰੈ ਤਾਂ ਉਧਰੈ, ਪਾਏ ਮੋਖ ਦੁਆਰ, ਗੁਰ ਪ੍ਰਸਾਦੀ ਮਿਲ ਰਹਿ, ਸੱਚ ਨਾਮ ਕਰਤਾਰ। ਕਿ ਗੁਰੂ ਦੇ ਰਾਹੀਂ ਸਾਨੂੰ ਇਸ ਰੂਹਾਨੀਅਤ ਦੇ ਰਸਤੇ ਦੀ ਸਮਝ ਪੈਂਦੀ ਹੈ। ਅੰਦਰੋਂ ਜਿਹੜਾ ਸਾਡਾ ਗੁਬਾਰ ਵਾਂਗ ਮੋਹ ਦਾ ਗੁਬਾਰ ਹੈ ਉਹ ਖਤਮ ਹੋ ਜਾਂਦਾ ਹੈ। ਸ਼ਬਦ ਦੇ ਨਾਲ ਅੰਦਰ ਸਾਡਾ ਕੀਲਿਆ ਜਾਂਦਾ ਹੈ ਔਰ ਇਸ ਦੇ ਨਾਲ ਸਾਡਾ ਉਧਾਰ ਔਰ ਅਸੀਂ ਮੋਖ ਦੁਆਰ, ਮੁਕਤੀ ਦਾ ਰਸਤਾ ਸਾਨੂੰ ਮਿਲਦਾ ਹੈ। ਔਰ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਹ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਜਿਸ ਜਿਹੜਾ ਸੱਚਾ ਹੈ, ਜਿਸ ਦਾ ਨਾਮ ਕਰਤਾਰ ਹੈ, ਕ੍ਰੀਏਟਰ ਹੈ। ਔਰ ਅਖੀਰਲੇ ਪਦ ਦੇ ਵਿੱਚ ਤੀਸਰੇ ਨਾਨਕ ਫਰਮਾਉਂਦੇ ਨੇ, ਇਹ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੈ ਉਪਾਏ, ਦੂਜੇ ਪਾਏ ਦੁਖ ਲਾਏਂਦਾ, ਬਹੁਤੀ ਦੇ ਸਜਾਏ, ਨਾਨਕ ਨਾਮ ਲੱਗੇ ਸੇ ਉਭਰੇ, ਹਉਮੈ ਸ਼ਬਦ ਗਵਾਏ। ਮਨੁਆ, ਮਨ ਦੇ ਲਈ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਜਿਹੜਾ ਮਨ ਹੈ ਇਹ ਕਮਜ਼ੋਰ ਨਹੀਂ ਹੈ, ਬਹੁਤ ਤਾਕਤਵਰ ਹੈ। ਖੁੱਟ ਹੈ ਇਸ ਮਨ, ਖੁੱਟ ਹਰ ਕਾ ਨਹੀਂ ਵਿਸਾਸ। ਸੋ ਗੁਰੂ ਸਾਹਿਬ ਨੇ ਫਰਮਾਇਆ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੈ ਉਪਾਏ। ਐਵੇਂ
ਮਾੜੀ ਮੋਟੀ ਗੱਲ ਨਾਲ ਤੁਹਾਡਾ ਖਹਿੜਾ ਨਹੀਂ ਛੱਡੇਗਾ, ਤੁਹਾਨੂੰ ਤੁਹਾਡੀ ਵਿਕਾਰਾਂ ਤੋਂ ਖਲਾਸੀ ਨਹੀਂ ਹੋਣ ਦੇਗਾ, ਤੁਹਾਨੂੰ ਬਾਰ-ਬਾਰ ਫਸਾਏਗਾ ਉਹਦੇ 'ਚ। ਦੂਜੇ ਪਾਏ ਦੁੱਖ ਲਾਇਨ ਦਾ ਬਹੁਤੀ ਦੇਸ, ਇਹ ਤੁਹਾਨੂੰ ਰੱਬ ਨਾਲੋਂ ਤੋੜ ਕੇ ਮਾਇਆ ਵੱਲ ਖਿੱਚ ਕੇ ਲੈ ਜਾਂਦਾ ਔਰ ਉਹਦੇ 'ਚੋਂ ਫੇਰ ਦੁੱਖ ਨਿਕਲਦਾ ਹੈ। ਨਾਨਕ ਨਾਮ ਲੱਗੇ ਸੇ ਉਭਰੇ, ਜਿਹੜੇ ਨਾਮ ਦੇ ਨਾਲ ਜੁੜ ਗਏ ਉਹ ਇਸ ਮਾਇਆ 'ਚੋਂ ਉਭਰ ਜਾਂਦੇ ਨੇ। ਹਉਮੈ ਸ਼ਬਦ ਗਵਾਏ, ਜਦੋਂ ਅੰਦਰ ਗੁਰੂ ਦਾ ਸ਼ਬਦ ਆ ਜਾਂਦਾ ਹੈ ਤੇ ਇਹੀ ਹਉਮੈ ਦਾ ਅੰਤ ਕਰਦਾ ਹੈ, ਹਉਮੈ ਨੂੰ ਮਾਰਦਾ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤੋਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।